वाहेगुरु जी का खालसा वाहेगुरु जी की फतेह अस्सलाम वालेकुम आदाब बर्ज मैं हां ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੇ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਪੀ ਸੁਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ जी डॉक्टर साहब वाहेगुरु जी का खालसा वाहेगुरु जी की फतेह हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਟੀਵੀ 84 ਦੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ 18 ਜੂਨ 2020 4 ਹਾਰਡ ਨਾਲ ਸਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਗਲਫਾ ਕੇਬਲ ਇਨ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਇਸ਼ੂ ਨੇ ਉਸ ਬਾਰੇ ਤੁਹਾਨੂੰ ਆਪਾਂ ਬਰੀਫਿੰਗ ਦੇ ਦਈਏ ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲ ਕਰਾਂਗੇ ਭਾਰਤ ਤੇ ਚੀਨ ਦੇ ਮੁੱਦੇ ਤੇ ਕਿ ਕਿਸ ਤਰ੍ਹਾਂ ਭਾਰਤ ਤੇ ਚੀਨ ਵਿਚਕਾਰ ਹੋਈ ਟੱਕਰ ਨੇ ਮੋਦੀ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਭਾਰਤ ਦੇ 20 ਫੌਜੀਆਂ ਦੇ ਹਲਾਕ ਹੋਣ ਦੇ ਬਾਵਜੂਦ ਮੋਦੀ ਸਰਕਾਰ ਸੁੰਨ ਮਸੁੰਨ ਹੋਈ ਪੰਜਾਬੀ ਹੈ ਭਾਰਤ ਨੂੰ ਕਿਸੇ ਪਾਸਿਓਂ ਕੋਈ ਵੀ ਇੰਟਰਨੈਸ਼ਨਲ ਸਪੋਰਟ ਨਹੀਂ ਮਿਲੀ ਹੁਣ ਭਾਰਤ ਦੀਆਂ ਜੋ ਵਿਰੋਧੀ ਪਾਰਟੀਆਂ ਨੇ ਉਹ ਵੀ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਰਹੀਆਂ ਨੇ ਸੋ ਆਮ ਲੋਕਾਂ ਵਿੱਚ ਵੀ ਜੋ ਮਾਯੂਸੀ ਦਾ ਆਲਮ ਛਾਇਆ ਹੋਇਆ ਹੈ ਇਹ ਵੀ ਖਬਰ ਹੈ ਕਿ ਹੁਣ ਸਿੱਖ ਰੈਜੀਮੈਂਟ ਨੂੰ ਲਦਾਖ ਸੈਕਟਰ ਵੱਲ ਧੱਕਿਆ ਜਾ ਰਿਹਾ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਆਪਾਂ ਇਸੇ ਹੀ ਸੈਗਮੈਂਟ ਦੇ ਵਿੱਚ ਕਰੋਨਾ ਅਪਡੇਟ ਜਾਣਾਂਗੇ ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਨੇਪਾਲ ਦੀ ਸੋ ਨੇਪਾਲ ਦੀ ਪ੍ਰੈਜ਼ੀਡੈਂਟ ਨੇ ਨੇਪਾਲ ਦੇ ਨਕਸ਼ੇ ਸੰਬੰਧੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨਕਸ਼ੇ ਵਿੱਚ ਭਾਰਤ ਦੇ 3 ਇਲਾਕਿਆਂ ਨੂੰ ਨੇਪਾਲ ਦਾ ਹਿੱਸਾ ਦੱਸਿਆ ਗਿਆ ਹੈ ਭਾਰਤੀ ਮੀਡੀਆ ਵੱਲੋਂ ਨੇਪਾਲ ਦੇ ਪ੍ਰਧਾਨ ਮੰਤਰੀ ਵੱਲੋਂ ਬਦਨਾਮ ਕਰਨ ਦੇ ਲਈ ਉਹਨਾਂ ਦੇ ਖਿਲਾਫ ਤੇ ਚਿੱਕੜ ਸੁੱਟਿਆ ਜਾ ਰਿਹਾ ਹੈ ਇਸ ਬਾਰੇ ਗੱਲਬਾਤ ਹੋਏਗੀ ਐਂਡ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਵਿੱਚ ਜੋ ਐਨਡੀਪੀ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਇੱਕ ਵਾਰ ਫਿਰ ਮਜ਼ਬੂਤ ਸਿੱਖੀ ਵੈਲਿਊਜ਼ ਦਾ ਪ੍ਰਗਟਾਵਾ ਕੀਤਾ ਹੈ ਕੈਨੇਡਾ ਦੀ ਪਾਰਲੀਮੈਂਟ ਵਿੱਚ ਉਹਨਾਂ ਨੇ ਰੇਸਿਜ਼ਮ ਦੇ ਖਿਲਾਫ ਸਖਤ ਸਟੈਂਡ ਲਿਆ ਜਿਸ ਕਰਕੇ ਉਹਨਾਂ ਨੂੰ ਹਾਊਸ ਵਿੱਚੋਂ 1 ਦਿਨ ਲਈ ਸਸਪੈਂਡ ਕੀਤਾ ਗਿਆ ਸੋ ਇਹ ਵਾਕਿਆ ਕੀ ਹੈ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਯੂਨਾਈਟਿਡ ਨੇਸ਼ਨ ਦੇ ਚੀਫ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਕਸ਼ਮੀਰ ਵਿੱਚ ਬੱਚਿਆਂ ਤੇ ਜ਼ੁਲਮ ਬੰਦ ਕਰੇ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਇਸੇ ਸੈਗਮੈਂਟ ਦੇ ਵਿੱਚ ਆਪਾਂ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਵਾਂਗੇ ਸੋ ਹੁਣ ਅਸੀਂ ਆਪਣੇ ਦਰਸ਼ਕਾਂ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਦਰਸ਼ਕਾਂ ਦਾ ਖਾਸ ਤੌਰ ਤੇ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੱਲ ਦੇ ਪ੍ਰੋਗਰਾਮ ਨੂੰ ਵੀ ਬਹੁਤ ਐਪਰੀਸ਼ੀਏਟ ਕੀਤਾ ਔਰ ਤਾਰਿਕ ਅਜ਼ੀਜ਼ ਜਿਹੜੇ ਇੱਕ ਆਈਕੋਨਿਕ ਫਿਗਰ ਪਾਕਿਸਤਾਨ ਟੀਵੀ ਦੇ ਨਾਲ ਜੁੜੇ ਹੋਏ ਵੀ ਔਰ ਮੈਂ ਜੇ ਕਹਾਂ ਕਿ ਸਬ ਕੰਟੀਨੈਂਟ ਦੀ ਇੱਕ ਬਹੁਤ ਵੱਡੀ ਸ਼ਖਸੀਅਤ ਸੀ ਉਹਨਾਂ ਦੇ ਵਿਛੋੜੇ ਦੇ ਉੱਤੇ ਵੀ ਜਿਹੜੀ ਅਸੀਂ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਉਸ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਮੈਂ ਸਮਝਦਾ ਵੀ ਜੋ ਤਾਰਿਕ ਅਜ਼ੀਜ਼ ਦੀ ਪਰਸਨੈਲਿਟੀ ਔਰ ਜਦੋਂ ਅਸੀਂ ਅੱਜ ਇਹ ਖਬਰਾਂ ਦੇਖ ਰਹੇ ਹਾਂ ਆਲਰੇਡੀ ਉਹਨਾਂ ਨੂੰ ਸਪੁਰਦੇ ਖਾਕ ਕੀਤਾ ਜਾ ਚੁੱਕਾ ਹੈ ਬੇਸ਼ੱਕ ਉਹਨਾਂ ਦੀ ਆਪਣੀ ਔਲਾਦ ਨਹੀਂ ਸੀ ਔਰ ਅਖੀਰ ਦੀਆਂ ਸਾਰੀਆਂ ਰਸਮਾਂ ਗੁਸਲ ਦੇਣਾ ਔਰ ਦੂਸਰਾ ਉਹ ਪਾਕਿਸਤਾਨ ਟੈਲੀਵਿਜ਼ਨ ਉਹਨਾਂ ਦੇ ਜਿਹੜੇ ਨੇ ਨਾਲ ਜੁੜੇ ਹੋਏ ਬੰਦੇ ਉਹਨਾਂ ਨੇ ਹੀ ਕੀਤਾ ਸੋ ਮੈਂ ਸਮਝਦਾ ਵੀ ਇਹ ਜਿਹੜੇ ਆਰਟਿਸਟ ਹੁੰਦੇ ਨੇ ਜਾਂ ਜਿਨ੍ਹਾਂ ਨੇ ਕਿਸੇ ਖਿੱਤੇ ਦੀ ਤਹਿਜ਼ੀਬ ਨੂੰ ਇੱਕ ਡਾਇਰੈਕਸ਼ਨ ਦਿੱਤੀ ਹੁੰਦੀ ਹੈ ਉਹ ਸਭ ਦੇ ਸਾਂਝੇ ਹੁੰਦੇ ਨੇ ਔਰ
ਮੈਂ ਈਵਨ ਦੇਖ ਰਿਹਾ ਸੀ ਕਿ ਭਾਰਤ 'ਚ ਜਿੱਥੇ ਕਿ ਉਹਨਾਂ ਦੇ ਟਵਿੱਟਰ ਹੈਂਡਲ ਔਰ ਦੂਸਰੇ ਦੇ ਉੱਤੇ ਪੂਰੀ ਨਫ਼ਰਤਾਂ ਦਾ ਪ੍ਰਚਾਰ ਕਰਨ ਵਾਲੇ ਬੈਠੇ ਹੋਏ ਨੇ, ਉਹਨਾਂ 'ਚ ਵੀ ਕੁਝ ਜਿਹੜੇ ਹਿੰਦੂ ਨਾਵਾਂ ਵਾਲੇ ਸੀ ਉਹਨਾਂ ਵੱਲੋਂ ਉਹਨਾਂ ਨੂੰ ਜਿਹੜਾ ਹੈ ਉਹ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉਹਨਾਂ ਨੂੰ ਉਹਨਾਂ ਦੀ ਪਰਸਨੈਲਿਟੀ ਨੂੰ ਐਕਨੋਲਜ ਕੀਤਾ ਗਿਆ। ਬਹੁਤ ਸਾਰਿਆਂ ਨੇ ਆਪਣੇ ਬਚਪਨ ਦੀਆਂ ਯਾਦਾਂ ਨਾਲ ਉਹਨਾਂ ਨੂੰ ਜੋੜ ਕੇ ਦੇਖਿਆ। ਸੋ ਮੈਂ ਸਮਝਦਾ ਕਿ ਵੀ ਇਹ ਇੱਕ ਬਹੁਤ ਵੱਡਾ ਘੱਟ ਹੈ ਔਰ ਜ਼ਾਹਰ ਹੈ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਹਰ ਇੱਕ ਨੇ ਚਲੇ ਜਾਣਾ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਜਿਵੇਂ ਕਬੀਰ ਬੀਚਕ ਗ੍ਰੰਥ ਦੇ ਵਿੱਚ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ, कबीर जब तू आया जगत में जग हंसे तू रोए, ऐसी करनी कर चलो तुम हंसो जग रोए। क्योंकि ਅਸੀਂ ਦੇਖਦੇ ਹਾਂ ਕਿ ਪਹਿਲੀ ਕਰਾਈ ਦੇ ਨਾਲ ਹੀ ਬੱਚੇ ਦੇ ਜਨਮ ਦੀ ਆਮਦ ਹੁੰਦੀ ਹੈ। ਜਿਹੜਾ ਬੱਚਾ ਰੋਂਦਾ ਨਹੀਂ ਹੈ ਉਸ ਨੂੰ ਠੀਕ ਨਹੀਂ ਔਰ ਰਵਾਇਆ ਜਾਂਦਾ ਹੈ ਰਾਦਰ। ਲੇਕਿਨ ਉਹ ਇਹ ਕਹਿੰਦੇ ਨੇ ਕਿ ਭਾਈ ਉਦੋਂ ਦੁਨੀਆ ਤੇ ਖੁਸ਼ੀ ਮਨਾ ਰਹੀ ਹੈ ਕਿ ਭਾਈ ਸਾਡੇ ਘਰ ਬੱਚਾ ਜਾਂ ਬੱਚੀ ਜੰਮਿਆ, ਪਰ ਤੂੰ ਰੋ ਰਿਹਾ ਔਰ ਤੇਰੀ ਜ਼ਿੰਦਗੀ ਇਹੋ ਜਿਹੀ ਹੋਏ, ਤੇਰੀ ਕਾਰਗੁਜ਼ਾਰੀ ਇਸ ਕਿਸਮ ਦੀ ਹੋਏ ਕਿ ਜਾਣ ਲੱਗੇ ਤੂੰ ਹੱਸ ਰਿਹਾ ਹੋਏ ਕਿ ਮੈਂ ਆਪਣੀ ਜ਼ਿੰਦਗੀ ਨੂੰ ਇੱਕ ਠੀਕ ਲਾਈਨ ਤੇ ਤੋਰਿਆ, ਤੇ ਦੁਨੀਆ ਦੀਆਂ ਅੱਖਾਂ ਨਮ ਹੋਣ, ਉਹਨਾਂ ਦੀਆਂ ਅੱਖਾਂ ਚੋਂ ਅਥਰੂ ਵਗ ਰਹੇ ਹੋਣ ਕਿ ਭਾਈ ਕਿਉਂ ਜਿਹਾ ਇਨਸਾਨ ਸਾਡੇ ਚੋਂ ਗਿਆ। ਸੋ ਅਸੀਂ ਜਿਹਨਾਂ ਸਾਡੇ ਵੀਰਾਂ ਨੇ ਭੈਣਾਂ ਨੇ ਜਿਹੜਾ ਇਸ ਦੇ ਉੱਤੇ ਤਾਰੀਫ ਕੀਤੀ ਹੈ, ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ। ਔਰ ਖਿੱਤਾ ਜ਼ਾਹਰ ਹੈ ਚਾਈਨਾ ਭਾਰਤ ਤਕਰਾਰ, ਲੱਦਾਖ ਦਾ ਸੈਕਟਰ ਜਿਹੜਾ ਉਹੀ ਵੈਲੀ ਗਲਵਾਨ, ਜਿਸ ਨੂੰ ਲੈ ਕੇ ਭਾਰਤ ਦੇ 20 ਦੇ ਕਰੀਬ ਫੌਜੀ ਮਾਰੇ ਗਏ। ਔਰ ਇਹ ਵੀ ਖਬਰਾਂ ਨੇ ਕਿ ਕਾਫੀ ਜਿਹੜੇ ਨੇ ਕਿਤੇ ਫਿਗਰ 30 ਹੈ ਕਿਤੇ 35 ਹੈ, ਉਹ ਸੀਰੀਅਸ ਜ਼ਖਮੀ ਹਾਲਤ 'ਚ ਨੇ। ਉਹਨਾਂ ਦੀਆਂ ਡੈਡ ਬੋਡੀਜ਼ ਵੀ ਅਰਾਈਵ ਹੋਣੀਆਂ ਸ਼ੁਰੂ ਹੋ ਗਈਆਂ ਨੇ ਘਰਾਂ 'ਚ। ਔਰ ਜ਼ਾਹਰ ਹੈ ਕਿ ਇਸ ਗੱਲ ਨੇ ਆਮ ਲੋਕਾਂ 'ਚ, ਕਿਉਂਕਿ ਭਾਰਤ ਦੇ 10-11 ਸੂਬਿਆਂ ਦੇ ਵਿੱਚ ਸੂਬਿਆਂ ਨਾਲ ਇਹਨਾਂ ਦਾ ਸੰਬੰਧ ਸੀ, ਔਰ ਬਹੁਤ ਸਾਰੇ ਉਸ ਕਿਸਮ ਦੇ ਗਰੀਬ ਐਵਰੇਜ ਬੈਕਵਰਡ ਕਲਾਸਿਸ ਹੋਣ, ਅਦਰ ਬੈਕਵਰਡ ਕਲਾਸਿਸ ਹੋਣ, ਉਹਨਾਂ ਪਰਿਵਾਰਾਂ ਦੇ ਨਾਲ ਹੀ ਸੰਬੰਧਿਤ। ਔਰ 4 ਸਿੱਖ ਜਿਹੜੇ ਜਿਨ੍ਹਾਂ ਦਾ ਸੰਬੰਧ ਸੰਗਰੂਰ, ਮਾਨਸਾ, ਪਟਿਆਲਾ ਔਰ ਗੁਰਦਾਸਪੁਰ ਜ਼ਿਲ੍ਹਿਆਂ ਨਾਲ ਸੀ, ਉਹਨਾਂ ਦੇ ਵਿੱਚ ਵੀ ਹਰ ਥਾਂ ਤੇ ਇੱਕ ਸੋਗ ਦੀ ਲਹਿਰ ਹੈ। ਔਰ ਇਸ ਸਾਰੇ ਨੂੰ ਆਧਾਰ ਬਣਾ ਕੇ ਨਫ਼ਰਤ ਵਾਲੇ ਜਿਹੜੇ ਕਿ ਬਿਲਕੁਲ ਸੁਨ ਮਸੁਨ ਹੋਏ ਸੀ ਸਾਰੇ ਪੀਰੀਅਡ ਦੇ ਵਿੱਚ, ਕਿਉਂਕਿ ਇਸ ਸਾਰੇ ਨੇ ਜਿੱਥੇ ਨਾਅਹਲੀਅਤ ਵੀ ਦਿਖਾਈ ਮੋਦੀ ਹਕੂਮਤ ਦੀ, ਨਾਅਹਲੀਅਤ ਇਸ ਲਈ ਕਿ ਜਿਹੜੇ ਪਾਕਿਸਤਾਨ ਦੇ ਖਿਲਾਫ ਘੁਸ ਕੇ ਮਾਰੇਂਗੇ ਔਰ ਨਫ਼ਰਤ ਔਰ ਜਿਵੇਂ ਪੁਲਵਾਮਾ ਨੂੰ ਆਧਾਰ ਬਣਾ ਕੇ ਜੋ ਕੁਝ ਕੀਤਾ ਔਰ ਲਗਾਤਾਰ ਜੋ ਜ਼ਹਿਰ ਉਗਲ ਰਹੇ ਸੀ, ਔਰ ਜਿਵੇਂ ਵਿਦਨ ਇੰਡੀਆ ਬੇਸ਼ੱਕ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੋਏ, NRC ਹੋਏ, ਉਹਨਾਂ ਸਾਰਿਆਂ ਦੇ ਹਵਾਲੇ ਨਾਲ ਵੀ ਨਫ਼ਰਤ ਨਫ਼ਰਤ ਨਫ਼ਰਤ, ਔਰ ਉਸ ਨਫ਼ਰਤ ਚੋਂ ਫਰਦਰ ਕਿਤੇ ਲਿੰਚਿੰਗਸ ਹੋ ਰਹੀਆਂ ਨੇ, ਕਿਤੇ ਕਿਲਿੰਗਸ ਹੋ ਰਹੀਆਂ ਨੇ। ਇਹ ਸਾਰਾ ਜਿਹੜਾ ਮਾਹੌਲ ਇਹ ਉਹਨਾਂ ਨੇ ਬਣਾਇਆ ਹੋਇਆ ਸੀ। ਤੇ ਆਲ ਆਫ ਏ ਸਡਨ ਉਹ ਜ਼ਾਲਮ ਜਿਹੜਾ ਸਮਝਦਾ ਸੀ ਕਿ ਉਹਨੂੰ ਕੋਈ ਨੱਥ ਨਹੀਂ ਪਾ ਸਕਦਾ, ਜਿਹਨੂੰ ਜੋ ਇਹ ਸਮਝਦਾ ਸੀ ਕਿ ਰੱਬ ਵੀ ਬਾਅਦ 'ਚ ਹੈ, ਰੱਬ ਨੇੜੇ ਕਿ ਕਸੁੰਨ ਜਿਵੇਂ ਕਿਹਾ ਜਾਂਦਾ ਹੈ ਕਿ ਭਾਈ ਅਸੀਂ ਆਪਣੀਆਂ ਅਕਲੀਅਤਾਂ ਨੂੰ, ਆਪਣੇ ਦਰਤਾਂ ਨੂੰ, ਇਹਨਾਂ ਨੂੰ ਅਸੀਂ ਹਿੰਦੂ ਤੋਂ ਵੀ ਪਾਠ ਪੜ੍ਹਾਉਣਾ ਹੀ ਹੈ। ਜਿਵੇਂ ਉਹਨਾਂ ਦੀਆਂ ਭੀੜਾਂ ਇਕੱਠੀਆਂ ਹੋ ਕੇ ਕਿਸੇ ਨੂੰ ਜੈ ਸ਼੍ਰੀ ਰਾਮ ਬੁਲਾ ਰਹੀਆਂ ਨੇ, ਕਿਸੇ ਨੂੰ ਕੁਛ ਕਰ ਰਹੀਆਂ ਨੇ। ਸੋ ਆਲ ਆਫ ਏ ਸਡਨ ਜਿਹਨੂੰ ਕਹਿੰਦੇ ਨੇ ਕਿ ਐਸਾ ਇੱਕ ਧੱਕਾ ਵੱਜਾ ਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਇਹਨੂੰ ਕਿਵੇਂ ਕਰਨ। ਔਰ ਅਸੀਂ ਦੇਖਿਆ ਕਿ ਕਿਵੇਂ ਪਹਿਲਾਂ ਤਾਂ ਸਾਰੇ ਗਾਇਬ ਰਹੇ, ਨਾ ਮੋਦੀ ਲੱਭਿਆ, ਨਾ ਅਮਿਤ ਸ਼ਾਹ ਲੱਭਿਆ, ਨਾ ਉਹਨਾਂ ਦੇ BJP ਦੇ ਟਵਿੱਟਰ ਦੇ ਉੱਤੇ ਬੈਠੇ ਲੋਕ ਜਿਹੜੇ ਨੇ, ਔਰ ਆਪੋਜੀਸ਼ਨ ਨੂੰ ਵੀ ਮੌਕਾ ਮਿਲਿਆ, ਉਹਨਾਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕੀਤੇ, ਥੋੜੀ ਥੋੜੀ ਉਹਨਾਂ ਦੀ ਸੁਰ ਤਿੱਖੀ ਹੋਈ। ਹੁਣ ਜਦੋਂ ਮੋਦੀ ਨੇ ਕੱਲ ਵਰਚੁਅਲ ਕਾਨਫਰੰਸ ਜਿਹੜੀ ਚੀਫ ਮਿਨਿਸਟਰਸ ਨਾਲ ਸੀ, ਉਹਦੇ ਜਿਹੜਾ 8-9 ਮਿੰਟ ਦਾ ਭਾਸ਼ਣ ਦਿੱਤਾ, ਉਹ ਵੀ ਇੱਕ ਕਿਸਮ ਦਾ ਸਿਰਫ ਫੌਜੀਆਂ ਨੂੰ ਸਾਹਮਣੇ ਰੱਖ ਕੇ, ਜਿਵੇਂ ਪੁਲਵਾਮਾ ਦੀ ਆੜ ਦੇ ਵਿੱਚ ਫੌਜੀਆਂ ਪਿੱਛੇ ਲੁੱਕ ਕੇ ਵੋਟਾਂ ਮੰਗੀਆਂ ਸੀ, ਇਵੇਂ ਆਪਣੀ ਨਾਅਹਲੀਅਤ ਦਾ ਪ੍ਰਗਟਾਵਾ ਕਰਦੇ ਆ। ਸਿਰਫ ਤੇ ਸਿਰਫ ਉਹਨਾਂ ਦੀ ਬਹਾਦਰੀ ਕਿ ਜੀ ਦੇਸ਼ ਉਹਨਾਂ ਦੇ ਨਾਲ ਖੜਾ। ਉਹ ਤਾਂ ਚਲੇ ਗਏ ਦੇਸ਼ ਤੋਂ ਗਏ ਜਾਂ ਤੁਹਾਡੀਆਂ ਕਮਲੀਆਂ ਨੀਤੀਆਂ ਕਰਕੇ ਗਏ,
ਉਹਨਾਂ ਨੂੰ ਤੁਹਾਡੇ ਨਾਲ ਖਲੋਣ ਜਾਂ ਨਾ ਖਲੋਣ ਦਾ ਕੀ ਫਰਕ ਪੈਂਦਾ। ਲੇਕਿਨ ਇਹ ਵੀ ਇੱਕ ਸਟ੍ਰੈਟਜੀ ਇਹਨਾਂ ਨੇ ਬਣਾਈ ਲੱਗਦੀ ਹੈ ਕਿ ਭਾਈ ਤੁਸੀਂ ਇਸ ਦੇ ਥੱਲੇ, ਕਿਉਂਕਿ ਪੈਟਰੀਓਟਿਜ਼ਮ ਇੱਕ ਐਸੀ ਚੀਜ਼ ਹੈ ਜਿਹਦੇ ਬਾਰੇ ਅਕਸਰ ਉਹ ਇੰਗਲੈਂਡ ਦੇ ਇੱਕ ਲਾਰਡ ਦੀ ਕੋਟ ਮੈਂ ਕੋਟ ਕਰਦਾ ਹੁੰਦਾ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰਿਜ਼ੋਰਟ ਆਫ ਦਾ ਸਕਾਉਂਡਰਲਸ, ਕਿ ਜਿਹੜੇ ਸਕਾਉਂਡਰਲਸ ਹੁੰਦੇ ਨੇ ਉਹਨਾਂ ਦੀ ਅਖੀਰਲੀ ਸ਼ਰਨ ਜਾਂ ਆਰਾਮ ਦੀ ਥਾਂ ਜਿੱਥੇ ਜਾ ਕੇ ਉਹ ਲੁਕ ਸਕਦੇ ਨੇ, ਉਹ ਦੇਸ਼ ਭਗਤੀ ਦਾ ਨਾਰਾ ਹੁੰਦਾ ਹੈ, ਉਹਦਾ ਤੁਸੀਂ ਨਾਰਾ ਲਾਓ। ਸੋ ਉਹਨਾਂ ਨੂੰ ਵੀ ਲੱਗਦਾ ਹੈ ਕਿ ਜਿਹੜੀ ਹੋਰ ਹਰ ਫਰੰਟ ਤੇ ਫੇਲ ਹਕੂਮਤ ਹੈ, ਕਰੋਨਾ ਪੈਂਡੇਮਿਕ ਦੇ ਨਾਲ ਡੀਲ ਕਰਨ 'ਚ ਫੇਲ ਹੋਏ ਨੇ, ਇਹਨਾਂ ਦੇ ਕੋਲ ਔਰ ਇਕੋਨਮੀ ਬੜੀ ਬੁਰੀ ਤਰ੍ਹਾਂ, ਔਰ ਇਹ ਵੀ ਨਹੀਂ ਹੈ ਕਿ ਇਕੋਨਮੀ ਕੋਈ ਕਰੋਨਾ ਦੀ ਵਜ੍ਹਾ ਕਰਕੇ ਹੈ, ਉਹਨਾਂ ਦਾ ਕਹਿਣਾ ਪਹਿਲਾਂ ਹੀ ਇਹਨਾਂ ਦਾ ਡਾਊਨ ਸਲਾਈਡ ਚੱਲ ਰਿਹਾ ਸੀ। ਇਸ ਸਾਰੇ ਦੇ ਨਾਲ ਨਾਲ ਜਿਹੜਾ ਉਹਨਾਂ ਨੇ ਇਹ ਸਾਰੀ ਜਿਹੜੀ ਫੋਰਨ ਪਾਲਿਸੀ ਜਿਹਨੂੰ ਬੜੀ ਸਕਸੈਸ ਦੱਸ ਰਹੇ ਸੀ, ਉਹਦੇ 'ਚ ਵੀ ਹੁਣ ਅਸੀਂ ਦੇਖ ਰਹੇ ਹਾਂ ਵੀ ਅਪ੍ਰੈਲ ਤੋਂ ਇਹ ਪ੍ਰੋਸੈਸ ਸ਼ੁਰੂ ਹੋ ਜਾਂਦੀ ਹੈ। ਔਰ ਖਾਸ ਤੌਰ ਤੇ ਇਹ ਗਰੀਵਾਨ ਵੈਲੀ ਜਿਹੜੀ ਹੈ ਜਾਂ ਗਲਵਾਨ ਵੈਲੀ, ਇਹ ਉਹ ਹੈ ਜਿੱਥੇ 1962 ਦੇ ਵਿੱਚ ਵੀ ਜਿੱਥੇ ਭਾਰਤ ਚੀਨ ਕਲੈਸ਼ ਸ਼ੁਰੂ ਹੁੰਦਾ, ਇੱਥੋਂ ਹੀ ਸ਼ੁਰੂ ਹੋਇਆ ਸੀ। ਔਰ ਜ਼ਾਹਰ ਹੈ ਉਹਨਾਂ ਦੇ ਇੱਕ ਐਕਸ ਫੌਜੀ ਜਿਹੜਾ ਕਿ ਹੁਣ ਐਨਾਲਿਸਟ ਹੈ, ਉਹਨੇ ਕਿਹਾ ਕਿ ਭਾਈ ਇਹਨੂੰ ਡਿਫੈਂਡ ਕਰਦੇ ਆ ਤੇ ਅਸੀਂ ਸੂਬੇਦਾਰ ਜੋਗਿੰਦਰ ਸਿੰਘ ਹੋਏ, ਮੇਜਰ ਸ਼ੈਤਾਨ ਸਿੰਘ ਹੋਏ, ਔਰ ਇਹ ਸਾਰੇ ਜਿਹੜੇ ਨੇ ਇਹ ਕੁਰਬਾਨ ਕੀਤੇ ਹੋਏ ਨੇ। ਔਰ ਇਹ ਕਿਵੇਂ ਹੋ ਗਿਆ ਕਿ ਵੀ ਇਹ ਉਹਨਾਂ ਦੀ ਪ੍ਰੋਸੈਸ ਅਪ੍ਰੈਲ ਤੋਂ ਚੱਲ ਰਹੀ ਸੀ, ਉਹ ਪੂਰੇ ਦੇ ਪੂਰੇ ਆ ਕੇ ਉਸ ਦੇ ਵਿੱਚ ਉਹਨਾਂ ਨੇ ਇਸ ਨੂੰ ਕਾਬੂ ਕੀਤਾ ਸਾਰੇ ਨੂੰ, ਲੇਕਿਨ ਜਿਹੜਾ ਇਹ ਸੁੱਤੇ ਰਹੇ ਨੇ। ਔਰ ਜ਼ਾਹਰ ਹੈ ਹੁਣ ਇਹ ਵੀ ਗੱਲ ਸਾਹਮਣੇ ਆਈ ਹੈ, ਹੁਣ ਜਿਹੜਾ ਇਹਨਾਂ ਦਾ ਨਰੇਸ਼ਨ ਹੈ ਵੀ ਈਵਨ ਜਿਹਦੇ 'ਚ ਇਹਨਾਂ ਨੇ ਇਹ 20 ਜਵਾਨ ਮਰਵਾਏ ਨੇ, ਇਹ ਵੀ ਇਹਨਾਂ ਦੀ ਆਪਣੀ ਦਿਲਵਦੀ ਕਿ ਬੇਸ਼ੱਕ ਜਿਹੜੀ ਹੈ ਉਹ ਲੈਫਟੀਨੈਂਟ ਕਰਨਲ ਲੈਵਲ ਤੇ ਕਮਾਂਡਰ ਲੈਵਲ ਦੇ ਉੱਤੇ ਗੱਲਬਾਤ ਨਿਬੜ ਜਾਂਦੀ ਹੈ, ਔਰ ਚੀਨੇ ਵੀ ਪਿੱਛੇ ਹਟ ਜਾਂਦੇ ਨੇ, ਇਹ ਤਾਂ ਪਹਿਲਾਂ ਹੀ ਪਿੱਛੇ ਸੀ, ਲੇਕਿਨ ਫਿਰ ਇਹਨਾਂ ਨੇ ਦਿਲਵਦੀ ਕਰਕੇ ਜਾ ਕੇ ਉਹਨਾਂ ਦੇ ਇੱਕ ਤੰਬੂ ਨੂੰ ਅੱਗ ਲਾਈ ਹੈ, ਉਹਨਾਂ ਦੇ ਖਿੱਤੇ ਜਾ ਕੇ, ਉਹਦੇ 'ਚ ਉਹਨਾਂ ਦੀ ਪੁਸ਼ਬੈਕ ਇੱਕ ਦੂਜੇ ਪ੍ਰਤੀ ਹੋਈ, ਔਰ ਇਹਨਾਂ ਦੀ ਹੋਰ ਫੌਜ ਆ ਕੇ ਇਹਨਾਂ ਨੇ ਉਹਨਾਂ ਨਾਲ ਬਦਸਲੂਕੀ ਕੀਤੀ। ਫਿਰ ਉਹਨਾਂ ਦੀਆਂ ਵੀ ਰੀਇਨਫੋਰਸਮੈਂਟਸ ਆਈਆਂ। ਸੋ ਹੁਣ ਜਦੋਂ ਚਾਈਨਾ ਫੋਰਸਫੁਲੀ ਕਹਿ ਰਿਹਾ ਵੀ ਇਹਦੀ ਤਹਿਕੀਕਾਤ ਕਰਾਓ ਕਿ ਭਾਈ ਇਹਦੇ ਪਿੱਛੇ ਕੌਣ ਹੈ ਔਰ ਉਹਨਾਂ ਨੂੰ ਸਜ਼ਾਵਾਂ ਦਿਓ, ਸੋ ਚਾਈਨਾ ਨੇ ਨਾ ਕੋਈ ਇਹਦੇ ਤੇ ਜਿਹੜਾ ਕੋਈ ਪੋਜੀਸ਼ਨ ਬੈਕ ਲਈ ਹੈ, ਉਹਨਾਂ ਨੇ ਕੋਈ ਰਿਟਰੀਟ ਦਾ ਦੂਰ ਦੀ ਗੱਲ, ਈਵਨ ਇਸ ਦੇ ਲਈ ਵੀ ਉਹਨਾਂ ਨੇ ਭਾਰਤ ਨੂੰ ਜ਼ਿੰਮੇਵਾਰ ਦੱਸਿਆ। ਔਰ ਭਾਰਤ ਕਿਵੇਂ ਅਲੱਗ ਥਲੱਗ ਪਿਆ ਕੁੱਲ ਦੁਨੀਆ ਦੇ ਵਿੱਚ। ਕੱਲ ਅਸੀਂ ਵੇਰਵੇ ਨਾਲ ਗੱਲਬਾਤ ਕੀਤੀ ਸੀ, ਪਰ ਕਿਉਂਕਿ ਕੱਲ ਅਸੀਂ ਇਹ ਕਿਹਾ ਸੀ ਕਿ ਹਵਾਈ ਦੇ ਵਿੱਚ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ, ਚਾਈਨਾ ਦੇ ਟਾਪ ਡਿਪਲੋਮੈਟ, ਉਹਨਾਂ ਦੇ ਹੋਰ ਪੋਲਿਟ ਬਿਊਰੋ ਮੈਂਬਰਸ ਦੇ ਨਾਲ ਗੱਲਬਾਤ ਚੱਲ ਰਹੀ ਹੈ, ਤੇ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਸੀ ਵੀ ਹੋ ਸਕਦਾ ਹੈ ਕਿ ਵੀ ਭਾਵੇਂ ਇੱਕ ਪੋਲਾਈਟ ਤਰੀਕੇ ਨਾਲ ਹੀ ਉਸ ਡਿਸਕਸ਼ਨ ਦੀ ਟੇਬਲ ਦੇ ਉੱਤੇ ਅਮਰੀਕਾ ਇਸ ਇਸ਼ੂ ਨੂੰ ਲਿਆਏ, ਪਰ ਜਿੰਨੀਆਂ ਰਿਪੋਰਟਾਂ ਸਾਡੇ ਇਸ ਪ੍ਰੋਗਰਾਮ ਤੱਕ ਹੁਣ ਅਸੀਂ ਦੇਖੀਆਂ ਨੇ ਕਰਨ ਤੱਕ ਕਿ ਅਮਰੀਕਾ ਨੇ ਹਾਂਗਕਾਂਗ ਦਾ ਮੁੱਦਾ ਪੋਲਾਈਟਲੀ ਲਿਆਂਦਾ ਹੈ, ਜਿਹੜੀ ਟ੍ਰੇਡ ਦੇ ਨੂੰ ਲੈ ਕੇ ਜਿਹੜਾ ਜਨਵਰੀ ਦੇ ਵਿੱਚ ਐਗਰੀਮੈਂਟ ਇਹਨਾਂ ਦਾ ਹੋਇਆ ਸੀ, ਜਿਹਨੂੰ ਇੱਕ ਸਟੇਜ ਤੇ ਲੱਗਦਾ ਸੀ ਕਿ ਟਰੰਪ ਕਹਿ ਰਿਹਾ ਮੈਂ ਕੈਂਸਲ ਕਰ ਦੇਣਾ, ਉਹਨੂੰ ਕਿਵੇਂ ਕੰਟੀਨਿਊ ਕਰਨਾ ਹੈ। ਕੋਰੋਨਾ ਵਾਇਰਸ ਦੇ ਹਵਾਲੇ ਨਾਲ ਜਿਹੜੀ ਬਿਟਰਨੈਸ ਖੁਦ ਪ੍ਰੈਜ਼ੀਡੈਂਟ ਟਰੰਪ ਨੇ ਖੜੀ ਕੀਤੀ, ਉਹ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਹੀ ਹੁਣ ਕੋਈ ਨਾ ਹੀ ਸੈਕਟਰੀ ਆਫ ਸਟੇਟ ਜਿਹੜਾ ਕਿ ਟਰੰਪ ਦੇ ਨਾਲ ਹੀ ਪੂਰਾ ਮੋਰ ਲਾਇਲਿਸਟ ਹੈ, ਉਸ ਸਾਰੇ ਪਾਰਟ ਨੂੰ ਲੈ ਰਿਹਾ ਸੀ। ਔਰ ਇਸ ਸਾਰੇ ਦੇ ਨਾਲ ਨਾਲ ਜਿਹੜਾ ਓਵਰਆਲ ਗਲੋਬਲ ਸਿਚੁਏਸ਼ਨ ਇਕੋਨਮੀ ਦੀ ਦਾ ਜ਼ਿਕਰ ਹੋਇਆ, ਲੇਕਿਨ ਇੱਕ ਵੀ ਲਾਈਨ ਐਸੀ ਨਹੀਂ ਹੈ ਜਿਹਦੇ 'ਚ ਕਿ ਇਹ ਕਿਹਾ ਹੋਏ ਅਮਰੀਕਾ ਨੇ ਚੀਨ ਨੂੰ ਕਿ ਜੀ ਤੁਸੀਂ ਉੱਥੇ ਜ਼ਰਾ ਠੰਡੇ ਰਹੋ ਜਾਂ ਤੁਸੀਂ ਜਿਹੜਾ ਇਹ ਕਾਰਵਾਈ ਕਿਉਂ ਕੀਤੀ। ਸੋ ਜ਼ਾਹਰ ਹੈ ਕਿ ਜਿਸ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਭਾਰਤ ਜਿਹੜਾ ਕਿਸ ਹੱਦ ਤੱਕ ਜਾ ਕੇ, ਜਿਵੇਂ ਉਹਨਾਂ ਨੇ ਉਹ ਕੁਆਡਰੂਪਲੈਂਟ ਜਿਹਨੂੰ ਕਹਿੰਦੇ ਨੇ ਕੁਐਡ, 4 ਮੁਲਕ ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ ਵੀ ਹੈ, ਜਾਪਾਨ ਵੀ ਹੈ, ਵੀਅਤਨਾਮ ਵੀ ਹੈ, ਉਹ ਸਮੁੰਦਰੀ ਮਸ਼ਕਾਂ, ਔਰ ਦੂਜਾ ਭਾਰਤ ਸਮਝਦਾ ਸੀ ਕਿ ਜੀ ਅਸੀਂ ਹੁਣ ਇਹਨਾਂ 4 ਦੇਸ਼ਾਂ ਦੀ ਮਿਲਟਰੀ ਕਮਾਂਡ ਬਣ ਜਾਏਗੀ, ਚਾਈਨਾ ਨੂੰ ਅਸੀਂ ਸਾਊਥ ਚਾਈਨਾ ਸੀ ਦੇ ਵਿੱਚ ਘੇਰਾਂਗੇ, ਔਰ ਉਹ ਸਾਰਾ ਮਿਲਟਰੀ ਕਮਾਂਡ ਤਾਂ ਦੂਰ ਦੀ ਗੱਲ, ਮੇਰਾ ਖਿਆਲ ਹੈ ਵੀ ਅਮਰੀਕਾ ਨੇ ਵੀ ਇਸ ਸਾਰੇ ਦੇ ਵਿੱਚ ਦੇਖ ਲਿਆ ਕਿ ਇਹ ਕਿਸੇ ਜੋਗੇ ਨਹੀਂ ਨੇ, ਇਹਨਾਂ ਤੇ ਕਾਊਂਟ ਨਹੀਂ ਕੀਤਾ ਜਾ ਸਕਦਾ। ਇਸ ਲਈ ਨਾ ਹੀ ਅਮਰੀਕਾ ਵਿਚਲੇ ਕਿਸੇ ਸੈਨੇਟਰ ਜਾਂ ਕਾਂਗਰਸਮੈਨ ਨੇ ਜਿਨ੍ਹਾਂ ਨੂੰ ਇੱਥੇ ਬੈਠੇ ਇੰਡੀਅਨ ਫੰਡ ਵਗੈਰਾ ਦੇ ਕੇ ਜਦੋਂ ਮਰਜ਼ੀ ਪਾਕਿਸਤਾਨ ਦੇ ਖਿਲਾਫ
ਜਾਂ ਟੈਰਰਿਜ਼ਮ ਦੇ ਨਾਂ ਥੱਲੇ ਜਾਂ ਦਹਿਸ਼ਤਗਰਦੀ ਦਾ ਐਪੀਸੈਂਟਰ ਬਣਾਉਣ ਲਈ ਬਿਆਨਬਾਜ਼ੀ ਕਰਵਾ ਦਿੰਦੇ ਨੇ। ਮੈਂ ਦੇਖਿਆ ਨਾ ਕੋਈ ਇਹਨਾਂ ਦੀ ਇੰਡੀਆ ਕਾਕਸ ਦੀ ਕਿਸੇ ਦਾ ਬਿਆਨ ਆਇਆ ਹੈ, ਨਾ ਇਹਨਾਂ ਦੇ ਕਿਸੇ ਡਿਪਲੋਮੈਟ ਨੇ, ਜਿਹੜਾ ਭਾਵੇਂ ਕੋਈ ਰਿਟਾਇਰਡ ਹੀ ਹੋਏ, ਜਿਹਨੂੰ ਇਹ ਵਰਤ ਲੈਂਦੇ ਨੇ ਪੈਸੇ ਦੇ ਕੇ ਬਿਆਨ ਦੇਣ ਲਈ। ਔਰ ਆਫੀਸ਼ੀਅਲੀ ਈਵਨ ਇਹ ਹਾਈ ਲੈਵਲ ਮੀਟ ਜਦੋਂ ਕਿ ਦੂਜੇ ਪਾਸੇ ਪੂਰੀ ਤਰ੍ਹਾਂ ਤਾਂ ਨਹੀਂ ਹੈ। ਔਰ ਇਸੇ ਹੀ ਗਲਵਾਨ ਵੈਲੀ ਦੇ ਮੁਹਾਨੇ ਦੇ ਉੱਤੇ ਅਜੇ ਵੀ ਦੋਨੋਂ ਪਾਸੇ ਫੌਜ ਇੱਕ ਦੂਜੇ ਦੇ ਸਾਹਮਣੇ ਖੜੀ ਹੈ, ਆਈ ਬਾਲ ਟੂ ਆਈ ਬਾਲ। ਸੋ ਅਮਰੀਕਾ ਦਾ ਬਿਲਕੁਲ ਕੁਛ ਨਾ ਕਹਿਣਾ। ਔਰ ਇਸ ਦੇ ਬਾਵਜੂਦ ਕਿ ਵੀ ਇਹ ਇਹਨਾਂ ਦੀ ਤੁਸੀਂ ਆਈਸੋਲੇਸ਼ਨ ਦਾ ਹਾਲ ਤਾਂ ਇਹ ਦੇਖਦੇ ਹੋ। ਔਰ ਇੱਕ ਹੁੰਦਾ ਹੈ ਵੀ ਤੁਹਾਡੇ 'ਚ ਇੰਨਾ ਕੁ ਮੋਰਲ ਕਰੇਜ ਹੁੰਦਾ ਹੈ ਕਿ ਤੁਸੀਂ ਆਪਣਾ ਗੁੱਸੇ ਦਾ ਪ੍ਰਗਟਾਵਾ ਕਰਦੇ ਹੋ। ਹੁਣ ਇੱਕ ਮੀਟਿੰਗ ਜਿਹੜੀ ਹੈ ਫੋਰਨ ਮਿਨਿਸਟਰਸ ਦੀ, ਚਾਈਨਾ, ਰਸ਼ੀਆ ਔਰ ਇੰਡੀਆ ਦੀ, ਜਿਹੜੀ ਕਿ 23 ਜੂਨ ਨੂੰ ਰੱਖੀ ਹੋਈ ਹੈ, ਪ੍ਰੀ ਸਕੈਜੂਲ ਹੈ 3-4 ਹਫ਼ਤੇ ਤੋਂ। ਸੋ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜੀ ਇਹਨਾਂ ਨੂੰ ਕੁੱਟ ਪਈ ਹੈ ਔਰ ਜਿਵੇਂ ਇਹਨਾਂ ਦੀ ਹਿਊਮਿਲੇਸ਼ਨ ਵੀ ਹੋਈ ਹੈ, ਲੋਕਾਂ 'ਚ ਵੀ ਤੋਏ ਤੋਏ ਹੋਈ ਹੈ, ਇਹ ਆਪਣਾ ਗੁੱਸਾ ਦਿਖਾਉਣ ਦੇ ਲਈ ਰਸ਼ੀਆ ਨੂੰ ਕਹਿਣਗੇ ਕਿ ਜੀ ਅਸੀਂ ਤੁਹਾਡੇ ਨਾਲ ਕਰ ਲੈਂਦੇ ਹਾਂ, ਅਸੀਂ ਚੀਨ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਨਹੀਂ ਕਰਨੀ। ਜਾਂ ਹਾਲ ਦੀ ਘੜੀ ਇਹੀ ਰਸ਼ੀਆ ਨੂੰ ਕਹਿ ਸਕਦੇ ਸੀ ਜੀ ਇਹ ਤੁਸੀਂ ਇਹਨੂੰ ਅੱਗੇ ਪਾ ਦਿਓ, ਕਿਉਂਕਿ ਇਸ ਵੇਲੇ ਮਾਹੌਲ ਜਿਹੜਾ ਹੈ ਉਹ ਠੀਕ ਨਹੀਂ ਹੈ ਔਰ ਸਾਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਏਗਾ। ਪਰ ਤੁਸੀਂ ਇਹ ਦੇਖੋ ਵੀ ਇਹ ਕਿੰਨੇ ਮਜਬੂਰ ਨੇ ਜਾਂ ਕਿੰਨੇ ਬੇਗੈਰਤ ਨੇ, ਜਾਂ ਕਿਵੇਂ ਇਹਨਾਂ ਨੇ ਇੰਨੇ ਵੱਡੇ ਵੱਡੇ ਝੂਠ ਬੋਲ ਕੇ ਆਪਣਾ ਇੱਕ ਗੁੱਡਾ ਜਿਹਾ ਬੰਨਿਆ। ਔਰ ਹੁਣ ਉਸ ਗੁੱਡੇ ਦੇ ਭਾਰ ਥੱਲੇ ਹੀ ਕਈ ਵਾਰੀ ਉਹ ਜਿਹੜੇ ਪਤੰਗ ਉਡਾਉਂਦੇ ਨੇ ਤਾਂ ਹੁੰਦਾ ਇਹ ਸੀ ਕਿ ਡੋਰ ਤਾਂ ਡੋਰ ਹੀ ਹੁੰਦੀ ਹੈ, ਲੇਕਿਨ ਕਈ ਵਾਰ ਤੁਸੀਂ ਇੰਨਾ ਵੱਡਾ ਗੁੱਡਾ ਬਣਾ ਲਓ ਦੱਸਣ ਦੇ ਲਈ, ਉਹਦੇ ਪਿੱਛੇ ਟੇਲ ਵੀ ਵੱਡੀ ਲਾ ਦਿਓ ਕਿ ਮੁੜ ਕੇ ਉਹ ਐਨ ਜਦੋਂ ਤੁਸੀਂ ਉਹਨੂੰ ਉਡਾਣ ਦੇ ਲਈ ਕੋਈ ਕੰਨੀ ਦਿੰਦਾ ਹੈ ਤੇ ਉਹ ਉੱਤੇ ਧੁਮ ਕਰਕੇ ਵਾਪਸ ਡਿੱਗਿਆ ਆਉਂਦਾ, ਉੱਪਰ ਹੀ ਨਹੀਂ ਚੜ੍ਹਦਾ। ਸੋ ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਇੰਨਾ ਕੁ ਵੱਡਾ ਗੁੱਡਾ ਬੰਨ ਲਿਆ ਆਪਣਾ ਕਿ ਉਹਨੇ ਚੱਕਿਆ ਹੀ ਨਹੀਂ ਹੈ। ਔਰ ਇਹ ਵੀ ਹੁਣ ਆਇਆ ਕਿ ਭਾਈ ਜੈ ਸ਼ੰਕਰ ਟੂ ਪਾਰਟਿਸਿਪੇਟ ਇਨ ਮੀਟਿੰਗ ਵਿਦ ਫੋਰਨ ਮਿਨਿਸਟਰਸ ਆਫ ਚਾਈਨਾ ਐਂਡ ਰਸ਼ੀਆ। ਹੁਣ ਤੁਸੀਂ ਅੰਦਾਜ਼ਾ ਲਾਓ, ਉਹਦੇ 'ਚ ਇਹ ਹੈ ਕਿ ਐਕਸਟਰਨਲ ਅਫੇਅਰਸ ਮਿਨਿਸਟਰ ਜੈ ਸ਼ੰਕਰ ਵਿਲ ਪਾਰਟਿਸਿਪੇਟ in a trilateral India-Russia-China foreign minister meeting via video conference on June 23rd, External Affairs Ministry spokesperson said on Thursday. उन्होंने कहा जी बिल्कुल ये ਜਿਹੜੀ ਹੈ ਮੀਟਿੰਗ ਅਸੀਂ ਅਟੈਂਡ ਕਰਾਂਗੇ ਇਹਨਾਂ ਤਿੰਨਾਂ ਦੇ ਨਾਲ। ਔਰ ਇਹ ਜਿਹੜੇ ਇਸ ਮੀਟਿੰਗ ਦੇ ਵਿੱਚ ਜਿਹੜੇ ਵਿਊ ਐਕਸਚੇਂਜ ਹੋਣੇ ਨੇ, that is on global political and economic situation as well as the opportunities for cooperation to overcome the existing crisis। ਹੁਣ ਤੁਸੀਂ ਦੇਖੋ ਵੀ ਕਿਸ ਕਿਸਮ ਦੀ ਇਹ ਫੇਕ ਇਹਨਾਂ ਦੀ ਸਾਰੀ ਜ਼ਹਿਨੀ ਬਣਤਰ ਹੈ, ਇਹਨਾਂ ਦੀ ਸਿਵਲਾਈਜੇਸ਼ਨ ਹੈ, ਇਹਨਾਂ ਦਾ ਝੂਠ ਹੈ। ਹੁਣ ਇੱਕ ਪਾਸੇ ਤਾਂ ਇਹਨਾਂ ਦੇ ਜਿਹੜੇ ਭਗਤ, ਜਿਨ੍ਹਾਂ ਨੂੰ ਮੋਦੀ ਭਗਤ ਕਹਿੰਦੇ ਨੇ, ਉਹ ਐਵੇਂ ਹੀ ਇੱਕ ਵੱਡੇ ਜਿਹੇ ਟੀਵੀ ਨੂੰ ਲੈ ਕੇ ਉਤੋਂ ਕਬਾੜੀਏ ਤੋਂ ਉਹਨੂੰ ਥੱਲੇ ਮਾਰ ਕੇ ਜੀ ਚੀਨ ਦਾ ਬਣਿਆ ਉੱਤੇ ਜੁੱਤੀਆਂ ਮਾਰ ਰਹੇ ਨੇ, ਮੀਡੀਆ ਵੀ ਦਿਖਾ ਰਿਹਾ ਹੈ ਜੀ ਬਾਈਕਾਟ ਚਾਈਨਾ ਲਾਈਨ ਲੱਗੀ ਹੋਈ ਹੈ। ਔਰ ਉਹਨੇ ਕਿਸੇ ਨੇ ਬਹੁਤ ਸੋਹਣਾ, ਸਾਡੇ ਬਹੁਤ ਸਾਰੇ ਵਿਊਅਰ ਸਾਨੂੰ ਲਿਖਦੇ ਨੇ, ਉਹ ਕਹਿੰਦੇ ਨੇ ਜੀ ਬਾਈਕਾਟ ਚਲੋ ਟੀਵੀ ਤਾਂ ਇੱਕ ਟੁੱਟੇ ਨੂੰ ਅੱਗੋਂ ਤੋੜ ਦਿੱਤਾ, ਉਹਦੇ ਆਪਣੇ ਪੈਸਿਆਂ ਦਾ ਹੀ ਤੁਸੀਂ ਖਰੀਦਿਆ ਸੀ, ਵੀ ਇਹਦਾ ਕੀ ਕਰੋਗੇ ਕਿ ਜਿਹੜੇ ਉਹ 21 ਜਾਂ 20 ਫੌਜੀ ਮਰੇ ਨੇ, ਜਿਹੜੇ ਉਹਨਾਂ ਦੇ ਤਾਬੂਤ ਨੇ, ਕਾਫਨ ਨੇ, ਉਹ ਵੀ ਮੇਡ ਇਨ ਚਾਈਨਾ ਨੇ, ਕਿ ਵੀ ਹੁਣ ਤੁਸੀਂ ਉਹਨਾਂ ਨੂੰ ਵੀ ਜਿਹੜਾ ਫਿਰ ਘੜੀਸ ਕੇ ਲਿਆਓ। ਫਿਰ ਕਿਸੇ ਨੇ ਕਿਹਾ ਵੀ ਜੇ ਹੁਣ ਕਰਨਾ ਹੀ ਹੈ ਬਾਈਕਾਟ ਚਾਈਨਾ ਦੀ ਲਾਈਨ, ਤੇ ਸਭ ਤੋਂ ਪਹਿਲਾਂ ਜਿਹੜਾ ਵੱਲਭ ਭਾਈ ਪਟੇਲ ਦਾ ਬੁੱਤ ਲਾਇਆ ਗੁਜਰਾਤ ਦੇ ਵਿੱਚ, ਉਹ ਵੀ ਚੀਨ ਤੋਂ ਬਣ ਕੇ ਆਇਆ। ਪਹਿਲਾਂ ਤਾਂ ਬੁੱਤ ਤੋੜੋ, ਜਿਹੜਾ ਮੋਦੀ ਕਹਿੰਦਾ ਜੀ ਦੇਖੋ ਅਸੀਂ ਸਟੈਚੂ ਆਫ ਲਿਬਰਟੀ ਤੋਂ ਵੀ ਉੱਚਾ ਬੁੱਤ ਬਣਾ ਦਿੱਤਾ। ਸੋ ਕੁੱਲ ਮਿਲਾ ਕੇ ਜਿਹੜੀ ਇਹਨਾਂ ਦਾ ਫਰਾਡ, ਉਹਨਾਂ ਨੇ ਕਿਹਾ ਜੀ ਕੀ ਛੱਡੋਗੇ, ਆਪਣਾ ਆਲਾ ਦੁਆਲਾ ਦੇਖੋ ਸਭ ਕੁਛ ਹੈ। ਪਰ ਆਪਣੀ ਇੱਕ ਪਾਸੇ ਪਬਲਿਕ ਦੀ ਕੰਜ਼ੰਪਸ਼ਨ ਦੇ ਲਈ ਉਹਨਾਂ ਨੇ ਕਿਹਾ ਜੀ ਰੇਲਵੇ ਦੇ ਨਾਲ ਜਿਹੜੇ ਸਾਡੇ ਐਗਰੀਮੈਂਟ ਸੀ 2, ਉਹਨੂੰ ਅਸੀਂ ਜਿਹੜਾ ਉਹ ਕਰ ਦਿੱਤਾ। ਇਹਨਾਂ ਨੇ ਬਣਾਈ ਆ ਖਬਰ, ਚਾਈਨਾ ਟੂ ਲੂਜ਼ 2 ਇੰਡੀਅਨ ਪਬਲਿਕ ਸੈਕਟਰ ਟੈਂਡਰਸ ਆਫਟਰ ਗਲਵਾਨ ਵੈਲੀ ਕਲੈਸ਼, ਕਿ ਇਹ ਜਿਹੜੇ ਪਬਲਿਕ ਸੈਕਟਰ ਦੇ ਵਿੱਚ ਇਹਨਾਂ ਨੇ ਸਾਈਨ ਕੀਤੇ ਹੋਏ ਸੀ ਚਾਈਨੀਜ਼ ਕੰਪਨੀਜ਼ ਦੇ ਨਾਲ। 2 large public sector undertakings are on the verge of cancelling contracts given to Chinese companies, including some linked to the People's Liberation Army, ਜਿਨ੍ਹਾਂ ਨੇ ਸਾਡੇ 20 ਸੋਲਜਰ ਮਾਰ ਦਿੱਤੇ ਨੇ। ਹੁਣ ਜ਼ਾਹਰ ਹੈ ਕਿ ਇਹ ਵੱਖਰੀ ਗੱਲ ਹੋਏਗੀ ਕਿ
ਇੰਟਰਨੈਸ਼ਨਲ ਟ੍ਰੇਡ ਐਗਰੀਮੈਂਟਸ ਨੂੰ ਬਿਨਾਂ ਕਾਰਨ ਤੋਂ ਤੁਸੀਂ ਇਵੇਂ ਕੱਢ ਵੀ ਨਹੀਂ ਸਕਦੇ। ਹੋ ਸਕਦਾ ਚਾਈਨਾ ਫਿਰ ਆਪਣੇ ਢੰਗ ਨਾਲ ਇਹਨਾਂ ਦੇ ਨਾਲ ਡੀਲ ਕਰੇ, ਪਰ ਮੈਂ ਸਮਝਦਾ ਵੀ ਜੇ ਇੱਕ ਪਾਸੇ ਰਸ਼ੀਆ ਨੂੰ ਵਿਚਕਾਰ ਬਿਠਾ ਕੇ ਚਾਈਨਾ ਦੇ ਨਾਲ ਇੰਡੀਆ ਨੇ ਇਹ ਡਿਸਕਸ ਕਰਨਾ ਹੈ ਕਿ ਜੀ ਪੋਲੀਟੀਕਲ, ਇਕਨੋਮਿਕਲ ਔਰ ਕੋਵਿਡ-19 ਇਹਨੂੰ ਅਸੀਂ ਕਿਵੇਂ ਨਿਬੜਨਾ, ਤੇ ਇਹ ਫਿਰ ਜਿਹੜੀ ਸਾਰੀ ਬਾਈਕਾਟ ਲਾਈਨ ਦੇ ਥੱਲੇ ਜਿਹੜੀ ਡਰਾਮੇਬਾਜ਼ੀ ਹੈ ਇਹ ਵੀ ਇੱਕ ਪੋਲੀਟੀਕਲ ਸਟੰਟ ਹੈ। ਇਸ ਤੋਂ ਬਿਯੋਂਡ ਇਸ ਦਾ ਹੋਰ ਕੋਈ ਮਤਲਬ ਨਹੀਂ ਹੈ। ਔਰ ਹੁਣ ਜਿਹੜੇ ਫੈਕਟ ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਦੋ ਦਿਲਚਸਪ ਗੱਲਾਂ ਦੇ ਉੱਤੇ ਅਮਰੀਕਾ ਦੇ ਵਿੱਚ ਚਰਚਾ ਹੈ ਇਸ ਵੇਲੇ। ਸਾਰਾ ਉਹਨਾਂ ਦਾ ਮੀਡੀਆ, ਪ੍ਰਿੰਟ ਮੀਡੀਆ ਵੀ ਔਰ ਉਹਨਾਂ ਦਾ ਇਲੈਕਟ੍ਰੋਨਿਕ ਮੀਡੀਆ ਵੀ ਔਰ ਜ਼ਾਹਰ ਹੈ ਸੋਸ਼ਲ ਮੀਡੀਆ ਵੀ, ਉਹ ਪੂਰਾ ਇਹੀ ਟ੍ਰੈਫਿਕ ਚੱਲ ਰਿਹਾ। ਇੱਕ ਤਾਂ ਪੋਜ਼ਿਟਿਵ ਤੇ ਉਹ ਮੈਂ ਗੱਲ ਸ਼ੁਰੂ ਕਰਾਂ ਕਿ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ 6.5 ਲੱਖ ਅਮਰੀਕਨ ਉਹਨਾਂ ਬੱਚਿਆਂ ਨੂੰ ਇੱਕ ਪਲਾਨ ਜਿਹਨੂੰ ਡਾਕਾ ਦਾ ਨਾਂ ਦਿੱਤਾ ਗਿਆ ਸੀ ਕਿ ਜਿਨ੍ਹਾਂ ਦੇ ਪੇਰੈਂਟਸ ਭਾਵੇਂ ਇਲੀਗਲੀ ਆਏ ਲੇਕਿਨ ਉਹਨਾਂ ਦੇ ਅੱਗੋਂ ਬੱਚੇ ਔਰ ਉਹਨਾਂ ਦੇ ਬੱਚੇ ਉਹਨਾਂ ਦੇ ਲਈ ਓਪਰਚੁਨਿਟੀ ਸੀ ਕਿ ਉਹ ਜੇ ਐਜੂਕੇਸ਼ਨ ਲੈ ਰਹੇ ਨੇ ਔਰ ਦੂਸਰਾ ਕਰ ਰਹੇ ਨੇ ਤੇ ਉਹਨਾਂ ਨੂੰ ਅਮਰੀਕਾ ਚੋਂ ਕੱਢਿਆ ਨਹੀਂ ਜਾਏਗਾ ਔਰ ਗ੍ਰੈਜੂਅਲੀ ਜ਼ਾਹਰ ਹੈ ਲੌਂਗ ਟਰਮ ਉਹਨਾਂ ਦੀ ਸਿਟੀਜ਼ਨਸ਼ਿਪ ਦਾ ਰਾਹ ਪੱਧਰਾ ਕੀਤਾ ਜਾਏਗਾ। ਸੋ ਉਹਨੂੰ ਟਰੰਪ ਨੇ ਬਿਲਕੁਲ ਖਾਰਜ ਕਰਕੇ, ਕਿਉਂਕਿ ਟਰੰਪ ਨੇ ਦੂਸਰੇ ਕੈਂਪੇਨ 'ਚ ਵੀ ਜਾਣਾ ਔਰ ਆਲਰੇਡੀ ਇਮੀਗ੍ਰੈਂਟਸ ਦੇ ਖਿਲਾਫ ਨਫ਼ਰਤ, ਇਸਲਾਮ ਦੇ ਖਿਲਾਫ ਇਸਲਾਮੋਫੋਬੀਆ, ਇਹ ਸਾਰੇ ਇਹਦੇ ਪਹਿਲੀ ਕੈਂਪੇਨ ਦਾ ਹਿੱਸਾ ਸੀ। ਸੋ ਇਸ ਦੇ ਉੱਤੇ ਟਰੰਪ ਨੇ ਸਖਤ ਲਾਈਨ ਲਈ ਹੋਈ ਸੀ ਔਰ ਇੱਕ ਦੋ ਸਟੇਟਾਂ ਦੇ ਵਿੱਚ ਸ਼ਾਇਦ ਲੁਈਜ਼ੀਆਨਾ ਜਾਂ ਦੂਜੇ 'ਚ ਜਿੱਥੇ ਕੇਸ ਲੂਜ਼ ਕੀਤਾ ਡਾਕਾ ਵਾਲਿਆਂ ਨੇ ਔਰ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਸੀ। ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਤੇ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਹੈ ਕਿ ਇਹ ਟਰੰਪ ਦਾ ਆਰਡਰ ਇਲੀਗਲ ਹੈ। ਸੋ ਜ਼ਾਹਰ ਹੈ ਪਹਿਲਾਂ ਤਾਂ ਅਸੀਂ 6.5 ਲੱਖ ਦੇ ਕਰੀਬ ਉਹ ਸਾਰੇ ਜਿਨ੍ਹਾਂ ਨੇ ਸਾਹ ਰੁਕੇ ਹੋਏ ਸੀ ਕਿ ਭਾਈ ਕੀ ਬਣੇਗਾ, ਕਿਉਂਕਿ ਸੁਪਰੀਮ ਕੋਰਟ ਦੇ ਡਿਸੀਜਨ ਦੇ ਉੱਤੇ ਹੀ ਇਹ ਗੱਲ ਖੜੀ ਸੀ। ਸੋ ਇਹ ਇੱਕ ਪੋਜ਼ਿਟਿਵ ਗੱਲ ਹੈ ਉਹਨਾਂ ਦੇ ਲਈ। ਔਰ ਨਾਲ ਦੀ ਨਾਲ ਪ੍ਰੈਜ਼ੀਡੈਂਟ ਟਰੰਪ ਨੇ ਟਵੀਟ ਕੀਤਾ ਕਿ ਸੁਪਰੀਮ ਕੋਰਟ, ਵਾਈ ਸੁਪਰੀਮ ਕੋਰਟ ਡੋਂਟ ਲਾਈਕਸ ਮੀ, ਨਹੀਂ ਵੀ ਲਾਈਕ ਤੇ ਉਹ ਸਾਕ ਹੈ। ਗੱਲ ਤਾਂ ਇਹ ਹੈ ਕਿ ਵੀ ਹੁਣ ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਇਸ ਵੇਲੇ ਜੱਜਿਸ ਨੇ ਕੰਜ਼ਰਵੇਟਿਵ ਸਾਈਡ ਵੱਲ ਜ਼ਿਆਦਾ ਨੇ। ਔਰ ਇਹ ਦੂਸਰਾ ਫੈਸਲਾ ਹੈ ਜਿਹੜਾ ਇਹਨਾਂ 3-4 ਦਿਨਾਂ ਦੇ ਵਿੱਚ ਆਇਆ। 3-4 ਦਿਨ ਪਹਿਲਾਂ ਇੱਕ ਫੈਸਲਾ ਜਿਹਦੇ ਥੱਲੇ ਸੁਪਰੀਮ ਕੋਰਟ ਨੇ LGBT ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਟਰਾਂਸਸੈਕਸ਼ੂਅਲ ਜਾਂ ਹੋਮੋਸੈਕਸ਼ੂਅਲ ਜਾਂ ਲੈਸਬੀਅਨ ਜਾਂ ਟਰਾਂਸਜੈਂਡਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਇਹ ਨੇ ਉਹਨਾਂ ਦੇ ਨੌਕਰੀਆਂ ਦੇ ਉੱਤੇ ਔਰ ਉਹਨਾਂ ਦੇ ਜਿਹੜੇ ਦੂਜੇ ਰਾਈਟਸ ਨੇ ਉਹ ਮਹਿਫੂਜ਼ ਰਹਿਣ। ਇਸ ਦੇ ਲਈ ਸੁਪਰੀਮ ਕੋਰਟ ਨੇ ਜਿਹੜਾ ਆਰਡਰ ਪਾਸ ਕੀਤਾ ਸੀ, ਇਹ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਲਈ, ਕਿਉਂਕਿ ਇਹ ਜਦੋਂ ਅਮਰੀਕਾ ਦੇ ਵਿੱਚ ਜਿਹੜੀ ਕੰਸਟੀਚੁਐਂਸੀ ਨੂੰ ਇਹ ਕੇਟਰ ਕਰਦੇ ਨੇ, ਜਿਹੜੀ ਕੰਜ਼ਰਵੇਟਿਵ ਸੁਸਾਇਟੀ ਦੇ ਨਾਂ ਥੱਲੇ, ਬਾਈਬਲ ਬੈਲਟ ਦੇ ਨਾਂ ਥੱਲੇ, ਉੱਥੇ ਉਹ LGBT ਹੋਣ, ਇਮੀਗ੍ਰੈਂਟਸ ਹੋਣ, ਦੂਸਰੇ ਧਰਮ ਹੋਣ, ਉਹਨਾਂ ਦੇ ਲਈ ਇੱਕ ਨਫ਼ਰਤ ਦਾ ਇੱਕ ਮਾਹੌਲ ਹੈ। ਉਹ ਇਹਨਾਂ ਦੇ ਇਸ ਬੈਲਟ ਨੂੰ ਤੁਸੀਂ ਇਹਨਾਂ ਦੇ ਅਮਰੀਕਾ ਦੇ ਹਿੰਦੂ ਤਾਂ ਵੀ ਵਾਂਗ ਬਾਈਬਲ ਬੈਲਟ ਤੁਸੀਂ ਕਹਿ ਸਕਦੇ ਹੋ। ਸੋ ਇਹ ਇੱਥੇ ਔਰ ਈਵਨ ਐਬੋਰਸ਼ਨ ਦੇ ਮੁੱਦੇ ਤੇ ਵੀ ਜਦੋਂ ਇਸੇ ਲਈ ਇਹ ਜਿਹੜੇ ਇਹਨਾਂ ਦੇ ਕੰਜ਼ਰਵੇਟਿਵ ਔਰ ਟੂ ਕੰਜ਼ਰਵੇਟਿਵ ਲਾਈਨ ਵਾਲੇ ਜਾਂਦੇ ਨੇ ਉਹ ਬਹੁਤ ਹਾਰਡ ਲਾਈਨ ਲੈਂਦੇ ਨੇ। ਹਾਲਾਂ ਨਿੱਜੀ ਜ਼ਿੰਦਗੀਆਂ ਦੇ ਵਿੱਚ ਕਿੰਨਿਆਂ ਦੇ ਕਿੰਨੇ ਸਕੈਂਡਲ ਸਾਹਮਣੇ ਆਉਂਦੇ ਨੇ, ਉੱਥੇ ਕੋਈ ਮੋਰੈਲਿਟੀ ਜਾਂ ਇਖਲਾਕ ਜਾਂ ਮਜ਼ਹਬ ਕੀ ਸਿਖਾਉਂਦਾ ਹੈ ਤੇ ਤੁਹਾਡੀ ਕੀ ਲਾਈਫ ਹੈ ਉਹ ਨਹੀਂ ਹੈ। ਪਰ ਇੱਥੇ ਵੀ ਪੋਲਿਟਿਕਸ ਦਾ ਪੋਲਿਟਿਕਸ ਹੀ ਹੈ ਵੀ ਤੁਸੀਂ ਕਿਹੜਾ ਸੌਦਾ ਵੇਚਣਾ ਹੈ। ਸੋ ਮੇਰਾ ਖਿਆਲ ਹੈ ਵੀ LGBT ਵਾਲੇ 'ਚ ਵੀ ਇੱਕ ਸੈਟਬੈਕ ਸੀ, ਪਰ ਇਸ ਡਾਕਾ ਦੇ ਮੁੱਦੇ ਤੇ ਜਿਹਨੂੰ ਲੈ ਕੇ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਟਾਊਨ ਨੂੰ ਦੌੜਨਾ ਸੀ ਆਉਣ ਵਾਲੇ ਪੀਰੀਅਡ 'ਚ ਕਿ ਭਾਈ ਦੇਖੋ ਮੈਂ ਕਿੰਨੀ ਸਖਤ ਲਾਈਨ ਲਈ। ਸੋ ਇੱਕ ਪਾਰਟ ਤਾਂ ਇਹ ਹੈ ਜਿਹੜਾ ਇਸ ਵੇਲੇ ਚਰਚਾ ਦਾ ਵਿਸ਼ਾ। ਦੂਸਰਾ, ਬੇਸ਼ੱਕ ਸਾਡੇ ਖਿੱਤੇ 'ਚ ਘਰ ਘਰ ਭੇਤੀ ਲੰਕਾ ਢਾਏ ਇਹ ਟਰਮ ਯੂਜ਼ ਕੀਤੀ ਜਾਂਦੀ ਹੈ ਕਿਉਂਕਿ ਲੰਕਾ 'ਚ ਰਾਵਣ ਦੀ ਡਿਫੀਟ ਦਾ ਵੱਡਾ ਕਾਰਨ ਉਹਦਾ ਭਰਾ ਹੀ ਬਣਿਆ ਵਿਭੀਸ਼ਣ, ਕਿਉਂਕਿ ਉਹਦੇ ਕੋਲ ਜਿਵੇਂ ਇਹਨਾਂ ਦੀ ਕਹਾਣੀ ਹੈ ਸੀਕ੍ਰੇਟ ਸੀ ਕਿ ਉਹਨੇ ਮੌਤ ਨੂੰ ਬੰਨਿਆ ਹੋਇਆ ਤੇ ਜੇ ਰਾਵਣ ਦੀ ਧੁੰਨੀ ਦੇ ਵਿੱਚ ਤੀਰ ਵੱਜੇ ਤੇ ਫੇਰ ਹੀ ਰਾਵਣ ਮਰਦਾ। ਇਹ ਭੇਤ ਵਿਭੀਸ਼ਣ ਨੇ ਰਾਮਚੰਦਰ ਜੀ ਨੂੰ ਦੱਸਿਆ ਔਰ ਉਹਦੇ ਥੱਲੇ ਉਹਨਾਂ ਨੇ ਮਾਰਿਆ। ਵੱਖਰੀ ਗੱਲ ਹੈ ਕਿ ਮੁੱਢੇ ਜਿਹੜਾ ਉਹਦੇ ਪੱਲੇ ਵੀ ਕੀ ਪਿਆ, ਰਾਦਰ ਇੱਕ ਜਿਹਨੂੰ ਕਹੋ ਕਿ ਲੋਕ ਫੋਕ ਲੋਰ ਦੇ ਵਿੱਚ ਇੱਕ ਗਦਾਰੀ ਦੀ ਗੱਲ ਆਈ। ਪਰ ਇਹਦੇ ਤੋਂ
ਇੱਕ ਗੱਲ ਜ਼ਾਹਰ ਹੁੰਦੀ ਹੈ ਵੀ ਜਿਹੜਾ ਤੁਹਾਡਾ ਸਭ ਤੋਂ ਵਿਸ਼ਵਾਸ ਪਾਤਰ ਹੁੰਦਾ ਹੈ, ਜਦੋਂ ਉਹ ਤੁਹਾਨੂੰ ਬਿਟਰੇ ਕਰਦਾ ਹੈ ਜਾਂ ਉਹ ਤੁਹਾਡੇ ਨਾਲ ਗੱਦਾਰੀ ਕਰਦਾ ਹੈ ਜਾਂ ਉਹ ਤੁਹਾਡੇ ਖਿਲਾਫ ਹੁੰਦਾ ਹੈ, ਫਿਰ ਜਿੰਨਾ ਨੁਕਸਾਨ ਉਹ ਕਰ ਸਕਦਾ ਹੈ ਉਨਾ ਕੋਈ ਹੋਰ ਨਹੀਂ ਕਰਦਾ। ਜੌਨ ਬੋਲਟਨ ਅਮਰੀਕਾ ਦੇ ਵਿੱਚ, ਹਾਲਾਂ ਜੌਨ ਬੋਲਟਨ ਆਪਣੇ ਕਿਸਮ ਦਾ ਇੱਕ ਸਿਨਿਕਲ ਕਿਸਮ ਦਾ ਬੰਦਾ ਹੈ, ਪਰ ਜੌਨ ਬੋਲਟਨ ਉਹ ਬੰਦਾ ਹੈ ਜਿਹੜਾ ਕੁਝ ਲਗਭਗ 1 ਸਾਲ ਉਹਦੇ ਟਰੰਪ ਦੇ ਪੀਰੀਅਡ ਦੇ ਸਿਕਿਉਰਿਟੀ ਐਡਵਾਈਜ਼ਰ ਵੀ ਰਿਹਾ, ਔਰ ਇਸ ਦਾ ਜਿਹੜਾ ਸਫਰ ਹੈ ਵਿਦਨ ਦਾ ਰਿਪਬਲਿਕਨ ਪਾਰਟੀ ਦੇ ਕਲੋਜ਼, ਉਹ ਪ੍ਰੈਜ਼ੀਡੈਂਟ ਰੀਗਨ ਦੇ ਵੇਲੇ ਵੀ ਰਿਹਾ, ਸੀਨੀਅਰ ਬੁਸ਼ ਦੇ ਵੇਲੇ ਵੀ ਰਿਹਾ, ਜੂਨੀਅਰ ਬੁਸ਼ ਦੇ ਵੇਲੇ, ਖਾਸ ਤੌਰ ਤੇ ਜਦੋਂ ਇਰਾਕ ਦੇ ਉੱਤੇ ਹਮਲਾ ਕਰਦਾ 2003 ਚ ਬੁਸ਼, ਉਦੋਂ ਜਿਹੜਾ ਜੌਨ ਬੋਲਟਨ ਐਂਬੈਸਡਰ ਸੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਮਰੀਕਾ ਦਾ। ਔਰ ਇਸ ਸਾਰੇ ਦੌਰ ਚ ਔਰ ਜ਼ਾਹਰ ਹੈ ਟਰੰਪ ਨੇ ਵੀ ਉਹਨੂੰ ਰੱਖਿਆ, ਹਾਲਾਂ ਸਾਲ ਦੇ ਵਿੱਚ ਉਹਨੂੰ ਜਿਹੜਾ ਕੱਢਣ ਤੱਕ ਨੌਬਤ ਆਈ ਜਾਂ ਉਹਦੇ ਕਹਿਣ ਮੁਤਾਬਕ ਉਹਨੇ ਆਪ ਹੀ ਰਿਜ਼ਾਈਨ ਕੀਤਾ। ਹੁਣ ਜਿਹੜੀ ਕਿਤਾਬ ਜੌਨ ਬੋਲਟਨ ਦੀ ਬੜੀ ਚਰਚਾ ਦਾ ਵਿਸ਼ਾ ਸੀ ਔਰ ਆਉਣ ਵਾਲੇ 2-3 ਦਿਨ ਬਾਅਦ ਹੀ ਉਹ ਆ ਰਹੀ ਹੈ, ਔਰ ਉਸ ਕਿਤਾਬ ਦਾ ਨਾਂ ਹੈ ਦ ਰੂਮ ਵੇਅਰ ਇਟ ਹੈਪਨਡ। ਇਹ ਜੌਨ ਬੋਲਟਨ ਨੈਸ਼ਨਲ ਸਿਕਿਉਰਿਟੀ, ਦ ਰੂਮ ਵੇਅਰ ਇਟ ਹੈਪਨਡ, ਇਹ ਕਿਤਾਬ ਦਾ ਨਾਂ। ਹੁਣ ਇਹਦੇ ਚ ਉਹ ਭੇਤ ਦੀਆਂ ਗੱਲਾਂ ਨੇ ਜੋ ਉਹਨੇ ਦੇਖੀਆਂ, ਕਿਉਂਕਿ ਬਹੁਤ ਕਲੋਜ਼ ਸੀ, ਇਨਸਾਈਡਰ ਸੀ, ਔਰ ਇਹਨੂੰ ਰੋਕਣ ਦੇ ਲਈ ਕਿ ਕਿਤਾਬ ਪਬਲਿਸ਼ ਨਾ ਹੋਏ ਜਿਹੜਾ ਬਹੁਤ ਯਤਨ ਕੀਤਾ। ਹੁਣ ਇੱਕ ਲਾਸਟ ਮਿਨਟ ਐਫਰਟ ਹੈ ਟਰੰਪ ਐਡਮਿਨਿਸਟ੍ਰੇਸ਼ਨ ਦਾ ਕਿ ਇਹਨੂੰ, ਪਰ ਆਲਰੇਡੀ ਉਸ ਕਿਤਾਬ ਦੀਆਂ ਹਜ਼ਾਰਾਂ ਕਾਪੀਆਂ ਛਪ ਕੇ ਦੁਨੀਆ ਭਰ ਚ ਨੇ। ਸਾਰੇ ਜਿੰਨੇ ਇਹਨਾਂ ਦੇ ਮੀਡੀਆ ਆਊਟਲੈਟ ਜਿਵੇਂ ਵਾਸ਼ਿੰਗਟਨ ਪੋਸਟ ਹੈ ਜਾਂ ਨਿਊਯਾਰਕ, ਸਭ ਦੇ ਕੋਲ ਹੈ, ਔਰ ਆਲਰੇਡੀ ਉਸ ਕਿਤਾਬ ਵਿਚਲੇ ਐਕਸਰਪਟਸ ਉਹ 4 ਚੁਫੇਰੇ ਨੇ। ਹਾਲਾਂਕਿ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਵੀ ਜਾਂ ਵੈਸਟਰਨ ਵਰਲਡ ਚ ਕਿਸੇ ਗੱਲ ਨੂੰ ਵੀ ਜਦੋਂ ਕਿਤਾਬ ਕੋਈ ਲਿਖਦਾ ਹੈ, ਪਹਿਲਾਂ ਕਿਸੇ ਦੇ ਕਲੋਜ਼ ਰਿਹਾ ਹੁੰਦਾ ਹੈ, ਫਿਰ ਕੁਛ ਨਾ ਕੁਛ ਉਹ ਰੱਖ ਲੈਂਦਾ ਹੈ, ਇੱਕ ਸੈਂਸੇਸ਼ਨ ਕ੍ਰੀਏਟ ਕੀਤੀ ਜਾਂਦੀ ਹੈ, ਔਰ ਉਹ ਫਿਰ ਉਹਦੀ ਟਾਈਮਿੰਗ ਚੁਣੀ ਜਾਂਦੀ ਹੈ ਕਿ ਵੀ ਉਹ ਕਿਤਾਬ ਨੇ ਆਣਾ, ਔਰ ਉਹਦੇ ਚੋਂ ਚੀਜ਼ ਵਿਕਦੀ ਹੈ। ਔਰ ਜ਼ਾਹਰ ਹੈ ਕਿ ਉਹ ਅਮਰੀਕਾ ਦੇ ਵਿੱਚ ਜਾਂ ਯੂਰਪ ਦੇ ਵਿੱਚ ਉਹ ਸੈਕਸ ਸਕੈਂਡਲ ਹੋਣ, ਅਮਰੀਕਾ 'ਚ ਅਸੀਂ ਕਲਿੰਟਨ ਈਰਾ 'ਚ ਮੋਨਿਕਾ ਲੈਵਿੰਸਕੀ ਦਾ ਵਾਕਿਆ ਦੇਖਦੇ ਕਿ ਕਿਵੇਂ ਇੱਕ ਯੰਗ ਇੰਟਰਨ ਸਟੂਡੈਂਟ ਔਰ ਕਿਵੇਂ ਉਹ ਸਾਰੇ ਨੇ ਕੀ ਹਾਲਾਤ ਕ੍ਰੀਏਟ ਕੀਤੇ, ਉਹਨੇ ਕਿਹਦੇ 'ਚ ਕਨਫਾਈਡ ਕੀਤੀ ਗੱਲ ਆਪਣੀ ਫਰੈਂਡ ਦੇ ਵਿੱਚ, ਫਿਰ ਉਹ ਪੂਰੀ ਹੀਅਰਿੰਗ ਹੋਈ, ਕਲਿੰਟਨ ਇੰਪੀਚ ਵੀ ਹੋਇਆ, ਫਿਰ ਉਹ ਜਿਹੜੇ ਅਮਰੀਕਨ ਨੇ ਜਾਂ ਦੂਜੇ ਨੇ ਚਸਕੇ ਲੈ ਕੇ ਉਹਨਾਂ ਸਾਰਿਆਂ ਨੂੰ ਪੜ੍ਹਦੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੌਨ ਬੋਲਟਨ ਦਾ ਜਿਹੜੀ ਟਾਈਮਿੰਗ ਹੈ ਸਾਰੀ ਐਨ ਜਦੋਂ ਇਲੈਕਸ਼ਨ ਬਿਡ ਹੈ ਸੈਕੰਡ ਟਰਮ, ਔਰ ਜਦੋਂ ਕਿ ਈਵਨ ਟਰੰਪ ਘਿਰਿਆ ਹੋਇਆ ਕਈ ਮਾਮਲਿਆਂ 'ਚ, ਕੋਵਿਡ-19 ਦੇ ਥੱਲੇ ਵੀ ਮਿਸ ਹੈਂਡਲਿੰਗ ਦੀ ਗੱਲ ਹੈ, ਪਰ ਕਿਉਂਕਿ ਜਿਸ ਸਬਜੈਕਟ ਤੇ ਅਸੀਂ ਗੱਲ ਕਰ ਰਹੇ ਹਾਂ ਮੈਂ ਉਹਦੇ ਤੇ ਜੇ ਫੋਕਸ ਰੱਖਾਂ ਕਿ ਇਸ ਕਿਤਾਬ ਦੇ ਹਵਾਲੇ ਨਾਲ ਜਿਹੜੀ ਖਾਸ ਗੱਲ ਉਹਨੇ ਜੌਨ ਬੋਲਟਨ ਨੇ ਕਹੀ ਹੈ ਅਮਰੀਕਾ ਔਰ ਚਾਈਨਾ ਦੀ ਰਿਲੇਸ਼ਨਸ਼ਿਪ, ਕਿ ਭਾਈ ਜਦੋਂ G20 ਦੀ ਮੀਟਿੰਗ ਹੁੰਦੀ ਹੈ ਯੂਰਪ 'ਚ ਤੇ ਉਦੋਂ ਟਰੰਪ ਨੇ ਇਹ ਗੱਲ ਸ਼ੀ ਜਿਨਪਿੰਗ ਨੂੰ ਕਹੀ ਕਿ ਭਾਈ ਇਸ ਤਰ੍ਹਾਂ ਕਰੋ ਵੀ ਸਾਡੇ ਬੜੀ ਸਟਰੋਂਗ ਫਾਰਮਰ ਲੌਬੀ ਹੈ ਤੇ ਤੁਸੀਂ ਸਾਡੀ ਸੋਇਆਬੀਨ ਵੀਟ ਜਿਹੜੀ ਉਸ ਬੈਲਟ ਹੁੰਦੀ ਹੈ ਉਹਨੂੰ ਖਰੀਦ ਲਓ, ਕਿਉਂਕਿ ਇਹ ਜਿਹੜਾ ਮੇਰੀ ਰੀਬਿਲਡ ਦੇ ਵਿੱਚ ਜਿਹੜਾ ਹੈ ਇਹ ਹੈਲਪਫੁਲ ਹੋਏਗਾ। ਹੁਣ ਇਹ ਇੱਕ ਬੜਾ ਸੀਰੀਅਸ ਚਾਰਜ ਹੈ, ਇੱਕ ਤਾਂ ਇਸ ਪੱਖੋਂ ਕਿ ਪਹਿਲਾਂ ਹੀ ਜਿਹੜੀ ਇੰਪੀਚਮੈਂਟ ਪ੍ਰੈਜ਼ੀਡੈਂਟ ਟਰੰਪ ਦੀ ਹੋਈ ਉਹਦੇ ਜਿਹੜਾ ਇਸ਼ੂ ਸੀ ਉਹ ਯੂਕਰੇਨ ਦਾ ਸੀ ਕਿ ਕਿਵੇਂ ਯੂਕਰੇਨ ਦੀ ਮਿਲਟਰੀ ਏਡ ਰੋਕ ਲਈ ਟਰੰਪ ਨੇ, ਔਰ ਫਿਰ ਉਹਨੂੰ ਇਹ ਕਿਹਾ ਕਿ ਵੀ ਜੋ ਬਾਈਡਨ ਜਿਹੜਾ ਉਹਦਾ ਰਾਈਵਲ ਹੋਣਾ ਹੈ ਔਰ ਉਹਦਾ ਲੜਕਾ, ਕਿਉਂਕਿ ਉਹ ਟ੍ਰੇਡ ਵਪਾਰ ਕਰਦੇ ਨੇ, ਇਹ ਹੈ ਤਾਂ ਸਾਰੇ ਵਪਾਰੀ ਨੇ ਆਪਣੇ ਕਿਸਮ ਦੇ, ਈਵਨ ਪਹਿਲੇ ਪੀਰੀਅਡ ਜਿਹੜਾ ਬੁਸ਼ ਪਿਓ ਪੁੱਤਰ ਵੀ ਸੀ, ਇਹਨਾਂ ਦੇ ਸਾਰੇ ਜਿਹੜੀ ਮਿਡਲ ਈਸਟ ਦੀਆਂ ਕੰਪਨੀਆਂ ਨੇ ਜੋ ਆਇਲ ਦੀ, ਕਰੂਡ ਆਇਲ ਔਰ ਦੂਜਾ ਉਹ ਸਭ ਵੱਡੇ ਹਿੱਸੇਦਾਰ ਨੇ। ਚਿਹਰੇ ਇੱਕ ਪਾਸੇ ਹੋਰ ਨੇ, ਅੰਦਰ ਇਹ ਹੋਰ ਪਾਰਟ ਹੁੰਦਾ ਇਹਨਾਂ ਦੀਆਂ ਵੱਡੀਆਂ ਡੀਲ। ਡਿਕ ਚੇਨੀ ਜਿਹੜਾ ਵਾਈਸ ਪ੍ਰੈਜ਼ੀਡੈਂਟ ਸੀ ਜੂਨੀਅਰ ਬੁਸ਼ ਦੇ ਨਾਲ, ਬਹੁਤ ਵੱਡਾ ਉਹਨਾਂ ਦਾ ਸਾਰਾ ਵਪਾਰ ਹੀ ਅਰਬ ਦੇਸ਼ਾਂ ਦੇ ਨਾਲ ਸੀ। ਸੋ ਇੱਕ ਪਾਸੇ ਲੋਕਾਂ 'ਚ ਨਫ਼ਰਤ ਸੀ 9/11 ਨੂੰ ਲੈ ਕੇ ਤੇ ਇਹ ਆਪਣੇ ਵਪਾਰਕ ਇੰਟਰਸਟ ਵੀ ਅੱਗੇ ਤੋਰ ਰਹੇ ਸੀ। ਇਸੇ ਤਰ੍ਹਾਂ ਜੇ ਹੁਣ ਇਹ ਹੁੰਦਾ ਜੀ ਅਫਗਾਨਿਸਤਾਨ 'ਚ $300 ਬਿਲੀਅਨ ਅਸੀਂ ਖਰਚ ਦਿੱਤਾ ਜਾਂ ਸੀਰੀਆ 'ਚ ਇੰਨਾ ਖਰਚ ਦਿੱਤਾ, ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਉਹ ਫੌਜੀਆਂ ਦੀਆਂ ਤਨਖਾਹਾਂ ਤਾਂ ਉਹਦੇ 'ਚ ਥੋੜੀਆਂ ਹੀ ਹੁੰਦੀਆਂ ਨੇ। ਉੱਥੇ ਜਿਹੜਾ ਰੀਬਿਲਡਿੰਗ ਦੇ ਨਾਂ ਥੱਲੇ ਜੋ ਹੁੰਦਾ ਆਪਣੇ ਹੀ
ਜਿਹੜੇ ਯਾਰ ਬੇਲੀ ਹੁੰਦੇ ਨੇ ਉਹਨਾਂ ਨੂੰ ਹੀ ਕੰਟਰੈਕਟ ਦਿੱਤੇ ਹੁੰਦੇ ਨੇ। ਇਹ ਵੀ ਬਹੁਤ ਵੱਡਾ ਅਪਰ ਲੈਵਲ ਇੱਕ ਐਲੀਟ ਬਿਜ਼ਨਸ ਹੈ ਜਿਹਦੇ ਚ ਵਾਰ ਕ੍ਰੀਏਟ ਕਰਨਾ, ਵਾਰ ਚੋਂ ਮਫਾਦ ਕੀ ਕੱਢਣਾ। ਲੇਕਿਨ ਇਸ ਮਾਮਲੇ ਚ ਟਰੰਪ ਦੀ ਇੰਪੀਚਮੈਂਟ ਹੋਈ, ਇਹ ਸਾਹਮਣੇ ਆਇਆ ਕਿ ਬਈ ਤੁਸੀਂ ਫੋਰਨ ਗਵਰਨਮੈਂਟ ਦੇ ਨਾਲ ਡੀਲ ਕਰ ਰਹੇ ਹੋ। ਪੁਤਿਨ ਬਾਰੇ ਬੇਸ਼ੱਕ ਇਹ ਗੱਲ ਨਹੀਂ ਕਿਤੇ ਸਾਬਤ ਹੋ ਸਕੀ, ਲੇਕਿਨ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਪੁਤਿਨ ਦੀ ਹੈਲਪ ਲਈ ਹੈ ਇਹਨੇ ਟਰੰਪ ਨੇ। ਜਿਵੇਂ ਉਸ ਬੀਬੀ ਕਲਿੰਟਨ ਦੇ ਖਿਲਾਫ ਹਿਲਰੀ ਕਲਿੰਟਨ, ਜਿਹਨੂੰ ਕਲਿੰਟਨ ਜਿਹੜੀ ਹਿਲਰੀ ਦਾ ਕਰੁੱਕ ਟਰੰਪ ਕਹਿੰਦੇ ਸੀ ਕਿ ਭਾਈ ਉਹਦੀ ਪਰਸਨਲ ਈਮੇਲਸ ਬ੍ਰੇਕ ਇਨ, ਕਿਉਂਕਿ ਸਾਰਾ ਹੀ ਅੱਜ ਕੱਲ ਡਾਟਾ ਤੁਹਾਡੇ ਕੋਲ ਪਿਆ ਹੈ, ਹੈਕਰ ਵੀ ਬੈਠੇ ਹੋਏ ਨੇ, ਹਕੂਮਤਾਂ ਦੇ ਕੋਲ ਇੱਕ ਦੂਜੇ ਦੀਆਂ ਰਿਪੋਰਟਾਂ ਵੀ ਹੁੰਦੀਆਂ ਨੇ। ਸੋ ਇਸ ਸਾਰੇ ਨੂੰ ਜਿਹੜਾ ਹੈ ਉਹਨੂੰ ਫਾਇਦਾ ਵੀ ਮਿਲਿਆ ਟਰੰਪ ਨੂੰ ਉਸ ਕੈਂਪੇਨ ਦੇ ਵੇਲੇ। ਹੁਣ ਇਹ ਖਬਰ ਜਿਹੜੀ ਜੌਨ ਬੋਲਟਨ ਨੇ ਇਸ ਕਿਤਾਬ ਰਾਹੀਂ ਦਿੱਤੀ ਹੈ, ਇਹਦਾ ਮਤਲਬ ਇਹ ਹੈ ਕਿ ਨੈਸ਼ਨਲ ਇੰਟਰਸਟ ਦਾ ਕੋਈ ਮੈਟਰ ਹੀ ਨਹੀਂ ਕਰਦਾ ਕਿ ਭਾਈ ਤੁਹਾਡਾ ਤੁਸੀਂ ਪੁਤਿਨ ਦੇ ਨਾਲ ਵੀ ਡੀਲ ਬਣਾਉਣ ਨੂੰ ਤਿਆਰ ਹੋ। ਜੇ ਤੁਹਾਡੇ ਰਾਈਵਲ ਬਾਰੇ ਤੁਹਾਨੂੰ ਜਾਣਕਾਰੀ ਦੇ, ਤੁਸੀਂ ਯੂਕਰੇਨ ਦੇ ਨਾਲ ਨੈਸ਼ਨਲ ਪਾਲਿਸੀ ਉਹ ਬਣਾ ਰਹੇ ਹੋ ਕਿ ਭਾਈ ਉਹ ਜਿਹੜਾ ਬਾਈਡਨ ਦੇ ਖਿਲਾਫ ਜਿਹੜਾ ਇਨਵੈਸਟੀਗੇਸ਼ਨ ਕਰਨ, ਸ਼ੀ ਜਿਨਪਿੰਗ ਤੋਂ ਤੁਸੀਂ ਮੰਗ ਰਹੇ ਹੋ ਕਿ ਇਹ ਸਾਰਾ ਕਰੋ। ਔਰ ਇਹ ਗੱਲ ਕੱਲੀ ਇੱਥੋਂ ਤੱਕ ਨਹੀਂ ਹੈ ਮਾਧੂ, ਜਿਵੇਂ ਅਸੀਂ ਦੇਖਦੇ ਹਾਂ ਕਿ ਮਾਈਕ ਪੋਂਪੀਓ ਜਿਹੜੇ ਇਸ ਵੇਲੇ ਹਵਾਈ ਦੇ ਵਿੱਚ ਪਿਛਲੇ ਦਿਨ ਉਹਨਾਂ ਨੇ ਗੱਲਬਾਤ ਕੀਤੀ ਹੈ ਚੀਨ ਦੇ ਨਾਲ, ਉਹਦੇ ਹਵਾਲੇ ਹਾਲਾਂ ਮਾਈਕ ਪੋਂਪੀਓ ਟਰੰਪ ਤੋਂ ਬਾਅਦ ਵੱਡਾ ਲਾਇਲਿਸਟ ਹੈ ਉਸ ਦਾ। ਪਰ ਜੌਨ ਬੋਲਟਨ ਨੇ ਇਸ ਕਿਤਾਬ 'ਚ ਮੈਂਸ਼ਨ ਕੀਤਾ ਹੈ ਕਿ ਵੀ ਹਾਲ ਇਹ ਸੀ ਟਰੰਪ ਦੀ ਓਵਰਆਲ ਵੀ ਜਿਹੜਾ ਮੈਂ ਸਮਝਦਾ ਵੀ ਕਾਫੀ ਹਾਰਮਫੁਲ ਵੀ ਹੋਏਗਾ। ਹਾਲਾਂ ਇਹ ਕੋਈ ਨਵੀਂ ਗੱਲ ਨਹੀਂ ਹੈ, ਅਸੀਂ ਅੱਗੇ ਵੀ ਮੈਂਸ਼ਨ ਕੀਤਾ ਸੀ ਕਿ ਜਦੋਂ ਮੋਦੀ ਇੱਥੇ ਵਾਈਟ ਹਾਊਸ 'ਚ ਆ ਕੇ ਮਿਲਿਆ ਟਰੰਪ ਨੂੰ ਔਰ ਦੂਜਾ ਤੇ ਚੀਨ ਦੀ ਗੱਲ ਚੱਲੀ ਤੇ ਟਰੰਪ ਨੇ ਉਹਨੂੰ ਕਿਹਾ ਕਿ ਯੂ ਨੀਡ ਨਾਟ ਵਰੀ, ਯੂ ਡੋਂਟ ਹੈਵ ਐਨੀ ਬਾਰਡਰ ਵਿਦ ਚਾਈਨਾ। ਹਾਂ, ਤੇ ਉਹਦੇ ਵੱਲ ਦੇਖੇ ਤੇ ਉਹ ਜਿਹੜੇ ਉਹਦੇ ਨਾਲ ਸੀ ਕਿ ਇਹਨੂੰ ਇਹ ਵੀ ਨਹੀਂ ਪਤਾ ਵੀ ਚੀਨ ਦਾ ਇੰਡੀਆ ਨਾਲ ਬਾਰਡਰ ਲੱਗਦਾ 3500 ਕਿਲੋਮੀਟਰ। ਹੁਣ ਇਹੀ ਜਿਹੜੀ ਜੌਨ ਬੋਲਟਨ ਦੀ ਕਿਤਾਬ ਚੋਂ, ਮੈਂ ਸਾਰੀਆਂ ਗੱਲਾਂ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਫਿਰ ਜਿਹਨਾਂ ਨੇ ਕਿਤਾਬ ਪੜ੍ਹਨੀ ਆ ਉਹਨਾਂ ਦਾ ਸਵਾਦ ਨਾ ਮਾਰਿਆ ਜਾਏ, ਪਰ ਜਦੋਂ ਪੁਤਿਨ ਦੇ ਨਾਲ ਗੱਲਬਾਤ ਕਰ ਰਿਹਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਵੀ ਫਿਨਲੈਂਡ ਤਾਂ ਤੁਹਾਡਾ ਇੱਕ ਸੂਬਾ ਹੀ ਹੈ ਨਾ, ਤੇ ਉਹਨੇ ਕਿਹਾ ਕਿ ਨਹੀਂ, ਫਿਨਲੈਂਡ ਇੱਕ ਇੰਡੀਪੈਂਡੈਂਟ ਮੁਲਕ ਹੈ। ਸੋ ਮਤਲਬ ਤੁਸੀਂ ਉਹ ਅੰਦਾਜ਼ਾ ਲਾਓ ਵੀ ਕਿਸ ਲੈਵਲ ਦੇ ਉੱਤੇ ਇਹ ਸਾਰੀ ਗੱਲਬਾਤ ਹੁੰਦੀ ਹੈ। ਪਰ ਗੱਲ ਮਾਈਕ ਪੋਂਪੀਓ ਦੇ ਹਵਾਲੇ ਨਾਲ ਜੌਨ ਬੋਲਟਨ ਕਹਿੰਦਾ ਹੈ ਕਿ ਭਾਈ ਇਹ ਇਸ ਹੱਦ ਤੱਕ ਚਲਾ ਗਿਆ। ਔਰ ਉਹਨੇ ਕਿਸੇ ਡਿਸਕਸ਼ਨ ਦੇ ਵਿੱਚ, ਜਦੋਂ ਕਿ ਹੁਣੇ ਸਿਕਿਉਰਿਟੀ ਐਡਵਾਈਜ਼ਰ ਸੀ ਅਜੇ, ਔਰ ਮਾਈਕ ਪੋਂਪੀਓ ਨੇ ਇੱਕ ਸਲਿੱਪ ਲਿਖ ਕੇ, ਕੋਈ ਡਿਸਕਸ਼ਨ ਚੱਲ ਰਹੀ ਸੀ, ਉਹਦਾ ਵੇਰਵਾ ਹੈਗਾ, ਮੈਂ ਉਹਦੇ ਬਹੁਤ ਨਹੀਂ ਜਾਵਾਂਗਾ, ਕਿ ਵੀ ਇਹ ਉਹਦੇ ਚ ਉਹਨੇ ਮਾਈਕ ਪੋਂਪੀਓ ਨੇ ਇੱਕ ਸਲਿੱਪ ਲਿਖ ਕੇ ਜਿਹੜੀ ਹੈ ਉਹ ਇਹਨੂੰ ਜੌਨ ਬੋਲਟਨ ਨੂੰ ਦਿੱਤੀ, ਜਿਹੜੀ ਉਹਨੇ ਸੰਭਾਲ ਲਈ ਕਾਗਜ਼ ਦੇ ਉੱਤੇ। ਨੇ ਕਿਹਾ ਸੀ ਕਿ ਵੀ ਇਹ ਬੰਦਾ ਹੈ ਕਿ ਕੀ ਹੈ, ਕਿ what kind of shit this man is। ਹੁਣ ਉਹਦਾ ਉਹ ਸੈਕਟਰੀ ਆਫ ਸਟੇਟ ਹੈ, ਉਹਦਾ ਮੋਸਟ ਕੌਨਫੀਡੈਂਟ ਹੈ। ਸੋ ਜ਼ਾਹਿਰ ਹੈ ਕਿ ਇਹ ਜਿਹੜੀ ਹੈ ਇਸ ਬੋਲਟਨ ਦੀ ਕਿਤਾਬ ਇਹ ਕਾਫੀ ਡੈਮੇਜ ਵੀ ਕਰੇਗੀ ਪੋਲੀਟੀਕਲੀ। ਆਲਰੇਡੀ ਗ੍ਰਾਫ ਥੱਲੇ ਨੂੰ ਜਾ ਰਿਹਾ, ਪਰ ਟਰੰਪ ਹੈ, ਪਤਾ ਨਹੀਂ ਉਹਨੇ ਇਸ ਨੂੰ ਵੀ ਜਿਹੜਾ ਉਹਨੂੰ ਵੀ ਕਹਿ ਰਿਹਾ ਕਿ ਬਿਲਕੁਲ ਮੈਂ ਇਹਨੂੰ ਤਾਂ ਹੀ ਕੱਢਿਆ ਸੀ, ਇਹ ਬਿਲਕੁਲ ਟਰੰਪ ਨੇ ਇਹਦੇ ਤੇ ਕਿਹਾ ਵਾਕੋ ਜੌਨ ਬੋਲਟਨ's exceedingly tedious New York Times book is made up of lies and fake stories. Sab fake, fake news ka fake stories, lies. Said all good about me in print until the day I fired him. कि उसको पहला मेरी बड़ी तारीफ करता सी, जब उन्होंने फायर किया है, disgruntled, boring fool who only wanted to go to war. इधर कोई शक नहीं है कि जॉन बॉल्टन हॉक सी जंग के मामले च ਇਹਨੂੰ ਇਹ ਵੀ ਪਸੰਦ ਨਹੀਂ ਸੀ ਜਦੋਂ ਇਰਾਕ ਚੋਂ ਫੌਜ ਕੱਢਣ ਦਾ ਟਰੰਪ ਨੇ ਫੈਸਲਾ ਕੀਤਾ। ਇਹ ਠੀਕ ਹੈ ਕਿ ਹੀ ਵਾਸ ਅ ਹੌਕ, ਪਰ ਉਹਨੂੰ ਕਹਿੰਦਾ ਬਹੁਤ ਬੋਰਿੰਗ, ਨੈਵਰ ਹੈਡ ਅ ਕਲੂ, ਵਾਸ ਆਸਟ੍ਰੇਸਾਈਜ਼ਡ ਐਂਡ ਹੈਪੀਲੀ ਡੰਪਡ। ਮੈਂ ਕਹਿੰਦਾ ਬਿਲਕੁਲ ਠੀਕ ਕਰਕੇ ਉਹਨੂੰ ਡੰਪ ਕੀਤਾ। ਵਰਡ ਅ ਡੋਪ। ਹੁਣ ਉਹ ਇਹ ਵੀ ਟਰੰਪ ਦੀ ਜਿਹੜੀ ਹੈ ਸਪੈਸ਼ਲਿਟੀ ਹੈ, ਲਫ਼ਜ਼ ਤੇ ਚੁਣ ਕੇ ਲਿਆਂਦਾ। ਲੇਕਿਨ ਕੁੱਲ ਮਿਲਾ ਕੇ ਜੇ ਚੀਨ ਦੇ ਹਵਾਲੇ ਨਾਲ ਦੇਖੀਏ ਕਿ ਵੀ ਹੁਣ ਜੇ ਇੰਡੀਆ ਐਕਸਪੈਕਟ ਕਰਦਾ ਹੈ ਜਾਂ ਕਰਦਾ ਸੀ ਕਿ ਅਮਰੀਕਾ ਚੀਨ ਦੇ ਖਿਲਾਫ ਜਾਏਗਾ ਇਹਨਾਂ ਦੀ ਮਦਦ ਲਈ, ਉਹ ਤਾਂ ਸ਼ੀ ਜਿਨਪਿੰਗ ਤੋਂ, ਔਰ ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ ਹੈ, ਇਹ ਤਾਂ ਮਦਦ ਮੰਗ ਰਿਹਾ ਸੀ ਕਿ ਭਾਈ ਖਰੀਦ ਲੈ, ਮੈਂ ਸਾਡੀ ਕਿਸਾਨਾਂ ਦੀ ਲੌਬੀ ਬੜੀ ਮਜ਼ਬੂਤ ਹੈ, ਸਾਡੀ ਸੋਇਆਬੀਨ ਖਰੀਦ ਲੈ, ਕਣਕ ਖਰੀਦ ਲੈ, ਔਰ ਇਸ ਸਾਰੇ ਚੋਂ ਜਿਹੜਾ ਸਾਨੂੰ ਫਾਇਦਾ ਹੋਏਗਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ
ਭਾਰਤ ਦੇ ਕੋਲ ਕੋਈ ਨੀਤੀ ਨਹੀਂ ਹੈ। ਉਹ ਜਿਵੇਂ ਹੁੰਦਾ ਇੱਕ, ਉਹ ਕਹਿੰਦਾ ਜੀ ਤੁਹਾਡੀ ਕੀ ਪਾਲਿਸੀ ਹੈ, ਉਹ ਕਹਿੰਦਾ ਜੀ ਧੱਕਾ ਪਾਲਿਸੀ। ਉਹ ਕਹਿੰਦਾ ਜੀ ਕੀ ਮਤਲਬ, ਤੁਸੀਂ ਧੱਕਾ ਕਰ ਦਿਓ? ਨਹੀਂ ਜੀ, ਕਹਿੰਦਾ ਅਸੀਂ ਧੱਕਾ ਖਾਂਦੇ। ਤੇ ਜਿਹੜਾ ਕੋਈ ਧੱਕਾ ਮਾਰਦਾ ਜਿਹਦੇ ਚ ਅਸੀਂ ਵੱਜੇ, ਜੇ ਉਹਦਾ ਸਾਨੂੰ ਜ਼ੋਰ ਦਾ ਵੱਜਿਆ, ਅਸੀਂ ਇੱਧਰ ਨੂੰ ਚਲੇ ਗਏ, ਫਿਰ ਉੱਧਰ ਨੂੰ ਚਲੇ ਗਏ। ਸੋ ਮੈਂ ਸਮਝਦਾ ਵੀ ਇਹ ਚਾਈਨਾ ਦੀ ਤਾਂ ਵੀ ਧੱਕਾ ਪਾਲਿਸੀ ਹੈ, ਪਰ ਧੱਕਾ ਮਾਰਨ ਚ ਕੀ ਰੱਖਦੇ ਨੇ। ਉਹਨਾਂ ਨੇ ਹਾਂਗਕਾਂਗ ਚ ਕੀ ਕੀਤਾ ਹੈ, ਤਾਈਵਾਨ ਨੂੰ ਕਿਵੇਂ ਟਿਕਾਣੇ ਲਾਇਆ ਹੈ, ਕੋਰੋਨਾ ਦੇ ਮਾਮਲੇ ਚ ਕੀ ਲਾਈਨ ਲਈ ਹੈ, ਅਮਰੀਕਾ ਨੂੰ। ਉਹ ਨੇ ਜਿਹੜਾ ਮਾਈਟੀ ਹੁੰਦਾ ਹੈ ਉਹ ਧੱਕਾ ਮਾਰਦਾ ਹੈ, ਲੇਕਿਨ ਵੈਸੇ ਉਹਨਾਂ ਦੇ ਵੀ, ਇੰਡੀਆ ਦੇ ਵੀ ਧੱਕਾ ਪਾਲਿਸੀ ਹੈ। ਉਹ ਕਹਿੰਦਾ ਜੀ ਅਸੀਂ ਗਰੀਬ ਧੱਕੇ ਖਾਣ ਵਾਲੇ ਹੈ, ਅਸੀਂ ਧੱਕੇ ਖਾ ਰਹੇ ਹਾਂ। ਹਾਂ, ਇਸ ਸਾਰੇ ਚੋਂ ਜਿਹੜੀ ਇੱਕ ਸ਼ਰਾਰਤ, ਜਿਹਦੇ ਬਾਰੇ ਮੈਂ ਸਮਝਦਾ ਵੀ ਅਸੀਂ ਕੱਲ ਵੀ ਪਾਸਿਕ ਰੈਫਰੈਂਸ ਦੇ ਵਿੱਚ ਗੱਲ ਕੀਤੀ ਸੀ, ਹੁਣ ਇਹ ਖਬਰਾਂ ਸੋਸ਼ਲ ਮੀਡੀਆ ਤੇ ਵੀ ਨੇ, ਪਿਕਚਰਸ ਵੀ ਨੇ, ਕਿ ਕਿਵੇਂ ਪਟਿਆਲਾ ਤੋਂ, ਅਨੰਦਪੁਰ ਸਾਹਿਬ ਤੋਂ, ਜਾਂ ਉਹਨਾਂ ਬਠਿੰਡਾ ਛਾਉਣੀ ਤੋਂ, ਜਿੱਥੇ ਸਿੱਖ ਰੈਜੀਮੈਂਟਸ ਦੀਆਂ ਟੁਕੜੀਆਂ ਬੈਠੀਆਂ ਹੋਈਆਂ ਨੇ, ਵੱਡੇ ਵੱਡੇ ਟਰੱਕਾਂ ਦੇ ਵਿੱਚ, ਟਰੱਕਾਂ ਦੇ ਅੱਗੇ ਨਿਸ਼ਾਨ ਸਾਹਿਬ ਲਾਏ ਹੋਏ ਨੇ, ਔਰ ਉਹਨਾਂ ਦਾ ਸਿੱਖ ਫੌਜ ਜਿਹੜੀ ਹੈ ਉਹ ਲਦਾਖ ਵੱਲ ਮਾਰਚ ਕਰਵਾਈ ਜਾ ਰਹੀ। ਔਰ ਕਈਆਂ ਨੇ ਪੁਆਇੰਟ ਆਊਟ ਕੀਤਾ ਕਿ ਜੀ ਇੱਥੇ ਤਿਰੰਗਾ ਨਹੀਂ ਕਿਤੇ ਨਜ਼ਰ ਆਉਂਦਾ ਲੱਗਿਆ ਅੱਗੇ ਗੱਡੀਆਂ ਦੇ, ਹੁਣ ਨਿਸ਼ਾਨ ਸਾਹਿਬ ਲਾਏ ਹੋਏ ਨੇ ਕਿ ਵੀ ਸਿੱਖਾਂ ਨੂੰ ਮਰਵਾਉਣ ਦੇ ਲਈ ਜਿਹੜਾ ਹੈ ਇਹ ਉਹਨਾਂ ਦੀ ਲਾਈਨ ਹੈ। ਅਸੀਂ ਇਹ ਸਮਝਦੇ ਹਾਂ ਕਿ ਬੇਸ਼ੱਕ ਇਸ ਵੇਲੇ ਜਿਹਨਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਡੈਡ ਬਾਡੀਜ਼ ਆਈਆਂ ਨੇ, ਜ਼ਾਹਰ ਹੈ ਕਿ ਉਹ ਘਰ ਵਾਲੇ ਆਲਾ ਦੁਆਲਾ ਉਹਨਾਂ ਦੇ, ਉਹ ਸਾਰੀ ਇੱਕ ਦੁੱਖ ਦੀ ਲਾਈਨ ਹੈ। ਔਰ ਇਸ ਸਾਰੇ ਚੋਂ ਵੀ ਘਟੀਆ ਕਿਸਮ ਦੇ ਲੋਕ, ਕੈਪਟਨ ਅਮਰਿੰਦਰ ਵਰਗੇ ਜਿਹੜਾ NDTV ਤੇ ਆ ਕੇ ਕਹਿ ਰਿਹਾ ਹੈ ਕਿ ਜੀ ਇੱਕ ਦੇ ਬਦਲੇ 5 ਮਾਰੋ। ਉਹ ਭਾਈ ਤੁਸੀਂ ਪਹਿਲਾਂ ਵੀ ਇਸ ਕਿਸਮ ਦਾ, ਨਾ ਤਾਂ ਤੇਰਾ ਕੋਈ ਮੁੰਡਾ ਉੱਥੇ ਬੈਠਾ ਹੋਇਆ ਹੈ, ਨਾ ਤੇਰੇ ਟੱਬਰ ਦਾ ਹੈ, ਵੀ ਤੁਸੀਂ ਇਹ ਆਸ਼ੀਆਂ ਕਰੋ, ਸ਼ਰਾਬ ਪਾਰਟੀਆਂ ਕਰੋ, ਉਹ ਲੁੱਟੋ ਸਾਰੇ ਪੰਜਾਬ ਨੂੰ। ਇਹੀ ਹਾਲ ਜਿਹੜੇ ਦਿੱਲੀ 'ਚ ਬੈਠੇ ਨੇ, ਇਹ ਸਾਰੇ ਮੋਦੀ, ਅਮਿਤ ਸ਼ਾਹ, ਤੇ ਤੁਸੀਂ ਆਮ ਲੋਕਾਂ ਦੇ, ਸਿੱਖਾਂ ਦੇ, ਦਲਿਤਾਂ ਦੇ, ਬੈਕਵਰਡ ਕਲਾਸਿਸ ਦੇ, ਅਦਰ ਬੈਕਵਰਡ ਕਲਾਸਿਸ ਦੇ ਮੁੰਡੇ ਜਿਹੜੇ ਨੇ ਉਹ ਮਰਵਾਉਣ ਦੇ ਲਈ ਅੱਗੇ ਤੱਕਦੇ ਹੋ। ਸੋ ਮੈਂ ਸਮਝਦਾ ਵੀ ਲੋਕਾਂ ਨੂੰ ਇਸ 'ਚ ਠੀਕ ਹੈ ਵੀ ਇਹ ਇੱਕ ਇਨਸਾਨੀ ਪੀੜ ਦਾ ਮਾਮਲਾ ਹੁੰਦਾ ਹੈ। ਅਸੀਂ ਇਸ ਦੇ ਬਾਰੇ ਬੜੀ ਕੌਸ਼ੀਅਸਲੀ ਇਹ ਕਹਿਣਾ ਚਾਹੁੰਦੇ ਕਿ ਭਾਈ ਕਦੋਂ ਤੱਕ ਅਸੀਂ ਇਹਨਾਂ ਦੀ ਖਾਤਰ, ਔਰ ਕਿਸੇ ਨੇ ਇਹ ਵੀ ਬਹੁਤ ਸੋਹਣਾ ਲਿਖਿਆ, ਉਹਨਾਂ ਨੇ ਕਿਹਾ ਜੀ ਜੇ ਅਸੀਂ ਦੇਸ਼ ਲਈ ਮਰਦੇ ਹਾਂ ਤੇ ਸ਼ਹੀਦ, ਤੇ ਜੇ ਆਪਣੇ ਆਪ ਲਈ, ਅਸੀਂ ਆਪਣੇ ਹੱਕਾਂ ਲਈ ਖਲੋਈਏ ਤਾਂ ਫਿਰ ਅੱਤਵਾਦੀ। ਹੁਣ ਇਹ ਸਿੱਖਾਂ ਨੇ ਦੇਖਣਾ ਹੈ ਕਿ ਭਾਈ ਸਾਨੂੰ ਇਹਨਾਂ ਨੇ ਅੱਤਵਾਦੀ ਕਹਿ ਕੇ ਇਹਨਾਂ ਪਿਛਲੇ 4 ਦਹਾਕਿਆਂ 'ਚ ਸਾਡੀਆਂ ਨਸਲਾਂ ਮਾਰ ਮੁਕਾਈਆਂ ਨੇ, ਪੂਰੀ ਦੀ ਪੂਰੀ ਇੱਕ ਨਸਲ ਡਰੱਗਸ ਦੇ ਹਵਾਲੇ ਕੀਤੀ ਹੈ, ਕਿ ਭਾਈ ਇਹ ਵਰਥ ਨੇ ਜਿਨ੍ਹਾਂ ਦੇ ਲਈ ਤੁਸੀਂ ਆਪਣੀ ਜਾਨ ਦੇਣ ਨੂੰ ਤਿਆਰ ਹੋ ਜਾਓ। ਸੋ ਇਸ ਤੋਂ ਗਰੇਜ਼ ਕੀਤਾ ਜਾਏ, ਫੌਜ ਨੂੰ ਸ਼ਨ ਕੀਤਾ ਜਾਏ, ਮਤ ਭਰਤੀ ਹੋਵੋ ਇਹਨਾਂ ਦੀ ਫੌਜ, ਔਰ ਜਿਹੜੇ ਨੇ ਉਹ ਦੇਖਣ ਕਿ ਕਿਵੇਂ ਬਚ ਬਚਾ ਕੇ ਜੇ ਇਹਨਾਂ ਤੋਂ ਖਹਿੜਾ ਛਡਾਇਆ ਜਾਂਦਾ ਹੈ, ਤੇ ਇਸ ਪਾਰਟ ਨੂੰ ਜਿਹੜਾ ਹੈ ਸਾਨੂੰ ਦੇਖਣ ਦੀ ਲੋੜ ਹੈ। ਬਾਕੀ ਇਸ ਕੋਈ ਸ਼ੱਕ ਨਹੀਂ ਹੈ, ਜਿਵੇਂ ਬਹੁਤਿਆਂ ਵੱਲੋਂ ਪੁੱਛਿਆ ਗਿਆ ਕਿ ਜੀ ਕਿੰਨੀ ਕੁ ਗੱਲ ਅੱਗੇ ਜਾਏਗੀ, ਮੈਨੂੰ ਇਹ ਲੱਗਦਾ ਹੈ ਬੇਸ਼ੱਕ ਇਹ ਮਾਹੌਲ ਥੋੜਾ ਜਿਹਾ ਬਣਾ ਕੇ ਰੱਖਣਗੇ। ਇਹ ਜਿਹੜੇ ਮਾਰੇ ਗਏ ਨੇ ਆਉਣ ਵਾਲੇ ਪੀਰੀਅਡ 'ਚ, ਮੈਨੂੰ ਲੱਗਦਾ ਹੈ ਵੀ ਹੋਰ ਵੀ ਜਿਹੜੀਆਂ ਨੇ ਫੈਟੈਲਿਟੀਜ਼ ਹੋਣਗੀਆਂ, ਕਿਉਂਕਿ ਸੀਰੀਅਸ ਜ਼ਖਮੀ ਨੇ। ਇਹ ਵੀ ਆਇਆ ਕਿ ਵੀ ਚੀਨ ਨੇ POW ਵੀ ਲਏ ਸੀ, ਪ੍ਰਿਜ਼ਨਰ ਆਫ ਵਾਰ ਫੜੇ ਵੀ ਸੀ, ਪਰ ਉਹ ਉਹਨਾਂ ਨੇ ਘੱਟੋ ਘੱਟ ਇਹਨਾਂ ਦਾ ਨੱਕ ਰੱਖਣ ਲਈ ਉਹ ਚੁੱਪ ਚੁਪੀਤੇ ਇਹਨਾਂ ਦੇ ਹਵਾਲੇ ਕਰ ਦਿੱਤੇ ਨੇ, ਨਾਲ ਹੀ ਵਾਰਨਿੰਗ ਦੇ ਕੇ ਕਿ ਖਬਰਦਾਰ ਇਧਰ ਵੱਲ ਤੁਸੀਂ ਮੂੰਹ ਕੀਤਾ। ਔਰ ਇਹ ਜਿਹੜਾ ਆਉਣ ਵਾਲੇ ਪੀਰੀਅਡ 'ਚ ਇਹਦਾ ਸਿਆਸੀ ਇਸਤੇਮਾਲ ਕਰਨਗੇ, 2 ਪ੍ਰੋਂਗ ਇੱਕ ਪਾਸੇ, ਪਰ ਕੁੱਲ ਮਿਲਾ ਕੇ ਜਿਹੜਾ ਇਹਨਾਂ ਦਾ ਜਿਹੜਾ ਉਹ ਹੇਠੀ ਨਹੀਂ ਹੋਈ, ਉਹਨਾਂ ਨੇ ਧੌਣ ਤੋਂ ਫੜ ਕੇ ਇਹਨਾਂ ਦਾ ਨੱਕ ਜਿਹੜਾ ਉਹ ਜ਼ਮੀਨ ਤੇ ਚੰਗੀ ਤਰ੍ਹਾਂ ਰਗੜਿਆ। ਔਰ ਸਾਡੇ ਲਈ ਵੀ ਇਹ ਇੱਕ ਓਪਰਚੁਨਿਟੀ ਆਉਣ ਵਾਲੇ ਟਾਈਮ, ਇਮੀਡੀਏਟਲੀ ਮੈਨੂੰ ਲੱਗਦਾ ਹੈ ਵੀ ਸ਼ਾਇਦ ਇਹ ਕੋਈ ਫੁੱਲ ਫਲੈਜਡ ਵਾਰ ਦੇ ਵਿੱਚ ਨਾ ਆਏ। ਚਾਈਨਾ ਨੇ ਵੀ ਉਹਨਾਂ ਕੀ ਰੱਖਿਆ ਸੀ ਕਿ ਭਾਈ ਇਹਨਾਂ ਨੂੰ ਇੱਕ ਵਾਰੀ ਜ਼ਰਾ ਇਹਨਾਂ ਦਾ ਜਿਹੜਾ ਇਹਨਾਂ ਨੇ ਉਹ ਧੌਣ ਜਿਹੀ ਚੁੱਕੀ ਹੋਈ ਹੈ, ਧੌਣ 'ਚ ਜਿਵੇਂ ਸਰੀਆ ਫਸਿਆ ਹੁੰਦਾ ਹੈ ਵੀ, ਜਿਵੇਂ ਉਹ ਭਾਈ ਜਿਹੜੀ ਖੋਤੀ ਥਾਣਿਓਂ ਹੋ ਕੇ ਆਏ 2 ਦਿਨ ਉਹ ਵੀ ਸਮਝਣ ਲੱਗ ਜਾਂਦੀ ਆ ਵੀ ਮੈਂ ਥਾਣੇਦਾਰ ਹੈ। ਸੋ ਉਹਦੇ ਤੋਂ ਹੀ ਬਣਿਆ ਕਿ ਮੁੜ ਚੁੜ ਕੇ ਖੋਤੀ ਬੋੜ ਥੱਲੇ ਕਿ ਭਾਈ ਤੂੰ ਥਾਣਿਓਂ ਆਈ ਹੈ। ਸੋ ਜ਼ਾਹਿਰ ਹੈ ਵੀ ਮੋਦੀ ਦੇ ਨਾਲ 2-4 ਮੋਦੀ ਨੇ ਜੱਫੀਆਂ ਉਹਨੂੰ, ਜਿਵੇਂ ਉਹ ਚੰਬੜਿਆ ਹੁੰਦਾ ਮਗਰਮੱਛ ਚੰਬੜ ਜਾਂਦਾ ਹੈ,
ਉਵੇਂ ਪਾ ਕੇ ਸਮਝਿਆ ਕਿ ਵੀ ਮੈਂ ਵੀ ਖੋਤੀ ਠਾਣੇ ਹੋ ਆਈ ਹਾਂ। ਸੋ ਉਹ ਜਿਹਨੂੰ ਕਹਿੰਦੇ ਨੇ ਆਨੇ ਵਾਲੀ ਥਾਂ ਤੇ ਟਿਕਾ ਦਿੱਤਾ ਹੈ ਚੀਨ ਨੇ। ਲੇਕਿਨ ਇਹ ਸਾਡੇ ਲਈ ਆਉਣ ਵਾਲੇ ਪੀਰੀਅਡ 'ਚ ਇੱਕ ਓਪਰਚੁਨਿਟੀ ਵੀ ਹੋਏਗੀ, ਕਿਉਂਕਿ ਇਹਨਾਂ ਨੇ ਹਟਣਾ ਨਹੀਂ ਹੈ। ਚੋਰ ਚੋਰੀ ਸੇ ਜਾਏ, ਹੀਰਾ ਫੇਰੀ ਸੇ ਨਾ ਜਾਏ। ਔਰ ਚੀਨ ਨੂੰ ਵੀ ਜਿੱਥੇ ਉਹਨਾਂ ਨੇ ਨੇਪਾਲੀ ਫੈਕਟਰ ਨੂੰ ਫੁੱਲੀ ਟੂ ਦਾ ਹਿਲਟ ਯੂਜ਼ ਕੀਤਾ, ਅਸੀਂ ਦੂਸਰੇ ਸੈਗਮੈਂਟ 'ਚ ਕਰਾਂਗੇ ਗੱਲਬਾਤ ਕਿ ਕਿਵੇਂ ਹੁਣ ਇਹਨਾਂ ਦਾ ਮੀਡੀਆ ਘਟੀਆ ਲੈਵਲ ਤੇ ਉਤਰਿਆ ਹੈ। ਪ੍ਰਾਈਮ ਮਿਨਿਸਟਰ ਓਲੀ ਨੂੰ ਜਿਹੜੀ ਹੈ ਇਖਲਾਕੀ ਜਿਹੜੀ ਚਾਈਨੀਜ਼ ਡਿਪਲੋਮੈਟ ਲੇਡੀ ਨਾਲ ਜੋੜ ਕੇ ਕੀ ਕਹਾਣੀਆਂ ਬਣਾਈਆਂ ਜਾ ਰਹੀਆਂ। ਹਾਲਾਂਕਿ ਚੀਨ ਦੀ ਪ੍ਰੈਜ਼ੀਡੈਂਟ ਨੇ ਮਿਸਿਸ ਭੰਡਾਰੀ ਨੇ ਫਾਈਨਲੀ ਉਸ ਬਿੱਲ ਤੇ ਦਸਤਖਤ ਕਰ ਦਿੱਤੇ ਨੇ, ਜਿਹਦੇ ਥੱਲੇ ਤਿੰਨੋਂ ਹੀ ਇਲਾਕੇ ਜਿਹੜੇ ਭਾਰਤ ਨੇ ਆਪਣੇ ਨਕਸ਼ੇ 'ਚ ਦਿਖਾਏ ਸੀ, ਉਹ ਜਿਹੜਾ ਨੇਪਾਲ ਨੇ ਆਪਣੇ ਨਕਸ਼ੇ 'ਚ ਆਪਣੇ ਕੋਟ ਆਫ ਆਰਮਸ ਦੇ ਵਿੱਚ ਲਿਆਂਦੇ ਨੇ। ਔਰ ਕੁੱਲ ਮਿਲਾ ਕੇ ਕਲੋਜ਼ ਕਰਨ ਤੋਂ ਪਹਿਲਾਂ ਮੈਂ ਜਿਹੜੀਆਂ ਕੋਰੋਨਾ ਫਿਗਰਸ ਨੇ ਉਹ ਦੱਸਦੇ ਆ ਕਿ ਟੋਟਲ ਦੁਨੀਆ 'ਚ 8,04,99,701 ਟੋਟਲ ਕੇਸ ਨੇ, 4,52,430 ਡੈਥਸ ਨੇ। ਅਮਰੀਕਾ ਦੀ ਲੀਡ ਹੈ, 2,02,42,910 ਟੋਟਲ ਕੇਸ ਨੇ, 1,20,075 ਡੈਥਸ ਨੇ। ਔਰ ਇੰਡੀਆ ਜਿਹੜਾ ਕਿ ਹੁਣ ਚੌਥੇ ਨੰਬਰ ਤੇ ਹੀ ਹੈ, ਲੇਕਿਨ ਨੰਬਰ ਕੇਸਿਸ ਵੱਧ ਰਹੇ ਨੇ, 3,71,734 ਟੋਟਲ ਕੇਸਿਸ ਨੇ ਔਰ 12,360 ਡੈਥਸ ਨੇ। ਪਾਕਿਸਤਾਨ ਦੇ ਵਿੱਚ ਕੇਸਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਔਰ ਹੁਣ 15ਵੇਂ ਤੋਂ 14ਵੇਂ ਤੋਂ ਹੁਣ 13ਵੇਂ ਨੰਬਰ ਤੇ ਹੈ ਪਾਕਿਸਤਾਨ। 1,60,118 ਟੋਟਲ ਕੇਸ ਨੇ ਔਰ 3,093 ਜਿਹੜੀਆਂ ਨੇ ਟੋਟਲ ਡੈਥਸ ਨੇ। ਸੋ ਇਹ ਕਰੋਨਾ ਅਪਡੇਟ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਦਰਸ਼ਕਾਂ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Your time, AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਿੱਖਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 8558786333। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨੇਪਾਲ ਬਾਰੇ। ਸੋ ਨੇਪਾਲ ਦੀ ਪ੍ਰੈਜ਼ੀਡੈਂਟ ਨੇ ਨੇਪਾਲ ਦੇ ਨਕਸ਼ੇ ਸੰਬੰਧੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਕਸ਼ੇ ਵਿੱਚ ਭਾਰਤ ਦੇ 3 ਇਲਾਕਿਆਂ ਨੂੰ ਨੇਪਾਲ ਦਾ ਹਿੱਸਾ ਦੱਸਿਆ ਗਿਆ ਹੈ। ਭਾਰਤੀ ਮੀਡੀਆ ਵੱਲੋਂ ਨੇਪਾਲ ਦੇ ਪ੍ਰਧਾਨ ਮੰਤਰੀ ਵੱਲੋਂ ਬਦਨਾਮ ਕਰਨ ਦੇ ਲਈ ਉਹਨਾਂ ਦੇ ਇਖਲਾਕ ਤੇ ਝਿੱਕੜ ਸੁੱਟਿਆ ਜਾ ਰਿਹਾ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਇਸ ਮੁੱਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਭਾਰਤੀ ਹਕੂਮਤ ਦੇ ਲਈ ਇੱਕ ਤੋਂ ਬਾਅਦ ਇੱਕ ਸ਼ੌਕ ਪਿਛਲੇ ਸਾਰੇ ਪੀਰੀਅਡ 'ਚ ਦੇਖਣ 'ਚ ਆਇਆ। ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਭਾਰਤ ਦੀ ਫੋਰਨ ਪਾਲਿਸੀ ਟੋਟਲੀ ਕਲੈਪਸ ਹੋਈ ਹੈ। ਉਹਨਾਂ ਨੂੰ ਹਨੇਰੇ ਤੇ ਚਾਨਣ ਦੇ ਵਿੱਚ ਫਰਕ ਵੀ ਨਜ਼ਰ ਨਹੀਂ ਆ ਰਿਹਾ ਕਿ ਕੀ ਹੋ ਗਿਆ ਸਾਡੇ ਨਾਲ। ਉਹਨਾਂ ਦਾ ਰਿਐਕਸ਼ਨ ਇਸੇ ਲਾਈਨ ਤੇ ਹੀ ਦੇਖਿਆ ਜਾ ਸਕਦਾ। ਅਸੀਂ ਦੇਖਦੇ ਹਾਂ ਵੀ ਬਹੁਤ ਵਾਰ ਜਦੋਂ ਤਾਕਤ ਦੇ ਨਸ਼ੇ 'ਚ ਕੋਈ ਅੰਨਾ ਹੁੰਦਾ ਹੈ, ਕਿਉਂਕਿ ਤਾਕਤ ਉਹ ਵੀ ਐਬਸੋਲੂਟ ਤਾਕਤ, ਜਿਹਦੇ ਬਾਰੇ ਅਗੇਨ ਇੰਗਲੈਂਡ ਦੇ ਇੱਕ ਲਾਰਡ ਦੀ ਇਹ ਕੋਟ ਹੈ ਕਿ ਪਾਵਰ ਕਰਪਟਸ ਏ ਮੈਨ ਐਂਡ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ। ਕਿ ਜਦੋਂ ਬਿਲਕੁਲ ਐਬਸੋਲੂਟ ਪਾਵਰ ਮਿਲਦੀ ਹੈ ਕਿਸੇ ਨੂੰ, ਵੈਸੇ ਤਾਂ ਪਾਵਰ ਆਪਣੇ ਆਪ 'ਚ ਹੀ ਕਰਪਟ ਕਰਦੀ ਹੈ, ਤੁਹਾਨੂੰ ਭ੍ਰਿਸ਼ਟ ਕਰਦੀ ਹੈ, ਲੇਕਿਨ ਜੇ ਤੁਹਾਡੇ ਤੇ ਕੋਈ ਚੈੱਕ ਐਂਡ ਬੈਲੈਂਸ ਨਾ ਰਹੇ, ਐਬਸੋਲੂਟ ਪਾਵਰ ਹੋਏ, ਫਿਰ ਤੁਸੀਂ ਐਬਸੋਲੂਟਲੀ ਕਰਪਟ ਹੋ ਜਾਂਦੇ ਹੋ। ਸੋ ਜ਼ਾਹਿਰ ਹੈ
ਕਿ ਤਾਕਤ ਦਾ ਇੱਕ ਆਪਣਾ ਨਸ਼ਾ ਹੁੰਦਾ ਹੈ, ਔਰ ਜਿਵੇਂ ਸੈਕੰਡ ਟਰਮ ਜਦੋਂ ਮੋਦੀ ਐਂਡ ਕੰਪਨੀ ਨੂੰ ਮਿਲੀ, ਜਿਹਦੇ ਚ ਉਹਨਾਂ ਕੋਲ ਐਬਸੋਲੂਟ ਪਾਵਰ ਹੀ ਨਹੀਂ 2/3 ਮੈਜੋਰਿਟੀ ਉਹਨਾਂ ਨੂੰ ਆਪਣੇ ਬਲਬੂਤੇ ਤੇ ਪਾਰਲੀਮੈਂਟ ਚ ਮਿਲੀ, ਔਰ ਉਹਨਾਂ ਨੇ ਪਹਿਲੀ ਜਿਹੜੀ ਪ੍ਰੋਸੈਸ ਆਪਣੀ ਪਹਿਲੀ ਟਰਮ ਵੇਲੇ ਸ਼ੁਰੂ ਕੀਤੀ ਸੀ, ਜਿਵੇਂ ਉਹਨਾਂ ਨੇ ਜੁਡੀਸ਼ਰੀ ਨੂੰ ਇਨਫੈਕਟਿਵ ਬਣਾ ਲਿਆ ਸੀ ਜਾਂ ਆਪਣੇ ਅੰਗੂਠੇ ਥੱਲੇ ਲੈ ਆਉਂਦਾ ਸੀ। ਮੀਡੀਆ ਤਾਂ ਈਵਨ 2014 ਤੋਂ ਪਹਿਲਾਂ ਹੀ ਮੀਡੀਆ ਦੀ ਗੇਮ ਸੀ। ਕਿਵੇਂ ਇਹਨਾਂ ਨੇ ਵੱਡੇ ਜਿਹੜੇ ਮੀਡੀਆ ਹਾਊਸਿਸ ਨੇ ਉਹਨਾਂ ਨੇ ਮਿਲੀਅਨਸ ਆਫ ਡਾਲਰਸ ਇਨਵੈਸਟ ਕੀਤੇ ਮੋਦੀ ਐਂਡ ਕੰਪਨੀ ਨੂੰ ਜਿਤਾਉਣ ਦੇ ਲਈ। ਕਿਵੇਂ ਫੇਕ ਮਾਡਲ ਹੁਣ ਸਾਹਮਣੇ ਆ ਰਿਹਾ, ਜਿਹਨੂੰ ਗੁਜਰਾਤ ਮਾਡਲ ਕਹਿੰਦੇ ਸੀ ਜੀ, ਵਿਕਾਸ ਦਾ ਮਾਡਲ, ਡਿਵੈਲਪਮੈਂਟ ਦਾ, ਸਭ ਫੇਕ। ਬੁਰਾ ਹਾਲ ਹੈ ਉੱਥੇ ਕਿਸਾਨਾਂ ਦਾ ਵੀ, ਹਰ ਸੈਕਸ਼ਨ ਦਾ। ਪਰ ਤੁਸੀਂ ਵੇਚਣਾ ਹੀ ਹੈ ਝੂਠ, ਵੇਚਣਾ ਹੈ ਝੂਠ, ਪਰੋਸਣਾ ਹੈ। ਸੋ ਮੀਡੀਆ ਜਿਹੜਾ ਉਹ ਹੱਬ ਸੀ ਉਸ ਝੂਠ ਨੂੰ ਵੇਚਣ ਦੇ ਲਈ, ਪਰੋਸਣ ਦੇ ਲਈ। ਔਰ ਜਦੋਂ 2019 ਚ ਬਿਲਕੁਲ ਹੀ ਸਾਰੀਆਂ ਹੀ ਤਿੰਨੋਂ ਬ੍ਰਾਂਚਿਸ, ਲੈਜਿਸਲੇਚਰ ਚ ਵੀ ਉਹਨਾਂ ਕੋਲ 2/3 ਆ ਗਿਆ, ਜੁਡੀਸ਼ਰੀ ਉਹਨਾਂ ਦੇ ਕੋਲ ਸੀ, ਮੀਡੀਆ ਉਹਨਾਂ ਦੇ, ਤੇ ਬਿਊਰੋਕ੍ਰੇਸੀ ਚ ਉਹਨਾਂ ਨੇ ਐਸਾ ਦਬਦਬਾ ਔਰ ਡਰ ਖੜਾ ਕਰ ਦਿੱਤਾ ਸੀ ਪਹਿਲੀ ਟਰਮ ਵੇਲੇ ਕਿ ਕੌਣ ਕੁਸਕ ਸਕਦਾ ਸੀ ਉਹਨਾਂ ਦੇ ਸਾਹਮਣੇ। ਔਰ ਫਿਰ ਉਹਨਾਂ ਨੇ ਜਿਹੜਾ ਇਸ ਐਬਸੋਲੂਟ ਪਾਵਰ ਦੇ ਹੰਕਾਰ ਦੇ ਵਿੱਚ ਪਹਿਲਾ ਫੈਸਲਾ 5 ਅਗਸਤ 2019 ਨੂੰ ਲਿਆ, ਉਹ ਆਪਣੇ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਉਂਦੇ ਆ। ਜੰਮੂ ਕਸ਼ਮੀਰ ਦਾ ਆਰਟੀਕਲ 370 ਦੇ ਨਾਲ ਜਿਹੜਾ ਸਪੈਸ਼ਲ ਸਟੇਟਸ ਸੀ ਉਹਨੂੰ ਖਤਮ ਕੀਤਾ, ਸਟੇਟ ਦੀ ਹੋਂਦ ਹੀ ਮਿਟਾ ਦਿੱਤੀ। ਜੇ ਅੱਜ ਤੁਸੀਂ ਜੋ ਚੀਨ ਨੇ ਇਹਨਾਂ ਦੇ ਨਾਲ ਕੀਤਾ, ਜੋ ਨੇਪਾਲ ਨੇ ਕੀਤਾ, ਇਸ ਸਾਰੇ ਨੂੰ ਦੇਖੋਗੇ ਤੇ ਇਹਦੀਆਂ ਜੜ੍ਹਾਂ ਵੀ ਜਾ ਕੇ ਉਹ ਇਹਨਾਂ ਦੇ ਨਸ਼ੇ ਦੇ ਵਿੱਚ ਤਾਕਤ ਦੇ ਅੰਨੇ ਹੋਇਆ ਨੇ। ਜੋ ਜੰਮੂ ਕਸ਼ਮੀਰ ਦਾ ਸਟੇਟਸ ਜਦੋਂ ਤੋੜਿਆ, ਉਹਨਾਂ ਨੂੰ ਯੂਨੀਅਨ ਟੈਰੀਟਰੀਜ਼ ਬਣਾਇਆ, ਇੱਕ ਜੰਮੂ ਕਸ਼ਮੀਰ ਬਣਾ ਦਿੱਤੀ ਯੂਨੀਅਨ ਟੈਰੀਟਰੀ, ਇੱਕ ਲਦਾਖ ਬਣਾ ਦਿੱਤੀ। ਉਸ ਵੇਲੇ ਹੀ ਚੀਨ ਨੇ ਰਾਈਟ ਅਵੇ ਪ੍ਰੋਟੈਸਟ ਕੀਤਾ ਕਿ ਭਾਈ ਇਹ ਤਾਂ ਡਿਸਪਿਊਟਡ ਟੈਰੀਟਰੀ ਹੈ UN ਦੇ ਥੱਲੇ, ਤੁਸੀਂ ਕਿਵੇਂ ਲਦਾਖ ਨੂੰ ਜਿਹੜਾ ਸਿੱਧਾ ਆਪਣੇ ਕੰਟਰੋਲ ਥੱਲੇ ਲੈ ਸਕਦੇ ਹੋ। ਤੇ ਨਾਲ ਦੀ ਨਾਲ ਕਿਉਂਕਿ ਇਹਨਾਂ ਨੇ ਜਿਹੜਾ ਨਕਸ਼ਾ ਜਾਰੀ ਕੀਤਾ ਲਦਾਖ ਤਾਂ ਉਹਨਾਂ ਨੇ ਸ਼ੋਅ ਕੀਤਾ ਹੀ ਕੀਤਾ ਆਪਣਾ, ਨਾਲ ਦੀ ਨਾਲ ਉਹਨਾਂ ਨੇ ਜਿਹੜੇ ਨੇਪਾਲ ਦੇ ਏਰੀਏ ਜਿਹੜੇ ਅਗੇਨ ਨੇਪਾਲ ਦੀਆਂ ਨਜ਼ਰਾਂ 'ਚ ਡਿਸਪਿਊਟਡ ਸੀ ਫॉर ਮੈਨੀ ਈਅਰਸ, ਉਹਦੇ ਲਈ ਉਹਨਾਂ ਨੂੰ ਕਹਿੰਦੇ ਸੀ ਗੱਲਬਾਤ ਕਰੋ। ਉਹਦੇ 'ਚ ਕਾਲਾ ਪਾਣੀ ਹੈ, ਲਿਪੂ ਲੇਕ ਹੈ, ਔਰ ਤੀਸਰਾ ਇਲਾਕਾ ਜਿਹੜਾ ਲਿੰਪਿਆਥੁਰਾ, ਇਸ ਦੇ ਉੱਤੇ ਉਹ ਭਾਰਤ ਨੇ ਆਪਣੇ ਨਕਸ਼ੇ 'ਚ ਦਿਖਾਏ। ਸੋ ਹੁਣ ਜ਼ਾਹਰ ਹੈ ਵੀ ਚੀਨ ਨੇ ਤਾਂ ਉਸ ਦਾ ਜਵਾਬ ਦੇ ਦਿੱਤਾ, ਕਿਉਂਕਿ ਉਹ ਗੱਲਾਂ 'ਚ ਯਕੀਨ ਨਹੀਂ ਰੱਖਦੇ, ਕੰਮ 'ਚ ਕਰਦੇ ਨੇ। ਕਿ ਉਹਨਾਂ ਨੇ ਉਸ ਗਲਵਾਨ ਵੈਲੀ 'ਚ ਜਿੱਥੋਂ ਬਾੜ ਦੀ ਸਾਰੀ ਗੱਲ ਸ਼ੁਰੂ ਹੋਈ ਸੀ, ਉਹਦੇ 'ਚ ਉਹਨਾਂ ਨੇ ਆ ਕੇ ਔਰ ਜਿਹੜਾ ਇਹਨਾਂ ਦੇ ਤਿੰਨੋਂ ਸੈਕਟਰਸ ਦੇ ਵਿੱਚ, ਇੱਕ ਪਾਸੇ ਉਹਨਾਂ ਨੇ ਜਿਹੜਾ ਪਿੰਗ ਲੇਕ, ਉਸ ਦੇ ਉੱਤੇ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਉਸ ਰੀਜਨ ਦੇ ਵਿੱਚ ਜਿਹੜੀਆਂ 8 ਫਿੰਗਰ 'ਚ 3-4 ਇਹਨਾਂ ਕੋਲ ਸੀ, 3-4 ਉਹਨਾਂ ਕੋਲ ਸੀ, 1-2 ਡਿਸਪਿਊਟਡ ਸੀ। ਉਹ ਆ ਕੇ ਉਹਨਾਂ ਨੇ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਕਲਿਪਸ ਨੇ, ਉਹਨਾਂ ਦੀਆਂ ਫਿੰਗਰਸ ਨੇ, ਉਹਨਾਂ ਤੇ ਕਾਬੂ ਕਰ ਲਿਆ ਤੇ ਗਲਵਾਨ ਵੈਲੀ ਦੇ ਵਿੱਚ ਉਹਨਾਂ ਨੇ ਕੀਤਾ। ਔਰ ਨੇਪਾਲ, ਜ਼ਾਹਰ ਹੈ ਕਿ ਇਹ ਸਾਰੇ ਪੀਰੀਅਡ ਜਿਹੜਾ ਭਾਰਤ ਦਾ ਵਰਤਾਰਾ ਸੀ, ਜਦੋਂ ਭਾਰਤ ਨੇ ਆਪਣੇ ਨਕਸ਼ੇ 'ਚ ਵੀ ਦਿਖਾਇਆ ਕਾਲਾ ਪਾਣੀ, ਲਿਪੂ ਲੇਕ ਔਰ ਇਸ ਤੀਸਰੇ ਰੀਜਨ ਨੂੰ ਲਿੰਪਿਆਥੁਰਾ, ਤੇ ਉਹਨਾਂ ਨੇ ਕਿਹਾ ਵੀ ਗੱਲਬਾਤ ਕਰੋ। ਇਹਨਾਂ ਨੇ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ। ਔਰ ਇੱਕਦਮ ਚੀਨ ਨੇ ਫਿਰ ਨੇਪਾਲ ਫੈਕਟਰ ਵੀ ਜਿਹੜਾ ਉਹ ਸਾਹਮਣੇ ਲੈ ਆਂਦਾ। ਉਹਨਾਂ ਦੀ ਪਾਰਲੀਮੈਂਟ ਨੇ ਪਾਸ ਕੀਤਾ ਕੋਰਟ ਆਫ ਆਰਮ ਚੇਂਜ ਕਰੋ ਭਾਈ, ਇਹ ਤਿੰਨੋਂ ਇਲਾਕੇ ਜਿਹੜੇ ਨੇ ਸਾਡੇ ਨੇ। ਉਦੋਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਈ, ਪਰ ਫਿਰ ਵੀ ਇਹਨਾਂ ਨੂੰ ਲੱਗਾ ਕਿ ਜੀ ਕੋਈ ਗੱਲ ਨਹੀਂ ਹੈ, ਅਸੀਂ ਅਜੇ ਕੋਵਿਡ ਤੋਂ ਬਾਅਦ ਕਰਾਂਗੇ। ਉਹਦੇ ਤੇ ਫਿਰ ਉਹਨਾਂ ਦੇ ਦੂਜੇ ਹਾਊਸ ਨੇ ਵੀ ਪਾਸ ਕਰਤਾ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਨੇਪਾਲ ਦੀ ਪ੍ਰੈਜ਼ੀਡੈਂਟ ਹੈ ਵਿਦਿਆ ਦੇਵੀ ਭੰਡਾਰੀ, ਉਹਨੇ ਜਿਹੜਾ ਪਿਛਲੇ ਕੱਲ ਹੀ ਦਸਤਖਤ ਕਰਕੇ ਜਿਹੜਾ ਜਿਸ ਨੂੰ ਤੁਸੀਂ ਜਦੋਂ ਪੇਸ਼ ਕਰਦੇ ਹੋ, ਰੈਜ਼ੋਲੂਸ਼ਨ ਹੁੰਦਾ ਹੈ, ਜਦੋਂ ਪਾਸ ਹੋ ਜਾਂਦਾ ਹੈ, ਔਰ ਫਾਈਨਲੀ ਜਦੋਂ ਤੱਕ ਪ੍ਰੈਜ਼ੀਡੈਂਟ ਦੇ ਦਸਤਖਤ ਨਹੀਂ ਹੁੰਦੇ ਐਕਟ ਨਹੀਂ ਬਣਦਾ, ਕਾਨੂੰਨ ਨਹੀਂ ਬਣਦਾ। ਸੋ ਹੁਣ ਇਹ ਤਿੰਨੋਂ ਇਲਾਕੇ ਨੇਪਾਲ ਦੇ ਨਕਸ਼ੇ ਦਾ ਹਿੱਸਾ ਹੋਣਗੇ। ਉਹ ਉਹਨਾਂ ਦੇ ਕੋਰਟ ਆਫ ਆਰਮਸ ਦੇ ਵਿੱਚ ਹੋਣਗੇ। ਤਿੰਨੋਂ ਇਲਾਕੇ ਜਿਨ੍ਹਾਂ ਤੇ ਉਹਨਾਂ ਨੇ ਕਲੇਮ ਕੀਤਾ ਹੈ, ਇਹ ਭਾਰਤ ਦੇ ਸੂਬੇ ਉੱਤਰਾਖੰਡ ਦੇ ਵਿੱਚ ਨੇ। ਇਸ ਵੇਲੇ ਭਾਰਤ ਦਾ ਕਬਜ਼ਾ ਹੈ। ਔਰ ਇਹ ਸਾਰੇ ਦੇ ਨਾਲ ਜਿਹੜਾ ਜਦੋਂ ਹੁਣ ਇਹ ਤਿੰਨੋਂ ਹੀ ਨੇਪਾਲ ਦਾ ਹਿੱਸਾ ਦਿਖਾਏ ਗਏ ਨੇ, ਤੇ ਇਹ ਇੱਕ ਨੈਸ਼ਨਲ ਸਿੰਬਲ ਦੇ ਤੌਰ ਤੇ ਵੀ ਹੋਏਗਾ ਇਸਤੇਮਾਲ। ਇਹਦੇ ਚ ਅਪਰ ਦੇ ਵਿੱਚ ਵੀ ਹਾਊਸ ਚ ਵੀ 58 ਚੋਂ 57 ਮੈਂਬਰਾਂ ਨੇ ਇਸ ਦੇ ਹੱਕ ਚ ਵੋਟ ਪਾਈ ਹੈ। ਔਰ ਇਸ ਸਾਰੇ ਦੇ ਵਿੱਚ ਜਿਹੜੇ ਉਹਨਾਂ ਦਾ ਲੈਟਰ ਹੈਡ ਹੈ ਨੇਪਾਲ ਦੇ ਆਫੀਸ਼ੀਅਲਸ ਦਾ, ਉਹਦੇ ਤੇ ਵੀ ਇਹ ਤਿੰਨੋਂ ਇਲਾਕੇ ਨੇਪਾਲ ਦਾ ਹਿੱਸਾ ਹੋਣਗੇ।
ਔਰ ਜਿੰਨੇ ਉਹਨਾਂ ਦੇ ਫਿਰ ਡਿਪਲੋਮੈਟਿਕ ਮੂਵ ਨੇ ਉਹਦੇ 'ਚ ਵੀ ਇਹ ਯੂਜ਼ ਕਰਨਗੇ। ਔਰ ਇਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਭਾਈ ਉੱਥੋਂ ਵਾਪਸ ਕੱਢੋ ਫੌਜ ਆਪਣੀ ਕਾਲਾ ਪਾਣੀ ਔਰ ਦੂਸਰੇ ਤੋਂ, ਔਰ ਇਹ ਜਿਹੜਾ ਸਾਡਾ ਇਲਾਕਾ ਹੈ ਔਰ ਇਸ ਸੁਜ਼ਾਰ ਹੈ ਕਿ ਜਿਵੇਂ ਮੈਂ ਕਿਹਾ ਕਿ ਐਬਸੋਲੂਟ ਪਾਵਰ ਦੇ ਅੰਨੇ ਹੋਇਆਂ ਨੂੰ ਹੁਣ ਸ਼ਾਇਦ ਕੁਝ ਨਜ਼ਰ ਆਉਣਾ ਸ਼ੁਰੂ ਹੋਏ, ਜਦੋਂ ਚੀਨ ਨੇ ਵੀ ਵੱਡਾ ਝਟਕਾ ਦਿੱਤਾ ਹੈ ਔਰ ਨੇਪਾਲ ਨੇ ਵੀ ਦਿੱਤਾ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਇਸ ਵੇਲੇ ਤਾਕਤ ਦੇ ਅੰਨੇ ਨੇ ਇਹ ਇਸ ਪਾਸੇ ਨੂੰ ਤੁਰਨਗੇ, ਕਿਉਂਕਿ ਜਦੋਂ ਮੈਂ ਦੂਸਰੀ ਖਬਰ ਇਸ ਦੇ ਥੱਲੇ ਦੇਖੀ ਕਿ ਭਾਈ ਇਹਨਾਂ ਨੇ ਕਿਵੇਂ ਇਹ ਇੱਕ ਘਟੀਆ ਲੋਕਾਂ ਦਾ ਕੰਮ ਹੁੰਦਾ ਹੈ ਕਿ ਜਦੋਂ ਤੁਹਾਡੇ ਕੋਲ ਲੌਜਿਕ ਦੇ ਨਾਲ ਆਪਣਾ ਕੇਸ ਅੱਗੇ ਤੋਰਨ ਦੀ ਸਮਰੱਥਾ ਨਾ ਹੋਏ ਜਾਂ ਫੈਕਟਸ ਦੇ ਨਾਲ ਤੁਸੀਂ ਨਾ ਗੱਲ ਕਰ ਸਕਦੇ ਹੋ, ਤੇ ਫਿਰ ਤੁਸੀਂ ਮੱਡ ਸਲਿੰਗਿੰਗ ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ, ਅਸੀਂ ਚਿੱਕੜ ਸੁੱਟਣਾ ਕਹਿੰਦੇ, ਔਰ ਚਿੱਕੜ ਸੁੱਟਣ 'ਚ ਹੁੰਦਾ ਇਖਲਾਕ ਦੇ ਉੱਤੇ ਪਾਠ। ਹੁਣ ਜ਼ਾਹਰ ਹੈ ਕਿ ਜਿਹੜੇ ਨੇਪਾਲ ਦੇ ਪ੍ਰਾਈਮ ਮਿਨਿਸਟਰ ਨੇ ਮਿਸਟਰ ਓਲੀ, ਉਹ ਬੜੇ ਇੱਕ ਮਜ਼ਬੂਤ ਸ਼ਖਸੀਅਤ, ਔਰ ਇਹ ਸਾਰੇ ਜਿਹੜੇ ਹੁਣ ਨੇਪਾਲ ਦੀ ਕੈਬਨਿਟ ਜਾਂ ਪਾਰਲੀਮੈਂਟ 'ਚ ਉਹਨਾਂ ਦੀ ਕਮਿਊਨਿਸਟ ਪਾਰਟੀ ਦੇ ਮੈਂਬਰ ਨੇ, ਇਹ ਸਾਰੇ ਉਹ ਨੇ ਜਿਨ੍ਹਾਂ ਨੇ ਸਟਰਗਲ ਕੀਤੀ ਰਾਜਾਸ਼ਾਹੀ ਦੇ ਖਿਲਾਫ, ਜਿਨ੍ਹਾਂ ਨੇ ਇੱਕ ਸਿਵਲ ਵਾਰ ਜਿਹੜੀ ਹੈ, ਜਿਹੜੀ ਇੱਕ ਰੈਵੋਲੂਸ਼ਨਰੀ ਵਾਰ ਸੀ ਉਹਨਾਂ ਲਈ, ਜਿਹਦੇ 'ਚ 40-50 ਹਜ਼ਾਰ ਗੋਰਖੇ ਮਾਰੇ ਗਏ, ਔਰ ਇਹ ਕਾਮਯਾਬੀ ਇਹ ਉਹੀ ਨੇ ਜਿਨ੍ਹਾਂ ਨੇ ਸਟਰਗਲ ਕੀਤੀ ਹੋਈ ਹੈ। ਹੁਣ ਜ਼ਾਹਰ ਹੈ ਕਿ ਵੈਸੇ ਵੀ ਕਮਿਊਨਿਸਟ ਪਾਰਟੀ ਦੀ ਲੀਨਿੰਗ ਜਿਹੜੀ ਹੈ ਉਹ ਚਾਈਨਾ ਵੱਲ ਸੀ, ਪਰ ਹਮੇਸ਼ਾ ਨੇਪਾਲ ਨੇ ਕੋਸ਼ਿਸ਼ ਕੀਤੀ ਵੀ ਧਰਮ ਵਜੋਂ ਅਸੀਂ ਹਿੰਦੂ ਹੈ, ਕਲਚਰਲੀ ਸਾਡੇ ਤੇ ਹਿੰਦੂ ਇੰਪੈਕਟਸ ਨੇ, ਔਰ ਭਾਰਤ ਦੇ ਨਾਲ ਲੈਂਡ ਲੌਕਡ ਹੋਣ ਕਰਕੇ ਬਾਰਡਰ ਵੀ ਲੱਗਦਾ ਹੈ। 32,000 ਦੇ ਕਰੀਬ ਨੇਪਾਲੀ ਸਿਟੀਜ਼ਨ ਜਿਹੜੇ ਗੋਰਖੇ ਨੇ ਉਹ ਭਾਰਤ ਦੀ ਫੌਜ ਦਾ ਹਿੱਸਾ ਨੇ, ਜੋ ਵਿਗਾੜਨਾ ਨਹੀਂ ਸੀ ਚਾਹੁੰਦੇ। ਉਹਨਾਂ ਨੇ ਦੋਨੋਂ ਬੈਲੈਂਸ ਰੱਖਣ ਦੀ ਕੋਸ਼ਿਸ਼ ਕੀਤੀ, ਔਰ ਵੈਸੇ ਵੀ ਇਕਨੋਮਿਕਲੀ ਭਾਰਤ ਦੇ ਨੇੜੇ ਹੋਣਾ, ਇੱਥੋਂ ਕਲਕੱਤੇ ਤੋਂ ਚੀਜ਼ਾਂ ਜਾਂਦੀਆਂ ਜਾਂ ਉਹਨਾਂ ਦੇ ਰੋਟੀ ਪੱਕਦੀ ਹੈ, ਬਿਲਕੁਲ ਡਿਪੈਂਡੈਂਟ ਨੇ। ਪਰ ਇਹਨਾਂ ਦਾ ਵਰਤਾਰਾ ਇਹ ਸੀ ਕਿ ਇਹਨਾਂ ਨੇ ਕੀ ਕਰ ਲੈਣਾ, ਇਹ ਤਾਂ ਸਾਡੇ ਤੇ ਹੀ ਡਿਪੈਂਡੈਂਟ ਨੇ। ਪਰ ਇਨ ਦਾ ਮੀਨ ਟਾਈਮ ਜਿਵੇਂ ਚਾਈਨਾ ਨੇ ਫਾਸਟ ਟੈਕਨੋਲੋਜੀ ਦੇ ਨਾਲ ਤਿੱਬਤ ਉਸ ਨੂੰ ਆਪਣੇ 'ਚ ਜਿਹੜਾ ਉਹਦੇ ਨਾਲ ਮਿਲਾਇਆ, ਜਿਵੇਂ ਅਸੀਂ ਦੇਖਦੇ ਹਾਂ ਕਿ ਬੀਜਿੰਗ ਔਰ ਲਹਾਸਾ ਜਿਹੜੀ ਤਿੱਬਤ ਦੀ ਕੈਪੀਟਲ ਹੈ, ਰੇਲਵੇ ਲਾਈਨ ਜਿਹੜਾ ਇੰਜੀਨੀਅਰਿੰਗ ਮਾਰਬਲ ਹੈ, ਤੇ ਨਾਲ ਦੀ ਨਾਲ ਉਹਨਾਂ ਨੇ ਲਹਾਸਾ ਦੇ ਨਾਲ ਹੀ ਤਿੱਬਤ ਦੇ ਬਾਰਡਰ ਲੱਗਦਾ ਨੇਪਾਲ ਦਾ, ਉਹਨਾਂ ਨੇ ਲਹਾਸਾ ਕਾਠਮੰਡੂ ਟ੍ਰੇਨ ਵੀ ਡਿਵੈਲਪ ਕਰਨੀ ਸ਼ੁਰੂ ਕਰ ਲਾਂ, ਬਹੁਤ ਸਾਰੇ ਪਹਾੜੀ ਇਲਾਕੇ ਦੂਜੇ, ਔਰ ਬਾਕੀ ਸਪਲਾਈ ਲਾਈਨ ਵੀ। ਔਰ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਵੀ ਈਵਨ ਉਹਨਾਂ ਨੂੰ ਕਿਹਾ ਠੀਕ ਹੈ ਤੁਸੀਂ ਮੈਂਡਰਿਨ ਜਿਹੜਾ ਸਾਡੀ ਲੈਂਗੁਏਜ ਹੈ ਉਹਨੂੰ ਜੇ ਸਕੂਲਾਂ 'ਚ ਪੜ੍ਹਾਓ ਤੇ ਅਸੀਂ ਟੀਚਰ ਔਰ ਸਾਰਾ ਟੇਕ ਕੇਅਰ ਕਰਾਂਗੇ। ਹੁਣ ਇਸ ਵੇਲੇ ਇੱਕ ਬੜੀ ਐਨਰਜੈਟਿਕ ਜਿਹੜੀ ਚਾਈਨੀਜ਼ ਐਂਬੈਸਡਰ ਹੈ ਨੇਪਾਲ ਦੇ ਵਿੱਚ, ਜਿਹੜੀ ਹੈ ਬੀਬੀ ਹਾਊਸ ਯਾਨਕੀ, ਇਹ ਪਾਕਿਸਤਾਨ ਦੇ ਵਿੱਚ ਵੀ ਹੁਣ ਤੋਂ ਇਸ ਤੋਂ ਪਹਿਲਾਂ 2-3 ਸਾਲ ਜਿਹੜੀ ਹੈ ਡਿਪਲੋਮੈਟ ਰਹੀ ਹੈ, ਔਰ ਉਹਦੇ ਨਾਲ ਹੁਣ ਇਹਨੂੰ ਮਿਸਟਰ ਓਲੀ ਨੂੰ ਜੋੜਿਆ ਜਾ ਰਿਹਾ ਪ੍ਰਾਈਮ ਮਿਨਿਸਟਰ ਨੂੰ। ਔਰ ਮੈਂ ਜੇ ਇਹਨਾਂ ਦੀ ਖਬਰ ਜਿਹੜੀ ਕਿ ਇਹਨਾਂ ਦੇ ਇਸ ਕਿਸਮ ਦੇ ਝੂਠ ਪਰੋਸਣ ਵਾਲੇ ਅਖਬਾਰ ਨੇ ਉਹਨਾਂ ਦੇ ਵਿੱਚ ਹੀ ਛਪਦੀ ਹੈ, ਔਰ ਉਹਦੇ 'ਚ ਉਹਨਾਂ ਨੇ ਹੈਡਲਾਈਨ ਦਿੱਤੀ ਹੈ, ਹਿੰਦੀ ਦੀ ਅਖਬਾਰ ਹੈ, ਕਿ ਬੜਾ ਖੁਲਾਸਾ, ਚੀਨ ਦੇ ਬਿਊਟੀ ਟ੍ਰੈਪ 'ਚ ਫਸ ਗਏ ਨੇਪਾਲ ਦੇ PM ਓਲੀ, ਭਾਰਤ ਦੇ ਖਿਲਾਫ ਚੁੱਕੇ ਗਏ ਕਦਮ ਇਹ ਉਸ ਵਜ੍ਹਾ ਕਰਕੇ ਹੈ, ਔਰ ਇਹ ਇੰਨੀ ਪਾਵਰਫੁਲ ਹੋ ਗਈ ਹੈ ਚੀਨੀ ਔਰਤ ਕਿ ਓਲੀ ਸਰਕਾਰ ਹੀ ਨਹੀਂ, ਨੇਪਾਲ ਦੀ ਰੂਲਿੰਗ ਪਾਰਟੀ ਦੇ ਔਰ ਸਾਰੇ ਜਿਹੜੇ ਬਿਊਰੋਕਰੈਟ ਨੇ ਉਹਦੇ ਹਨੀ ਟ੍ਰੈਪ ਦੇ ਵਿੱਚ ਫਸੇ ਹੋਏ ਨੇ, ਔਰ ਉਹ ਉਹੀ ਕੁਛ ਕਰ ਰਹੇ ਨੇ ਜੋ ਇਹ ਬੀਬੀ ਹਾਊ ਯਾਨਕੀ ਕਹਿੰਦੀ ਹੈ। ਮੈਂ ਸਮਝਦਾ ਇਹ ਬਹੁਤ ਘਟੀਆ ਲੈਵਲ ਦੀ ਗੱਲ ਹੈ, ਔਰ ਇਹਦੇ 'ਚੋਂ ਲੰਬੀ ਚੌੜੀ ਕਹਾਣੀ ਉਹਦੀ ਬੀਬੀ ਦੀ ਫੋਟੋ ਵੀ ਦਿੱਤੀ ਹੋਈ ਹੈ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਚੀਨੀ ਲੌਬੀ ਹੈ ਇਹ ਇਸ ਤਰ੍ਹਾਂ ਹੀ ਕੰਮ ਕਰ ਰਹੀ ਹੈ ਇਸ ਬੀਬੀ ਰਾਹੀਂ, ਔਰ ਇਹ ਇਸ ਵੇਲੇ ਨੇਪਾਲ ਦਾ ਪ੍ਰਾਈਮ ਮਿਨਿਸਟਰ PM ਜਿਹੜਾ ਉਹ KP ਸ਼ਰਮਾ ਉਹਦਾ ਨਾਂ ਹੈ ਓਲੀ, ਉਹ ਕਾਫੀ ਦਿਨਾਂ ਤੋਂ ਇਸ ਔਰਤ ਦੀ ਖੂਬਸੂਰਤੀ ਦੇ ਜਾਲ 'ਚ ਫਸੇ ਹੋਏ ਨੇ। ਜਿਵੇਂ ਉਹ ਚਾਹੁੰਦੀ ਹੈ ਉਵੇਂ ਓਲੀ ਕਰਦੇ ਨੇ, ਉਹੀ ਕੁਝ ਬੋਲਦੇ ਨੇ, ਔਰ ਇਹ ਆਮ ਜਿਹੜਾ ਉਹਨਾਂ ਦਾ ਨੇਪਾਲ ਦੇ ਪ੍ਰਾਈਮ ਮਿਨਿਸਟਰ ਦਾ ਜਿਹੜਾ ਰਹਿਣ ਦਾ ਠਿਕਾਣਾ ਹੈ ਵਾਟਰ ਵਾਲੂ, ਉਸ ਦੇ ਵਿੱਚ ਉਹ ਬੇਰੋਕ ਟੋਕ ਆਂਦੀ ਜਾਂਦੀ ਹੈ, ਇੰਨੀ ਪ੍ਰਭਾਵਸ਼ਾਲੀ ਹੋ ਗਈ ਹੈ ਕਿ ਸਾਰੀ ਈਵਨ ਰੂਲਿੰਗ ਪਾਰਟੀ ਵੀ ਉਹਦੇ ਤੋਂ ਹੀ ਆਰਡਰ ਲੈਂਦੀ ਹੈ। ਔਰ ਇਹ ਜਿਹੜੀ ਯੰਗ ਉਹਨਾਂ ਦੀ ਡਿਪਲੋਮੈਟ ਹੈ ਚੀਨ ਦੀ, ਇਹ ਸਾਊਥ ਏਸ਼ੀਆ ਦੇ ਮਾਮਲਿਆਂ ਬਾਰੇ ਬੜੀ ਐਕਸਪਰਟ ਹੈ, ਔਰ ਇਹ ਪਾਕਿਸਤਾਨ 'ਚ ਵੀ ਰਹੀ, ਔਰ ਇਸ ਸਾਰੇ ਦੇ ਨਾਲ
ਜਿਹੜਾ ਇਹ ਸਾਰਾ ਇਸ ਵੇਲੇ ਨੇਪਾਲ ਨੂੰ ਇਹ ਚਲਾ ਰਹੀ ਹੈ। ਜਿੰਨੀ ਇਹ ਖੂਬਸੂਰਤ ਔਰ ਅਟਰੈਕਟਿਵ ਹੈ, ਉਨੀ ਵੱਡੀ ਇਹ ਡਿਪਲੋਮੈਟਿਕ ਵੀ ਹੈ ਔਰ ਬੜੀ ਸ਼ਾਤਰ ਹੈ। ਔਰ ਇਸ ਸਾਰੇ ਨੂੰ ਹੁਣ ਇਹਨੂੰ ਤੁਸੀਂ ਮਡ ਸਲਿੰਗਿੰਗ ਨਾ ਕਹੋ ਤੇ ਹੋਰ ਕੀ ਕਹੋ। ਸੋ ਜ਼ਾਹਰ ਹੈ ਇੱਕ ਪਾਸੇ ਇਹ ਵੀ ਦੱਸਦਾ ਹੈ ਕਿ ਵੀ ਕਿੰਨੀ ਫਰਸਟ੍ਰੇਸ਼ਨ ਹੈ। ਜੇ ਤਾਂ ਕੱਲੇ ਹੋਲੀ ਤੱਕ ਮਹਿਦੂਦ ਰਹਿੰਦੇ ਫਿਰ ਵੀ ਲੱਗਦਾ ਕਿ ਭਾਈ ਚਲੋ ਹੋ ਸਕਦਾ ਕੋਈ ਨਾ ਕੋਈ ਇਹਨਾਂ ਨੇ ਇਸ ਸਾਰੇ ਚੋਂ ਐਂਗਲ ਦੇ। ਹੁਣ ਤੁਸੀਂ ਸਾਰੀ ਰੂਲਿੰਗ ਪਾਰਟੀ ਨੂੰ ਵੀ ਉਸ ਨਾਲ ਜੋੜ ਦਿਓ, ਬੀਬੀ ਨੂੰ, ਉਹ ਸਾਰੇ ਮੈਂਬਰ ਪਾਰਲੀਮੈਂਟ ਵੀ ਜੋੜ ਦਿਓ, ਕਮਿਊਨਿਸਟ ਪਾਰਟੀ ਵੀ ਉਹਨਾਂ ਦੀ ਜੋੜ ਦਿਓ। ਸੋ ਜ਼ਾਹਰ ਹੈ ਕਿ ਭਾਈ ਇਹ ਜਿਹੜੀ ਭਾਰਤ ਦੀ ਹਕੂਮਤ ਹੈ ਉਹਨੂੰ ਤਾਂ ਫਿਰ ਇੱਕ ਯੰਗ ਡਿਪਲੋਮੈਟ ਨੇ ਮੁੱਦੇ ਮੂੰਹ ਮਾਰ ਦਿੱਤਾ। ਔਰ ਜਦੋਂ ਉਹਨਾਂ ਨੇ ਨਾਲ ਹੀ ਇਸ ਨਿਊਜ਼ ਕਿਹਾ ਵੀ ਇਹ ਪਹਿਲਾਂ 3 ਸਾਲ ਪਾਕਿਸਤਾਨ ਦੇ ਵਿੱਚ ਵੀ ਡਿਪਲੋਮੈਟ ਰਹੀ, ਫਿਰ ਮੈਨੂੰ ਇਸ ਗੱਲ ਦਾ ਲੱਗਾ ਕਿ ਮੈਂ ਕਿਹਾ ਕਿ ਭਾਈ ਕਿਉਂਕਿ ਇਹ ਦੋਨੋਂ ਹੀ ਚੀਨ ਪਾਕਿਸਤਾਨ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਟੌਪ ਪ੍ਰਾਇੋਰਟੀ ਹੁੰਦੀ ਹੈ ਆਲ ਦਾ ਟਾਈਮ, ਆਲ ਵੈਦਰ ਫਰੈਂਡ ਦੀ ਗੱਲ ਹੈ। ਔਰ ਜ਼ਾਹਰ ਹੈ ਕਿ ਵੀ ਇਹ ਇੱਕ ਐਕਸਪਰਟ ਹੋਏਗੀ ਆਪਣੇ ਫੀਲਡ ਦੀ, ਇੰਡੀਅਨ ਮਾਈਂਡ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹੋਏਗੀ। ਔਰ ਜ਼ਾਹਰ ਹੈ ਕਿ ਜਿਹੜੇ ਡਿਪਲੋਮੈਟ ਐਗਰੈਸਿਵਲੀ ਜਿਹੜੇ ਨੇ ਪਰਸੂ ਕਰਦੇ ਨੇ ਉਹ ਫੋਨਾਂ ਤੇ ਤਾਂ ਗੱਲ ਕਰਦੇ ਨਹੀਂ ਨੇ, ਕਿਉਂਕਿ ਉਹ ਵੀ ਪਤਾ ਹੁੰਦਾ ਵੀ ਟਰੈਪ ਲੈ ਕੀਤਾ। ਔਰ ਆਲਰੇਡੀ ਕਾਠਮੰਡੂ ਦੇ ਵਿੱਚ ਔਰ ਨੇਪਾਲ ਦੇ ਵਿੱਚ ਭਾਰਤੀ ਖੁਫੀਆ ਏਜੰਸੀਆਂ ਦਾ ਇੰਨਾ ਜਾਲ ਵਿਛਿਆ ਹੋਇਆ ਸੀ। ਹੁਣ ਤਾਂ ਮੈਨੂੰ ਨਹੀਂ ਪਤਾ ਵੀ ਕਿੰਨੇ ਕੁ ਕੱਢੇ ਨੇ, ਜ਼ਾਹਰ ਹੈ ਕੱਢੇ ਹੋਣਗੇ, ਇਸ ਲਈ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅੰਦਰ ਚੱਲ ਕੀ ਰਿਹਾ। ਅਦਰਵਾਈਜ਼ ਬਹੁਤ ਵਾਰ ਈਵਨ ਇਹ ਸਾਡੇ ਅੰਦਰੂਨੀ ਹਲਕਿਆਂ ਦਾ ਕਹਿਣਾ ਸੀ ਕਿ ਭਾਈ ਪਹਿਲਾਂ ਕੁਝ ਸਿੱਖ ਜਿਹੜੇ ਬਾਹਰ ਬਲੈਕ ਲਿਸਟ ਕੀਤੇ ਸੀ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਭਾਈ ਚਲੋ ਕਿਉਂਕਿ ਨੇਪਾਲ ਦਾ ਲੈਂਡ ਬਾਰਡਰ ਲੱਗਦਾ ਭਾਰਤ ਨਾਲ ਵੀ, ਕਾਠਮੰਡੂ 에ਅਰਪੋਰਟ ਤੇ ਉਤਰੋ, ਉੱਥੋਂ ਤੁਸੀਂ ਕਰਕੇ ਜਿਹੜਾ ਉਹ ਬਿਹਾਰ ਰਾਹੀਂ ਜਾਂ ਯੂਪੀ ਰਾਹੀਂ ਜਾਂ ਉੱਤਰਾਖੰਡ ਰਾਹੀਂ ਦਾਖਲ ਹੋ ਜਾਂਦੇ ਸੀ, ਆਪਣੇ ਘਰਾਂ 'ਚ ਮੁੜ ਕੇ ਉਸੇ ਰੂਟ ਤੋਂ ਵਾਪਸ ਆਉਂਦੇ ਸੀ। ਔਰ ਇਹ ਮੈਂ ਅੱਜ ਤੋਂ 20 ਸਾਲ ਪੁਰਾਣੀ ਗੱਲ ਕਰ ਰਿਹਾ। ਫਿਰ ਦੇ ਰਿਅਲਾਈਜ਼ ਕਿ ਜਿੰਨੇ ਬੰਦੇ ਇਹਨਾਂ ਦੇ ਦਿੱਲੀ 'ਚ ਨਹੀਂ ਬੈਠੇ ਹੋਏ ਉਹਦੇ ਨਾਲੋਂ ਜ਼ਿਆਦਾ ਕਾਠਮੰਡੂ ਜਿਹਨਾਂ ਦੇ ਏਜੰਸੀਆਂ ਦੇ ਬੈਠੇ ਹੋਏ ਨੇ। ਜਦੋਂ ਕੁਝ ਜਿਹੜੇ ਨੇ ਉਹਨਾਂ ਨੂੰ ਹਰਾਸ ਕੀਤਾ ਗਿਆ, ਉਹਨਾਂ ਨੇ ਕਿਹਾ ਜੀ ਇਹ ਤਾਂ ਨੇਪਾਲ ਕਾਠਮੰਡੂ 에ਅਰਪੋਰਟ ਨੂੰ ਇਹਨਾਂ ਦੀ ਕਾਠਮੰਡੂ ਦੀਆਂ ਏਜੰਸੀਆਂ ਰਨ ਨਹੀਂ ਕਰਦੀਆਂ, ਉਹ ਤਾਂ ਇੰਡੀਅਨ ਏਜੰਸੀਆਂ ਰਨ ਕਰਦੀਆਂ ਨੇ। ਇਹ ਗੱਲ ਜਿਹੜੀ ਹੈ ਲਗਾਤਾਰਤਾ ਦੇ ਨਾਲ ਇੰਨਾ ਜ਼ਿਆਦਾ ਇਨਫਲੂਐਂਸ ਸੀ, ਇਹਨਾਂ ਨੇ ਇੰਡੀਅਨ ਏਜੰਸੀ ਰਾ ਨੇ ਮਰਡਰ ਕਰਵਾਇਆ। ਈਵਨ ਜੇ ਨੇਪਾਲ ਦਾ ਸ਼ਾਹੀ ਘਰਾਨਾ ਵੀ ਇੱਕੋ ਦਿਨ 'ਚ 13-14 ਜੀ ਮਾਰ ਦਿੱਤੇ ਸੀ ਉਹਨਾਂ ਦੇ ਇੱਕ ਟੱਬਰ ਦੇ ਬੰਦੇ ਨੇ, ਔਰ ਬਾਅਦ 'ਚ ਉਹਨੇ ਵੀ ਸੁਸਾਈਡ ਦੇ ਨਾਂ ਥੱਲੇ। ਸੋ ਇਹਨਾਂ ਦਾ ਪੂਰਾ ਆਪਰੇਸ਼ਨ ਸੀ। ਇਹ ਵੱਖਰੀ ਗੱਲ ਹੈ ਕਿ ਓਵਰ ਏ ਪੀਰੀਅਡ ਆਫ ਟਾਈਮ ਈਵਨ ਜਿਹੜੇ ਹੁਣ ਰੂਲਿੰਗ ਤੇ ਰਹੇ ਇਹਨਾਂ ਦੇ ਵੀ ਕੁਝ ਬੰਦੇ ਜਿਨ੍ਹਾਂ ਦੇ ਵਿੱਚ ਪ੍ਰਚੰਡਾ ਔਰ ਦੂਜਾ ਇਹਨਾਂ ਚੋਂ ਕੁਝ ਬ੍ਰਾਹਮਣ ਆਊਟ ਜਿਹੜੇ ਨੇ ਉਸ ਜ਼ਾਤ ਨਾਲ ਈਵਨ ਮਿਸਟਰ ਓਲੀ ਵੀ KP ਸ਼ਰਮਾ ਲਿਖਦਾ ਇਹ ਵੀ ਸ਼ਰਮ ਹੈ, ਪ੍ਰਚੰਡਾ ਵੀ ਸ਼ਰਮ ਹੈ। ਪਰ ਅਲਟੀਮੇਟਲੀ ਤੁਸੀਂ ਜਿਸ ਖਿੱਤੇ ਜਿਸ ਧਰਤੀ ਤੇ ਰਹਿੰਦੇ ਹੋ, ਤੁਹਾਨੂੰ ਜਦੋਂ ਉਹਦੀ ਲਾਇਲਟੀ ਨਜ਼ਰ ਆਈ ਔਰ ਤੁਹਾਨੂੰ ਲੱਗਿਆ ਵੀ ਨਹੀਂ ਇਹ ਤਾਂ ਖਰਾਬ ਕਰ ਰਹੇ ਨੇ ਸਾਨੂੰ, ਔਰ ਉਹਨਾਂ ਨੇ ਪੂਰਾ ਯੂ ਟਰਨ ਮਾਰਿਆ ਔਰ ਹੁਣ ਤੁਹਾਡੇ ਕੋਲ ਕੁਝ ਹੋਰ ਨਹੀਂ ਬਚਿਆ, ਤੇ ਫਿਰ ਇਖਲਾਕ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਸੋ ਮੈਂ ਸਮਝਦਾ ਵੀ ਨੇਪਾਲ ਨੇ ਸੱਚਮੁੱਚ, ਬੇਸ਼ੱਕ ਨੇਪਾਲ ਇੱਕ ਗਰੀਬ ਮੁਲਕ ਹੈ, ਬਹੁਤ ਗੁਰਬਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਬਹੁਤ ਸਾਰੇ ਚੈਲੰਜਸ ਨੇ, ਪਰ ਜਿੰਨਾ ਕੁ ਮੇਰਾ ਵੀ ਐਕਸਪੋਜ਼ਰ ਰਿਹਾ, ਜਿੱਥੇ ਮੈਂ ਬਚਪਨ 'ਚ ਪੜ੍ਹਿਆ ਗਰੋ ਹੋਇਆ, ਸਾਡੇ ਨਾਲ ਗੁਰਖਾ ਸਟੂਡੈਂਟ ਵੀ ਸੀ, ਮੇਰੇ ਬੜੇ ਚੰਗੇ ਦੋਸਤਾਂ 'ਚੋਂ ਇੱਕ ਬਿਮਲ ਗੁਰੰਗ ਮੇਰਾ ਇੱਕ ਚੰਗਾ ਦੋਸਤ ਸੀ, ਔਰ ਉਹਨਾਂ ਦੇ ਘਰਾਂ 'ਚ ਵੀ ਆਣ ਜਾਣ ਸੀ। ਤੇ ਮੈਨੂੰ ਪਤਾ ਹੈ ਵੀ ਇਹਨਾਂ ਦਾ ਜਦੋਂ ਇੱਕ ਸੈਲਫ ਪ੍ਰਾਈਡ ਨਾਂ ਦੀ ਜਿਹੜੀ ਚੀਜ਼ ਜੇ ਦੇਖਣੀ ਹੋਏ, ਜਿਵੇਂ ਪੰਜਾਬ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਹਾਂ, ਸਿੱਖਾਂ ਦੇ ਅਣਖੀ ਲੋਕ ਨੇ, ਗੈਰਤਮੰਦ ਲੋਕ ਨੇ, ਔਰ ਜੇ ਯਾਰੀ ਵੀ ਹੈ, ਲਾਇਲ ਨੇ, ਤੁਹਾਡੇ ਵਫਾਦਾਰ ਨੇ, ਪਰ ਜੇ ਤੁਸੀਂ ਉਹਨਾਂ ਦੀ ਗੈਰਤ ਤੇ ਕਰੋ, ਕੋਈ ਵੀ ਅਟੈਕ ਕਰੋ, ਫਿਰ ਉਹ ਮਰਨ ਤੋਂ ਨਹੀਂ ਡਰਦੇ ਹੈ। ਜਿਵੇਂ ਸਾਡੇ ਲਈ ਕਿਰਪਾਨ ਹਮੇਸ਼ਾ ਸਾਡੀ ਉਸ ਗੈਰਤ ਦਾ ਪ੍ਰਤੀਕ ਹੈ, ਸੈਲਫ ਰਿਸਪੈਕਟ ਦਾ ਪ੍ਰਤੀਕ ਹੈ, ਮਜ਼ਹਬੀ ਚਿੰਨ੍ਹ ਹੈ, ਭਾਵੇਂ ਖੁਖਰੀ ਉਹਨਾਂ ਦਾ ਮਜ਼ਹਬੀ ਨਹੀਂ ਹੈ ਪਰ ਉਹਨਾਂ ਦੇ ਕਲਚਰ ਦਾ ਹਿੱਸਾ ਹੈ। ਹਰ ਗੋਰਖਾ ਜਦੋਂ ਕਿਤੇ ਵੀ ਜਾਏਗਾ ਉਹਦੇ ਕੋਲ ਖੁਖਰੀ ਹੁੰਦੀ ਹੈ। ਖੁਖਰੀ ਜਿਹੜੀ ਹੈ ਉਹਨਾਂ ਦੀ ਗੈਰਤ ਹੈ। ਉਹਦਾ ਮਤਲਬ ਹੈ ਕਿ ਉਹ ਹਥਿਆਰਾਂ ਨੂੰ ਵੀ ਪਿਆਰ ਕਰਦੇ ਨੇ, ਗੈਰਤਮੰਦ ਲੋਕ ਨੇ। ਔਰ ਮੈਂ ਸਮਝਦਾ ਵੀ ਉਹਨਾਂ ਨੇ ਭਾਰਤ ਨੂੰ ਨਕਸ਼ਾ ਦਿਖਾ ਦਿੱਤਾ ਕਿ ਤੁਸੀਂ ਇੱਕ ਵੱਡਾ ਮਗਰਮੱਛ ਵਾਲਾ ਇੱਕ ਸਾਈਜ਼ ਜ਼ਰੂਰ ਰੱਖਦੇ ਹੋ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇਹ ਹੱਕ ਮਿਲਿਆ ਹੋਇਆ ਹੈ ਕਿ ਵੀ ਤੁਸੀਂ ਹਰ ਮੱਛੀ ਨੂੰ ਖਾਣਾ ਗਿੱਝੇ ਹੋਵੋਗੇ। ਪਰ ਇੱਥੇ ਅਸੀਂ ਖੁਖਰੀ ਨਾਲ
ਤੁਹਾਡਾ ਪੇਟ ਚਾਕ ਕਰਕੇ ਵੀ ਅਸੀਂ ਬਾਹਰ ਆ ਗਏ। ਸੋ ਆਪਣੇ ਵੱਲੋਂ ਤਾਂ ਇਹਨਾਂ ਨੇ ਨਿਕਲਿਆ ਹੋਇਆ ਸੀ ਮਗਰਮੱਛ ਨੇ, ਪਰ ਉਹਨਾਂ ਨੇ ਖੁਖਰੀ ਨਾਲ ਮਗਰਮੱਛ ਦਾ ਜਿਹੜਾ ਢਿੱਡ ਪਾੜ ਦਿੱਤਾ ਔਰ ਬਾਹਰ ਆ ਕੇ ਉਹਨਾਂ ਨੇ ਕਿਹਾ ਕਿ ਭਾਈ ਤੁਹਾਡਾ ਕੰਮ ਕਰ ਦਿੱਤਾ। ਔਰ ਅਸੀਂ ਤਾਂ ਇਹੀ ਜਿਹੜਾ ਵਿਸ਼ ਕਰਦੇ ਹਾਂ ਨੇਪਾਲੀਆਂ ਨੂੰ, ਔਰ ਜਿਵੇਂ ਉਹਨਾਂ ਦੀ ਜਿਹੜੀ ਗ੍ਰੀਟਿੰਗ ਹੁੰਦੀ ਹੈ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਤੇ ਉਹ ਇੱਕ ਦੂਜੇ ਨੂੰ ਪੁੱਛਦੇ ਨੇ ਕਸਤੋ ਹਾਲ ਚਾਲ ਛਾ, ਕੀ ਹਾਲ ਚਾਲ ਹੈ, ਤੇ ਉਹ ਫਿਰ ਅੱਗੋਂ ਜਵਾਬ ਹੁੰਦਾ ਰਾਮੜੋ ਛਾ। ਤੋ ਅਸੀਂ ਰਾਮੜੋ ਛਾ ਹੀ ਕਵਾਂਗੇ ਕਿ ਭਾਈ ਇਵੇਂ ਹੀ ਤੁਸੀਂ ਆਪਣੀ ਅਣਖ ਔਰ ਗੈਰਤ ਕਾਇਮ ਰੱਖੋ ਔਰ ਸਿੱਖ ਕੌਮ ਤੁਹਾਡੇ ਹਰ ਮੂਵ ਨੂੰ ਪੂਰੇ ਤੌਰ ਦੇ ਉੱਤੇ ਸਪੋਰਟ ਕਰਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆਪਣੇ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੋਂ ਸਭ ਨੂੰ ਆਪਾਂ ਜੀਆਂ ਕਹਿੰਦੇ ਆ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਵਿੱਚ NDP ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਇੱਕ ਵਾਰ ਫਿਰ ਮਜ਼ਬੂਤ ਸਿੱਖੀ ਵੈਲਿਊਜ਼ ਦਾ ਪ੍ਰਗਟਾਵਾ ਕੀਤਾ। ਕੈਨੇਡਾ ਦੀ ਪਾਰਲੀਮੈਂਟ ਵਿੱਚ ਉਹਨਾਂ ਨੇ ਰੇਸਿਜ਼ਮ ਦੇ ਖਿਲਾਫ ਸਖਤ ਸਟੈਂਡ ਲਿਆ, ਜਿਸ ਕਰਕੇ ਉਹਨਾਂ ਨੂੰ ਹਾਊਸ ਵਿੱਚੋਂ ਇੱਕ ਦਿਨ ਲਈ ਸਸਪੈਂਡ ਕੀਤਾ ਗਿਆ। ਸੋ ਇਹ ਸਾਰਾ ਵਾਕਿਆ ਕੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਸਮਝਦਾ ਵੀ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੇ ਪੋਲੀਟੀਕਲ ਲੈਂਡਸਕੇਪ ਦੇ ਵਿੱਚ ਅੱਜ ਇੱਕੋ ਆਵਾਜ਼ ਜਿਹੜੀ ਕੈਨੇਡਾ 'ਚ ਹੀ ਨਹੀਂ ਦੁਨੀਆ ਭਰ 'ਚ ਜਿਸ ਦਾ ਨੋਟਿਸ ਲਿਆ ਜਾਂਦਾ ਹੈ, ਜਗਮੀਤ ਸਿੰਘ ਜਿਹੜੇ ਕੈਨੇਡਾ ਦੀ ਤੀਸਰੀ ਵੱਡੀ ਪੋਲੀਟੀਕਲ ਪਾਰਟੀ NDP ਦੇ ਲੀਡਰ ਨੇ, ਵਕੀਲ ਨੇ ਕਿੱਤੇ ਵਜੋਂ। ਔਰ ਜਿਵੇਂ ਉਹਨਾਂ ਨੇ ਪਿਛਲੇ ਸਾਰੇ ਪੀਰੀਅਡ ਦੇ ਵਿੱਚ ਜਿੱਥੇ ਜਿੱਥੇ ਵੀ ਹਿਊਮਨ ਰਾਈਟਸ ਦੀ ਗੱਲ ਆਈ ਹੈ, ਬੇਸ਼ੱਕ ਉਸ ਸਿੱਖ ਕੌਮ ਲਈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਹੈ, ਕਸ਼ਮੀਰੀਆਂ ਦੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਹੈ, ਘੱਲੂਘਾਰਾ, ਜੂਨ, ਨਵੰਬਰ, ਸਿੱਖ ਨਸਲਕੁਸ਼ੀ ਇਸ ਦੇ ਖਿਲਾਫ ਆਵਾਜ਼ ਹੈ, ਇਸਲਾਮੋਫੋਬੀਆ ਦੇ ਖਿਲਾਫ ਆਵਾਜ਼ ਹੈ। ਔਰ ਦੂਸਰੀਆਂ ਅਕਲੀਅਤਾਂ ਦੇ ਲਈ ਕੈਨੇਡਾ ਦੇ ਵਿੱਚ ਹਰ ਘੱਟ ਗਿਣਤੀ ਜਿਹਨਾਂ ਜੀਵਨ ਨੇਟਿਵ ਅਮਰੀਕਨਸ ਵੀ ਸ਼ਾਮਲ, ਨੇਟਿਵ ਕੈਨੇਡੀਅਨਸ ਵੀ ਸ਼ਾਮਲ ਨੇ, ਉਹ ਜਗਮੀਤ ਸਿੰਘ ਨੂੰ ਆਪਣੀ ਆਵਾਜ਼ ਸਮਝਦੇ ਨੇ। ਕਿਉਂਕਿ ਜਗਮੀਤ ਸਿੰਘ ਇੱਕ ਅੰਮ੍ਰਿਤਧਾਰੀ ਸਿੰਘ ਹੈ, ਉਹਦੀ ਬੇਸਿਕ ਟ੍ਰੇਨਿੰਗ ਉਹਨਾਂ ਸਿੱਖ ਵੈਲਿਊਜ਼ ਦੇ ਵਿੱਚ ਹੋਈ ਹੈ ਜਿਸ ਦਾ ਕਰਕਸ ਹੈ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਦੋ, ਕਿ ਸਾਰੀ ਇਨਸਾਨੀ ਰੇਸ ਜਿਹੜੀ ਹੈ ਉਹ ਇੱਕ ਹੈ ਔਰ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ, ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਦੇ ਹਰ ਇੱਕ ਨੂੰ ਜਿਹੜਾ ਹੈ ਉਹ ਇਸ ਧਰਤੀ ਦੇ ਉੱਤੇ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣ ਦਾ ਹੱਕ ਹੈ। ਔਰ ਇਸ ਕਨਵਿਕਸ਼ਨ ਦੇ ਲਈ, ਕਿਉਂਕਿ ਜਗਮੀਤ ਸਿੰਘ ਖੁਦ ਵੀ ਜਦੋਂ ਗਰੋ ਹੋ ਰਹੇ ਸੀ, ਜਦੋਂ ਤੁਸੀਂ ਉਹਨਾਂ ਦੀ ਕਹਾਣੀ ਸੁਣੋ ਸਕੂਲਾਂ ਦੇ ਵਿੱਚ ਔਰ ਦੂਸਰੀ ਥਾਵਾਂ ਤੇ ਬਲੈਕ ਬੈਲਟ ਵੀ ਉਹਨਾਂ ਨੇ ਜਿੱਤੀ ਹੋਈ ਹੈ। ਕੋਈ ਇਹ ਦੋਵੇਂ ਭਰਾ ਅਣਖੀਲੇ ਰਹੇ ਨੇ ਕਿ ਇਹਨਾਂ ਨੇ ਕੁੱਟ ਨਹੀਂ ਕਦੇ ਵੀ ਖਾਧੀ, ਚੁੱਪ ਕਰਕੇ ਉਹਨੂੰ ਕੁੱਟ ਕੇ ਵੀ ਆਏ ਨੇ। ਸੋ ਉਸ ਗੱਲ ਨੂੰ ਉਹਨਾਂ ਨੇ ਕਦੇ ਲੁਕਾਇਆ ਵੀ ਨਹੀਂ ਹੈ, ਪਰ ਉਹਨਾਂ ਨੇ ਮਹਿਸੂਸ ਕੀਤਾ ਕਿ ਸੁਸਾਇਟੀ ਦੇ ਵਿੱਚ ਇਨ ਸਪਾਈਟ ਆਫ ਕਾਨੂੰਨ ਕੀ ਨੇ, ਕਿਵੇਂ ਤੁਹਾਨੂੰ ਡਿਸਕ੍ਰਿਮੀਨੇਸ਼ਨ ਫੇਸ ਕਰਨੀ ਪੈਂਦੀ ਹੈ। ਹੁਣ ਉਹ ਮੈਂਬਰ ਪਾਰਲੀਮੈਂਟ ਵੀ ਨੇ ਜਿਹੜਾ ਉਸ ਬ੍ਰਿਟਿਸ਼ ਕੋਲੰਬੀਆ ਚੋਂ, ਔਰ ਜ਼ਾਹਰ NDP ਦੇ ਲੀਡਰ ਵੀ ਨੇ। ਔਰ ਜੋ ਕੁਛ ਇੱਥੋਂ ਸ਼ੁਰੂ ਹੋਇਆ ਮਿਨੇਸੋਟਾ ਤੋਂ, ਔਰ ਜਿਸ ਤਰੀਕੇ ਨਾਲ ਇਹ ਮੂਵਮੈਂਟ ਦੁਨੀਆ ਭਰ ਦੇ ਵਿੱਚ ਬਣੀ, ਕੈਨੇਡਾ ਦੇ ਵਿੱਚ ਵੀ ਬਲੈਕ ਲਾਈਵਜ਼ ਮੈਟਰ, ਔਰ ਉਸ ਸਾਰੇ ਦੇ ਨਾਲ
ਉੱਥੇ ਉਹ ਵੀ ਵੀਡੀਓ ਸਾਹਮਣੇ ਆਈਆਂ ਕਿ ਕਿਵੇਂ RCMP ਨੇ ਉਹਨਾਂ ਦੇ ਜਿਹੜੇ ਨੇਟਿਵ ਕੈਨੇਡੀਅਨਸ ਨੇ ਉਹਨਾਂ 'ਚ ਫਸਟ ਨੇਸ਼ਨ ਦੇ ਮਿਸਟਰ ਐਡਮ ਜਿਨ੍ਹਾਂ ਦੀ ਜਿਹੜੀ ਗੱਡੀ ਦਾ ਜਿਹੜੀ ਆ ਉਹ ਪਲੇਟ ਹੈ ਉਹ ਐਕਸਪਾਇਰ ਹੋਈ ਸੀ, ਉਹਨਾਂ ਨੂੰ ਕਿਵੇਂ ਮਾਰਿਆ, ਕਿਵੇਂ ਉਹਨਾਂ ਦੀ ਭੈਣ ਦੇ ਨਾਲ ਬਦਸਲੂਕੀ ਕੀਤੀ। ਔਰ ਇਸ ਸਾਰੇ ਤੋਂ ਬਾਅਦ ਔਰ RCMP ਇਸ ਗੱਲ ਦਾ ਧਿਆਨ ਰਹੇ ਕਿ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹਨੂੰ ਕਹਿੰਦੇ ਨੇ, ਇਹ ਉਹ ਹੈ ਜਿੱਥੇ ਇੱਕ ਪੱਗ ਵਾਲੇ ਨੂੰ ਆਉਣ ਦੇ ਲਈ ਦਸਤਾਰਧਾਰੀ ਸਿੱਖ ਨੂੰ ਬਹੁਤ ਲੰਬਾ ਵਕਤ ਜਿਹੜਾ ਸਟਰਗਲ ਕਰਨਾ ਪਿਆ। ਅਲਟੀਮੇਟਲੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹਦਾ ਫੈਸਲਾ ਹੱਕ 'ਚ ਹੋਇਆ ਔਰ ਪਹਿਲੇ ਸਿੱਖ ਜਿਹੜੇ RCMP ਦੇ ਵਿੱਚ ਦਸਤਾਰ ਦੇ ਨਾਲ ਆਏ ਉਹ ਬਲਤੇਜ ਸਿੰਘ ਢਿੱਲੋਂ ਸਨ। ਮੈਨੂੰ ਇਸ ਸਾਰੇ ਕੇਸ ਦੀ ਜੇ ਮੈਂ ਗੱਲ ਕਰਾਂ ਤਾਂ ਲੰਬਾ ਵਕਤ ਲੱਗੇਗਾ, ਪਰ RCMP ਆਪਣੇ ਆਪ ਦੇ ਵਿੱਚ ਕਿਸ ਕਿਸਮ ਦੀ ਐਲੀਟ ਫੋਰਸ ਕੈਨੇਡਾ ਦੇ ਵਿੱਚ ਕਿ ਜੀ ਇਹ ਵਾਈਟ ਮੈਨਸ ਜਿਵੇਂ ਕਲੱਬ ਹੁੰਦਾ ਹੈ ਔਰ ਕਿਸੇ ਨੂੰ ਆਉਣ ਦਾ ਹੱਕ ਨਹੀਂ ਹੈ। ਪਰ ਅਜੇ ਵੀ ਬੇਸ਼ੱਕ ਲਾਅ ਦੇ ਥੱਲੇ ਉਹਨਾਂ ਦੇ ਵਿੱਚ ਬਾਕੀ ਵੀ ਲੋਕ ਆ ਗਏ ਨੇ, ਪਰ ਜਦੋਂ RCMP ਵਾਲੇ ਵਰਤਾਰਾ ਕਰਦੇ ਨੇ ਉਹਨਾਂ ਦੇ ਵਿੱਚੋਂ ਰੇਸਿਜ਼ਮ ਉਵੇਂ ਹੀ ਝਲਕਦਾ ਜਿਵੇਂ ਅਸੀਂ ਅਮਰੀਕਾ 'ਚ ਦੇਖਦੇ ਹਾਂ ਕਿ ਕਿਵੇਂ ਜਿਹੜੇ ਵਾਈਟ ਮੈਨ ਨੇ ਖਾਸ ਤੌਰ ਤੇ ਕੁਝ ਥਾਵਾਂ ਦੇ ਉੱਤੇ ਉਹਨਾਂ ਦੀ ਜ਼ਹਿਨੀਅਤ ਸਾਹਮਣੇ ਆਉਂਦੀ ਹੈ ਜਦੋਂ ਕਿ ਉਹ ਡੀਲ ਕਰਦੇ ਨੇ। ਸੋ ਜ਼ਾਹਿਰ ਹੈ ਕਿ ਇੱਕ ਪਾਰਟੀ ਦੇ ਲੀਡਰ ਹੋਣ ਦੇ ਨਾਤੇ ਉਹਨਾਂ ਨੇ ਕੈਨੇਡਾ ਦੇ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਰੈਜ਼ੋਲੂਸ਼ਨ ਲਿਆਂਦਾ ਕਿ RCMP, ਕਿਉਂਕਿ ਇਹ ਫਸਟ ਨੇਸ਼ਨ ਦੇ ਮਿਸਟਰ ਐਡਮਸ ਦਾ ਕੇਸ ਸਾਹਮਣੇ ਸੀ, ਕਿ RCMP ਦੇ ਉੱਤੇ ਇਹਨਾਂ ਦੇ ਬਜਟ ਨੂੰ ਰਿਵਿਊ ਕੀਤਾ ਜਾਏ, ਇਹਨਾਂ ਦੇ ਟੈਕਟਿਕਸ ਕੀ ਨੇ ਉਹਨਾਂ ਦੇ ਉੱਤੇ ਨਜ਼ਰਸਾਨੀ ਕੀਤੀ ਜਾਏ। ਔਰ ਉਹਨੇ ਕਿਹਾ ਕਿ ਵੀ ਕਿਉਂਕਿ ਇਹ ਸਾਡਾ ਸਭ ਦਾ ਹੀ ਹੈ, ਅਸੀਂ ਸਾਰੇ ਰੇਸਿਜ਼ਮ ਦੇ ਖਿਲਾਫ ਹੈ ਔਰ ਕਿਸੇ ਵੀ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਹੈ, ਇਸ ਦੇ ਲਈ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਔਰ ਇਹ ਰੈਜ਼ੋਲੂਸ਼ਨ ਹੋਏ। ਔਰ ਆਲਮੋਸਟ ਸਾਰਿਆਂ ਵੱਲੋਂ ਉਹਦੀ ਤਾਰੀਫ ਕੀਤੀ ਜਾ ਰਹੀ ਸੀ, ਜਦੋਂ ਕਿ ਅਚਾਨਕ ਇੱਕ ਗਰੁੱਪ ਜਿਹੜਾ ਫ੍ਰੈਂਚ ਨੈਸ਼ਨਲਿਸਟ ਦਾ ਹੈਗਾ ਕਿ ਉਹਨਾਂ ਦੀ ਕਿਊਬੈਕ ਸਟੇਟ ਦੇ ਵਿੱਚ ਜਿਸ ਪਾਰਟੀ ਦਾ ਨਾਮ ਬਲੌਕ ਕਿਊਬੇਕॉयस ਹੈ, ਉਹਨਾਂ ਦਾ MP ਐਲਨ ਥੈਰੀਅਨ ਉਹਨੇ ਕਿਹਾ ਕਿ ਨਹੀਂ ਇਹਦੀ ਲੋੜ ਨਹੀਂ। ਔਰ ਉਹਨੇ ਜਿਹੜਾ ਉਸ ਵੇਲੇ ਹਾਊਸ ਦੇ ਵਿੱਚ ਸਪੀਕਰ ਤਾਂ ਮੌਜੂਦ ਨਹੀਂ ਸੀ, ਉਹਨਾਂ ਦੀ ਐਂਥੋਨੀ ਰੀਟਾ ਸਪੀਕਰ ਹੈ, ਡਿਪਟੀ ਸਪੀਕਰ ਕੈਰਲ ਹੁਗਜ਼ ਜਿਹੜਾ ਉਹ ਲੀਡ ਕਰ ਰਿਹਾ ਸੀ ਉਹ ਸਾਰੇ ਨੂੰ। ਲੇਕਿਨ ਜੋ ਹੀ ਜਗਮੀਤ ਸਿੰਘ ਦੇ ਇਸ ਮੂਵ ਦੇ ਉੱਤੇ ਬਲੌਕ ਕਿਊਬੇਕॉयस ਦੇ MP ਨੇ ਨੈਗੋਸ਼ੀਏਸ਼ਨ ਕੀਤੀ ਤੇ ਜਗਮੀਤ ਸਿੰਘ, ਜਿਵੇਂ ਮੈਂ ਕਿਹਾ ਕਿ ਵੀ ਹੈ ਤਾਂ ਜੁਝਾਰੂ ਹੈ, ਫਿਰ ਉਹਨੇ ਉਹਦੇ ਵੱਲ ਮੂੰਹ ਕਰਕੇ ਉਸ MP ਵੱਲ ਉਹਨੂੰ ਕਿਹਾ ਕਿ ਯੂ ਆਰ ਏ ਰੇਸਿਸਟ, ਕਿ ਤੂੰ ਇੱਕ ਨਸਲਵਾਦੀ ਹੈ। ਹੁਣ ਬੇਸ਼ੱਕ ਜੋ ਤੁਸੀਂ ਪਾਰਲੀਮੈਂਟ ਦੇ ਵਿੱਚ ਕਹਿੰਦੇ ਹੋ ਉਹ ਤੁਹਾਡੇ ਕੋਲ ਪ੍ਰਿਵਿਲੇਜ ਹੁੰਦਾ ਹੈ, ਉਹਦੇ ਥੱਲੇ ਤੁਹਾਨੂੰ ਕਹਿਣ ਦਾ ਹੱਕ ਹੁੰਦਾ ਹੈ, ਪਰ ਇਸ ਦੇ ਉੱਤੇ ਜਿਹੜੀ ਡਿਪਟੀ ਸਪੀਕਰ ਕਰ ਰਹੀ ਸੀ ਉਹਨੇ ਉਹਨਾਂ ਨੂੰ ਕਿਹਾ ਕਿ ਵੀ ਕੀ ਕਿਹਾ, ਉਹਨੇ ਕਿਹਾ ਯਾ ਹੀ ਇਜ਼ ਏ ਰੇਸਿਸਟ। ਔਰ ਨਤੀਜੇ ਦੇ ਤੌਰ ਤੇ ਜਦੋਂ ਸਪੀਕਰ ਵਾਪਸ ਆਇਆ ਤੇ ਜਗਮੀਤ ਸਿੰਘ ਨੂੰ ਉਹਨੇ ਫਿਰ ਜਿਹੜਾ ਉਸ ਦਿਨ ਦੇ ਲਈ ਜਿਹੜਾ ਉਹ ਹਾਊਸ ਦੀ ਕਾਰਵਾਈ ਚੋਂ ਸਸਪੈਂਡ ਕਰ ਦਿੱਤਾ। ਲੇਕਿਨ ਮੈਂ ਸਮਝਦਾ ਹਾਂ ਵੀ ਹਾਲਾ ਉਹਨੇ ਕਿਹਾ ਵੀ ਅਪੋਲੋਜਾਈਜ਼ ਕਰ, ਉਹਨੇ ਕਿਹਾ ਕਿ ਵੀ ਅਪੋਲੋਜਾਈਜ਼ ਕਰ ਤੇ ਤੂੰ ਰਹਿ ਸਕਦਾ ਹੈ। ਉਹਨੇ ਕਿਹਾ ਨਹੀਂ, ਜੋ ਮੈਂ ਕਿਹਾ ਬਿਲਕੁਲ ਠੀਕ ਕਿਹਾ, ਇਹ ਰੇਸਿਸਟ ਹੈ ਜਿਹੜਾ RCMP ਦੀ ਰਿਵਿਊ ਔਰ ਦੂਜੇ ਦੇ ਲਈ ਨਹੀਂ ਹੈ। ਔਰ ਜਦੋਂ ਉਹ ਫਿਰ ਬਾਹਰ ਆਇਆ, ਜ਼ਾਹਰ ਹੈ ਉਹਨਾਂ ਨੇ ਪ੍ਰੈਸ ਨੂੰ ਵੀ ਐਡਰੈਸ ਕੀਤਾ, ਬਹੁਤ ਭਾਵਕ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਧੱਕਾ ਕਰਨ ਵਾਲੇ ਲੋਕ ਨੇ ਔਰ ਉਹਨੂੰ ਕਿਹਾ ਵੀ ਅੰਦਰ ਤਾਂ ਤੈਨੂੰ ਪ੍ਰਿਵਿਲੇਜ ਸੀ, ਤੂੰ ਜੋ ਵੀ ਕਹੇ ਉਹਦੇ ਤੇ ਕੋਈ ਹੁਣ ਤੇਰਾ ਕੀ ਖਿਆਲ ਹੈ। ਕਹਿੰਦਾ ਨਹੀਂ, ਹੀ ਇਜ਼ ਏ ਰੇਸਿਸਟ। ਤਾਂ ਮੈਂ ਸਮਝਦਾ ਵੀ ਇੱਕ ਤਾਂ ਉਹ ਸਿੱਖੀ ਅਣਖ ਵੀ ਉਹਨੂੰ ਭਾਵੇਂ ਅਣਖ ਹੀ ਆਕੜ, ਅਲਟੀਮੇਟਲੀ ਜੇ ਤੁਸੀਂ ਠੀਕ ਗੱਲ ਤੇ ਖਲੋਂਦੇ ਹੋ ਉਹ ਆਕੜ ਨਹੀਂ ਹੁੰਦੀ, ਉਹ ਅਣਖ ਹੁੰਦੀ ਹੈ। ਔਰ ਇਸ ਸਾਰੇ ਦੇ ਉੱਤੇ ਇਸ ਵੇਲੇ ਦੁਨੀਆ 'ਚ ਜਗਮੀਤ ਸਿੰਘ ਟ੍ਰੈਂਡ ਕਰ ਰਹੇ ਨੇ, ਭਾਵੇਂ ਉਹਨਾਂ ਨੂੰ ਪਾਰਲੀਮੈਂਟ 'ਚ ਜਿਹੜਾ ਉਹ ਇੱਕ ਦਿਨ ਲਈ ਸਸਪੈਂਡ ਵੀ ਕੀਤਾ ਔਰ ਖਬਰ ਵੀ ਆਈ ਹੈ ਕਿ ਵੀ ਪਾਰਲੀਮੈਂਟ ਤੋਂ ਸਸਪੈਂਡ ਕੀਤਾ, ਆਲਸੋ ਰਿਫਿਊਜ਼ਸ ਟੂ ਅਪੋਲੋਜਾਈਜ਼ ਐਂਡ ਵਿਦਡਰਾ ਹਿਸ ਕਮੈਂਟਸ। ਉਹਨਾਂ ਕਿਹਾ ਵੀ ਬਿਲਕੁਲ ਮੈਂ ਇਹਨੂੰ ਨਾ ਅਪੋਲੋਜਾਈਜ਼ ਕਰਦਾ ਨਾ ਮੈਂ ਜਿਹੜੇ ਆਪਣੇ ਕਮੈਂਟ ਵਿਦਡਰਾ ਕਰਦਾ। ਔਰ ਇਸ ਸਾਰੇ ਦੇ ਉੱਤੇ ਪੂਰਾ ਹੈਸ਼ਟੈਗ ਬਣ ਗਿਆ, ਟ੍ਰੈਂਡ ਹੋ ਰਿਹਾ ਜਗਮੀਤ ਸਿੰਘ, ਵੀ ਸਪੋਰਟ ਹਿਮ ਵਿਦ ਦਿਸ ਐਂਡ ਦੈਟ। ਔਰ ਇਹ ਜਿਹੜਾ ਇਸ ਸਾਰੇ ਚੋਂ, ਕਿਉਂਕਿ ਹੁਣ ਜਗਮੀਤ ਸਿੰਘ ਨੂੰ ਇੱਕ ਪਾਸੇ ਤਾਂ ਇੰਡੀਆ ਨੇ ਵੀ ਬੈਨ ਕੀਤਾ ਹੋਇਆ ਹੈ ਕਿ ਜੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਔਰ ਇਹ ਕਹਿਣ ਦੀ ਵਜ੍ਹਾ ਕਰਕੇ ਉਹ ਖਾਲਿਸਤਾਨੀ ਔਰ ਦੂਜੇ ਨਾਲ ਜੋੜਦੇ ਨੇ। ਪਰ ਜਗਮੀਤ ਸਿੰਘ ਨੇ ਕਦੇ ਵੀ ਆਪਣੇ ਕਿਸੇ ਸਟੈਂਡ ਤੋਂ ਜਿਹੜਾ ਉਹ ਬੈਕ ਆਫ ਨਹੀਂ ਕੀਤਾ ਹੈ। ਔਰ ਇਸ ਸਾਰੇ ਦੇ ਉੱਤੇ
ਜਿਹੜੀ ਹੈ ਈਵਨ ਉਹਨਾਂ ਨੇ ਬਾਅਦ ਚ ਜਦੋਂ ਮੀਡੀਆ ਨੂੰ ਵੀ ਐਡਰੈਸ ਕੀਤਾ, ਉਹਨਾਂ ਦੀ 3 ਮਿੰਟ ਦੀ ਵੀਡੀਓ ਹੈਗੀ ਹੈ, ਔਰ ਉਸ ਤੋਂ ਪਹਿਲਾਂ ਕਿ ਅਸੀਂ ਉਹ ਪ੍ਰੇ ਕਰੀਏ, ਮੈਂ ਜਿਹੜੇ ਜਦੋਂ ਉਹਨਾਂ ਨੇ ਮੋਸ਼ਨ ਪੇਸ਼ ਕੀਤਾ ਹੈ ਜਗਮੀਤ ਸਿੰਘ ਹੋਰਾਂ ਨੇ, ਉਹਨਾਂ ਨੇ ਕਿਹਾ ਕਿ ਵੀ ਜੀ several indigenous people have died at the hands of RCMP in recent months, ਕਿ ਵੀ ਇਹਨਾਂ ਦੇ ਹੱਥਾਂ 'ਚ ਮਰੇ ਨੇ ਜਿਹੜੇ ਨੇਟਿਵ ਕੈਨੇਡੀਅਨਸ ਨੇ, ਔਰ ਇਹ ਜਿਹੜਾ ਉਹਨਾਂ ਨੇ ਐਮਪੀਜ਼ ਨੂੰ ਕਿਹਾ ਵੀ ਇਹਨੂੰ ਸਪੋਰਟ ਕਰੋ, ਜਿਵੇਂ ਮੈਂ ਕਿਹਾ ਕਿ ਭਾਈ ਦੇ ਬਜਟ ਤੇ ਨਜ਼ਰਸਾਨੀ ਹੋਏ, ਉਹਦੇ ਟੈਕਟਿਕਸ ਤੇ ਹੋਏ, ਔਰ ਇਸ ਸਾਰੇ ਤੋਂ ਬਾਅਦ ਜਦੋਂ ਉਹਨੇ ਕਿਹਾ ਕਿ ਵੀ ਉਹਨੇ ਐਮਪੀ ਨੇ ਅੱਗੋਂ ਇਤਰਾਜ਼ ਕੀਤਾ ਤੇ ਜਗਮੀਤ ਸਿੰਘ ਨੇ ਉਹਨੂੰ ਕਿਹਾ ਕਿ ਤੂੰ ਰੇਸਿਸਟ ਹੈ, ਔਰ ਉਹਨੂੰ ਜਦੋਂ ਬਾਅਦ ਪੁੱਛਿਆ ਉਹਨੇ ਕਿਹਾ ਯੈਸ ਇਟ ਇਜ਼ ਟਰੂ, I called him a racist and I believe that is so, कि racist है, मैं बिल्कुल मैं तो पीछे नहीं हटता है, और उस सारे जो बाहर आए और मैं उन्हें क्या भी anyone who votes against a motion that recognizes the systemic racism in the RCMP and that calls for basic fixes for that problem is a racist. उन्हें क्या हो racist की definition है? RCMP जैसी सुधारां दी गल कर रहे हैं जिन्हां ने कई नेटिव कैनेडियंस ਨੂੰ ਮਾਰਿਆ ਹੈ, ਇਹ ਬੰਦਾ ਉਹਦੇ ਅਗੇਂਸਟ ਬੋਲ ਰਿਹਾ, ਪੱਕਾ ਰੇਸਿਸਟ ਹੈ। ਔਰ ਮੈਂ ਸਮਝਦਾ ਕਿ ਨੂੰ ਫਖਰ ਵੀ ਹੋਇਆ, ਹਾਲਾਂਕਿ ਕਈ ਕਹਿਣਗੇ ਕਿ ਜੀ ਡਿਪਲੋਮੈਟ ਅੰਦਰ ਹੁੰਦਾ ਹੈ, ਕਈ ਵਾਰੀ ਤੁਸੀਂ ਅਪੋਲੋਜਾਈਜ਼ ਨਹੀਂ, ਫਿਰ ਉਹ ਤੁਸੀਂ ਜਦੋਂ ਤੁਸੀਂ ਇੱਕ ਜਿਸ ਇਸ਼ੂ ਦੇ ਉੱਤੇ ਤੁਹਾਡੀ ਮੋਰਲ ਕਨਵਿਕਸ਼ਨ ਹੈ, ਤੁਸੀਂ ਅੰਦਰੋਂ ਜਿਹਦੇ ਨਾਲ ਜੁੜੇ ਹੋਏ ਹੋ, ਔਰ ਜੇ ਤੁਸੀਂ ਉਹਦੇ ਤੇ ਇੱਕ ਵਕਤੀ ਤੌਰ ਤੇ, ਮੈਂ ਸਮਝਦਾ ਵੀ ਇਸ ਦੇ ਨਾਲ ਜਗਮੀਤ ਸਿੰਘ ਨੇ ਸਿੱਖਾਂ ਦੇ ਦਿਲ ਤਾਂ ਹਮੇਸ਼ਾ ਹੀ ਦਿੱਤੇ ਨੇ ਉਹਨੇ, ਲੇਕਿਨ ਇਹਦੇ ਨਾਲ ਜਿਹੜੇ ਜਸਟਿਸ ਲਵਿੰਗ ਲੋਕ ਨੇ ਉਹਨਾਂ ਨੂੰ ਇਹ ਵੀ ਪਤਾ ਲੱਗਾ, ਜਦੋਂ ਈਵਨ ਪਾਕਿਸਤਾਨ ਦੇ ਸਾਡੇ ਕੁਝ ਭੈਣ ਭਰਾ ਕਹਿਣਗੇ ਕਿ ਤੁਸੀਂ ਸਾਡੀ ਆਵਾਜ਼ ਹੋ, ਔਰ ਅਸੀਂ ਸਮਝਦੇ ਹਾਂ ਵੀ ਤੁਸੀਂ ਸਾਡੇ ਵੀ ਐਂਬੈਸਡਰ ਹੋ, ਤਾਂ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਬਹੁਤ ਵਾਰ ਜਿਹੜੀ ਇੱਕ ਸਿੱਖ ਦੀ ਪ੍ਰੋਗਰਾਮਿੰਗ ਗੁਰੂ ਨੇ ਕੀਤੀ ਹੋਈ ਹੈ, ਸੱਚ ਹੱਕ ਇਨਸਾਫ ਦੀ ਗੱਲ ਕਰਨਾ, ਔਰ ਜੇ ਸੱਚਮੁੱਚ ਸਿੱਖ ਆਪਣੇ ਕਿਰਦਾਰ ਦੇ ਨਾਲ ਇਮਾਨਦਾਰੀ ਦੇ ਨਾਲ ਜਿਸ ਫੀਲਡ 'ਚ ਵੀ ਹੋਣ, ਉਹ ਨੈਚੁਰਲ ਲੀਡਰ ਨੇ। ਨੈਚੁਰਲ ਲੀਡਰ ਸਾਨੂੰ ਜਦੋਂ ਗੁਰੂ ਸਾਹਿਬ ਨੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਕੇ ਰੱਬ ਦੀ ਮੌਜ ਦੇ ਵਿੱਚ ਇਹ ਫੌਜ ਖਾਲਸੇ ਦੀ ਕ੍ਰੀਏਟ ਹੋਈ ਹੈ, ਇਹਦਾ ਮਤਲਬ ਹੈ ਵੀ ਫੌਜ ਸਿਰਫ ਜੰਗ ਦੇ ਮੈਦਾਨ 'ਚ ਜੂਝਣ ਦਾ ਨਾਂ ਨਹੀਂ ਹੈ, ਜਿਹਨੂੰ ਕਿ ਹਿੰਦੂਤਵੀ ਅੱਜ ਰਾ ਮਟੀਰੀਅਲ ਬਣਾ ਕੇ ਉਹਨਾਂ ਸਿੱਖਾਂ ਨੂੰ ਪਹਿਲਾਂ ਵੀ ਮਰਵਾਉਂਦੇ ਰਹੇ ਨੇ, ਔਰ ਹੁਣ ਚੀਨ ਦੇ ਖਿਲਾਫ ਜਿਹੜਾ ਉਸ ਬਲਦੀ ਦੇ ਬੂਥੇ 'ਚ ਧੱਕਣਾ ਚਾਹੁੰਦੇ ਨੇ। ਮੈਂ ਸਮਝਦਾ ਵੀ ਇਹ ਜਗਮੀਤ ਸਿੰਘ ਵਰਗਾ ਜਿਹੜਾ ਸਟੈਂਡ ਹੈ, ਜਿਹੜਾ ਮੋਰਲ ਵੈਲਿਊਜ਼ ਦੇ ਉੱਤੇ ਹੈ, ਜਿਹੜਾ ਹਰ ਇੱਕ ਨੂੰ ਅਹਿਸਾਸ ਕਰਵਾਉਂਦਾ ਹੈ ਕਿ ਸਿੱਖ ਉਹਨਾਂ ਇਨਸਾਨੀ ਵੈਲਿਊਜ਼ ਦੀ ਨੁਮਾਇੰਦਗੀ ਕਰਦਾ ਹੈ ਜਿਹੜੀਆਂ ਵੈਲਿਊਜ਼ ਸੱਚ ਹੱਕ ਇਨਸਾਫ ਦੇ ਲਈ ਨੇ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ 3 ਮਿੰਟ ਦੀ ਵੀਡੀਓ ਹੈ ਜਿਹੜੀ ਜਗਮੀਤ ਸਿੰਘ ਹੋਰਾਂ ਨੇ ਬਾਅਦ 'ਚ ਬਰੀਫਿੰਗ ਕੀਤੀ ਹੈ ਸਾਰਿਆਂ ਦੀ ਜਾਣਕਾਰੀ ਲਈ, ਉਹਨੂੰ ਜ਼ਰਾ ਚਲਾ ਦੇਣ, ਔਰ ਤਾਂ ਕਿ ਇਹ ਜਿਹੜਾ ਸਿੱਖ ਕੌਮ ਦਾ ਫਖਰਯੋਗ ਨੌਜਵਾਨ ਹੈ, ਔਰ ਮੈਂ ਸਮਝਦਾ ਵੀ ਉਹ ਇਸ ਵੇਲੇ ਬਹੁਤ ਸਾਰੇ ਸਾਡੇ ਇੱਥੇ ਗਰੋ ਅਪ ਹੋ ਰਹੇ ਬੱਚੇ ਬੱਚਿਆਂ ਲਈ ਵੀ ਆਈਕੋਨਿਕ ਫਿਗਰ ਹੈ ਕਿ ਤੁਸੀਂ ਸਿੱਖੀ ਸਰੂਪ 'ਚ ਰਹਿ ਕੇ ਪ੍ਰਕਾਸ਼ ਦਾੜੇ ਦੇ ਨਾਲ ਦੁਮਾਲਾ ਸਜਾ ਕੇ ਹਾਈਐਸਟ ਉਸ ਲੈਵਲ ਤੱਕ ਵੀ ਪਹੁੰਚ ਸਕਦੇ ਹੋ ਕਿ ਤੀਸਰੀ ਵੱਡੀ ਪਾਰਟੀ ਦੇ ਲੀਡਰ, ਔਰ ਤੁਸੀਂ ਜਿਹੜਾ ਝੂਠੇ ਦੀ ਔਰ ਰੇਸਿਸਟ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੀ ਕਹਿਣ ਦੀ ਹਿੰਮਤ ਰੱਖਦੇ ਹੋ ਕਿ ਯੂ ਆਰ ਏ ਰੇਸਿਸਟ। So we're in a moment right now, as we all know. There's been people taking to the streets demanding action on systemic racism. Thousands of people across the world are saying we need to do something about it. We've seen people marching in Canada, across the country, people marching in the States. And some people thought that this wasn't a Canadian issue. This was an American issue, and people were marching in solidarity with people in the US who were demanding action. But for a lot of racialized people, for a lot of Black and Indigenous and people of color, this has been a problem in Canada as well. Systemic racism exists in Canada. So we also have seen some horrible examples in the past couple of months. We've seen these images that are burned into our minds, images of Indigenous people being beaten up and brutalized. We saw images of an Inuktitut getting doored, Chief Adam being beaten up over an expired license plate. And then we've seen RCMP involved in the killing of Indigenous people. Chantal Moore killed in a wellness check.
and Rodney Levi killed. And so in this moment where Indigenous people are being killed and being brutalized, Black people are being killed and brutalized in Canada, we've not seen any action. There's been no action. The Prime Minister took a knee, but didn't bring any policy changes. In the States, they moved quicker on some policy changes than even Canada. And we think Canada's a progressive country. But Canada did not bring forward any changes to the federal policing. So people are angry, people are frustrated. So today we brought forward a motion. And the motion was a pretty simple motion. Tackling systemic racism is going to take a lot of work and a lot of effort. But there's some clear steps we can take. One is to call out that, yes, indeed, everyone in this House, the House of Commons in Parliament, acknowledges that there is systemic racism in the RCMP. Let's name that and make it clear. And then we went on in the motion to lay out some really clear steps. De-escalation should be your priority. I don't think anyone can disagree with that. We should be reviewing use of force because people should not be brutally beaten up over an expired license plate. And we put forward some changes around, shouldn't we respond to a health crisis with healthcare workers? Shouldn't they get funding instead of police? And in that moment, we put forward this motion that I thought, given where we are, given what's going on, given the lack of action, here's something we can do concretely to actually make a difference. And when the motion was presented, I heard a lot of people saying yes. And the speaker was about to move forward and accept that there was a lot of yeses. And then I heard one no. And the speaker didn't hear it. And then that MP repeated louder so he could be heard. And I looked back and he saw me look back and kind of shocked that anyone would say no to this motion. Federal jurisdiction, clear path to do something about systemic racism in a moment where everyone's demanding action. And I looked back and I saw that MP not only say no, but make eye contact with me and just kind of brush his hand, dismiss it. And in that moment, I got angry. I'll be honest, I got angry. But I'm sad now. Because why can't we act? Why can't we do something to save people's lives? We can do something. And why would someone say no to that? हीरा साहब साडे दर्शकों ने वीडियो देख ली है सो नाइस सो इत्थे लेने आ ब्रेक तो साडे नाल इसी तरह ही बने रहना मिलदे हैं आफ्टर दिस शॉर्ट ब्रेक ਕੀ ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ 410 204 2084 ਅਗੇਨ 410 204 2084 ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ दर्शकों ब्रेक तो बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਯੂਨਾਈਟਿਡ ਨੇਸ਼ਨ ਦੇ ਚੀਫ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਕਸ਼ਮੀਰ ਵਿੱਚ ਬੱਚਿਆਂ ਤੇ ਜ਼ੁਲਮ ਬੰਦ ਕਰੇ ਇਸ ਬਾਰੇ ਗੱਲਬਾਤ ਹੋਵੇਗੀ ਸੋ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਤੋਂ ਨਾਲ ਸਾਂਝੀਆਂ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਹੀਰਾ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਲਦਾਖ ਦੇ ਵਿੱਚ ਜੋ ਟਕਰਾਅ ਭਾਰਤ ਔਰ ਚੀਨ ਦੇ ਵਿਚਕਾਰ ਚੱਲ ਰਿਹਾ ਜਿਵੇਂ ਅਸੀਂ ਪਿਛਲੇ ਸੈਗਮੈਂਟਸ 'ਚ ਗੱਲ ਕੀਤੀ ਹੈ ਕਿ ਇਸ ਦੀਆਂ ਜੜ੍ਹਾਂ ਜੋ ਭਾਰਤ ਨੇ ਆਈਨੀ ਗੁੰਡਾਗਰਦੀ ਕੀਤੀ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਖਤਮ ਕਰਕੇ ਉਹਨੂੰ 2 ਹਿੱਸਿਆਂ 'ਚ ਵੰਡ ਕੇ ਇਹਦੀਆਂ ਜੜ੍ਹਾਂ ਉੱਥੇ 'ਚ ਹੀ ਲੱਗੀਆਂ ਹੋਈਆਂ ਨੇ ਔਰ ਜ਼ਾਹਰ ਹੈ ਚਾਈਨਾ ਨੇ ਉਦੋਂ ਵੀ ਪ੍ਰੋਟੈਸਟ ਕੀਤਾ ਸੀ ਔਰ ਕਸ਼ਮੀਰ ਵਾਦੀ ਦੇ ਵਿੱਚ ਵੀ ਲਗਾਤਾਰਤਾ ਦੇ ਨਾਲ ਲੋਕ ਭਾਰਤ ਦੇ ਇਸ ਜਿਹੜਾ ਉਹਨਾਂ ਦੀ ਧੱਕੇਸ਼ਾਹੀ ਆ ਉਹਦੇ ਖਿਲਾਫ ਖਲੋਤੇ ਨੇ ਹਾਲਾਂ ਪਹਿਲਾਂ 7-8 ਮਹੀਨੇ ਇੱਕ ਲੋਕਡਾਊਨ ਰਿਹਾ ਤੇ ਇੰਟਰਨੈਟ ਤੱਕ ਵੀ ਬੰਦ ਹੈ ਫਿਰ ਕਰੋਨਾ ਦੇ
ਬਹਾਨੇ ਡਬਲ ਲਾਕਡਾਊਨ ਹੋ ਗਿਆ। ਹੁਣ ਅਸੀਂ ਦੇਖ ਰਹੇ ਹਾਂ ਕਿ ਲਗਾਤਾਰਤਾ ਨਾਲ ਕਸ਼ਮੀਰ 'ਚ ਕਸ਼ਮੀਰੀ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਜਾ ਰਿਹਾ। ਇੱਧਰੋਂ ਜਿਹੜੇ ਵਿਕੇ ਹੋਏ ਲੋਕ ਨੇ ਉਹਨਾਂ ਨੂੰ ਰਿਲੀਜ਼ ਕਰਕੇ ਜਾਂ ਜਿਹੜੇ ਨਹੀਂ ਵਿਕੇ ਦਬਾਅ ਬਣਾ ਕੇ ਉਹਨਾਂ ਨੂੰ ਵਿਕਣ ਲਈ ਮਜਬੂਰ ਕਰਕੇ ਕੁਛ ਨਾ ਕੁਛ ਉੱਥੇ ਉਹ ਸਿਆਸੀ ਢਾਂਚਾ ਵੀ ਖੜਾ ਕਰਨਾ ਚਾਹੁੰਦੇ ਨੇ ਚੋਣਾਂ ਦੇ ਹਵਾਲੇ ਨਾਲ। ਔਰ ਇਸ ਸਾਰੇ ਦੇ ਵਿੱਚ ਇੱਕ ਪਾਸੇ ਇਹਨਾਂ ਦਾ ਟੱਬਰ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਉਹ ਵੀ ਜਿਹੜੇ ਨੇ ਬਾਹਰ ਨੇ, ਉਹਨਾਂ ਨੂੰ ਪਬਲਿਕ ਸੇਫਟੀ ਐਕਟ ਚੋਂ ਕੱਢਿਆ। ਔਰ ਅੱਜ ਹੀ 2 ਹੋਰ ਲੀਡਰ, ਉਹਨਾਂ ਦੇ ਵਿੱਚ ਇੱਕ PDP ਦਾ ਔਰ ਇੱਕ ਨੈਸ਼ਨਲ ਕਾਨਫਰੰਸ ਦਾ, ਉਹਨਾਂ ਨੂੰ ਛੱਡਿਆ ਗਿਆ 10 ਮਹੀਨੇ ਬਾਅਦ। ਔਰ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਗੱਲ ਚੀਨ ਦੇ ਡਿਪਲੋਮੈਟ ਨੇ ਇਸਲਾਮਾਬਾਦ ਐਮਬੈਸੀ 'ਚ ਬਹਿ ਕੇ ਵੀ ਕਹੀ ਕਿ ਭਾਈ ਇਸ ਸਾਰੇ ਜਦੋਂ ਉਹਨਾਂ ਨੇ ਚੀਨ ਔਰ ਕਸ਼ਮੀਰ ਦੀ, ਚੀਨ ਔਰ ਪਾਕਿਸਤਾਨ ਦੀ ਸੋਵਰਨਿਟੀ ਨੂੰ ਚੈਲੰਜ ਕੀਤਾ ਭਾਰਤ ਨੇ ਇਸ ਐਕਸ਼ਨ ਦੇ ਨਾਲ, ਔਰ ਇਹਦੇ ਤੇ ਅਸੀਂ ਜਿਹੜਾ ਆਪਣਾ ਜਵਾਬ ਦਿੱਤਾ ਹੈ। ਹੁਣ ਚਾਹੀਦਾ ਤਾਂ ਇਹ ਸੀ ਕਿ ਕਸ਼ਮੀਰ ਦੇ ਵਿੱਚ ਬੈਠੇ ਫਾਰੂਕ ਅਬਦੁੱਲਾ ਜਾਂ ਉਮਰ ਅਬਦੁੱਲਾ ਜਾਂ ਕੋਈ ਹੋਰ ਜਿਹੜੇ ਵੈਲਵਿਸ਼ਰ ਨੇ ਉਹ ਵੈਲਕਮ ਕਰਦੇ ਇਸ ਲਾਈਨ ਨੂੰ ਔਰ ਭਾਰਤ ਨੂੰ ਵੰਗਾਰਦੇ ਕਿ ਵੀ ਤੁਸੀਂ ਸਾਡੇ ਨਾਲ ਇਹ ਜਿਹੜਾ ਕਨਸਟੀਟਿਊਸ਼ਨਲ ਗੁੰਡਾਗਰਦੀ ਕਰਕੇ ਜੋ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਸੀ ਉਹ ਖਤਮ ਕੀਤਾ ਹੈ। ਔਰ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ, ਇੰਟਰਨੈਸ਼ਨਲ ਕਚਹਿਰੀ 'ਚ ਜਾਂਦੇ ਹੈ ਕਿ ਭਾਈ ਇਹ ਸਾਰਾ ਸਟੇਟਸ ਜਿਹੜਾ ਜੋ ਇਹਨਾਂ ਨੇ ਚੇਂਜ ਕੀਤਾ ਆਰਬਿਟਰਲੀ, ਇੱਕ ਵਨ ਸਾਈਡਲੀ, ਇਹ ਸਾਨੂੰ ਐਕਸੈਪਟ ਨਹੀਂ ਹੈ। ਇਸ ਦੇ ਉਲਟ ਫਾਰੂਕ ਅਬਦੁੱਲਾ ਦੀ ਅੱਜ ਸਟੇਟਮੈਂਟ ਉਹਨੇ ਟਵੀਟ ਕਰਕੇ ਕਿਹਾ ਕਿ ਚੀਨ ਔਰ ਭਾਰਤ ਡਿਪਲੋਮੈਟਿਕਲੀ ਜਿਹੜਾ ਹੈ ਉਹ ਇਸ ਸਾਰੇ ਹੱਲ ਨੂੰ ਦੇਖਣ, ਔਰ ਉਹਦੇ 'ਚ ਬਿਲਕੁਲ ਇਹ ਮੈਂਸ਼ਨ ਤੱਕ ਵੀ ਨਹੀਂ ਹੈ। ਔਰ ਇਹਦੀ ਹੈਡਲਾਈਨ ਹੀ ਟ੍ਰਿਬਿਊਨ ਨੇ ਲਾਈ ਹੋਈ ਹੈ, ਫਾਰੂਕ ਬੈਟਸ ਫॉर ਸੋਬਰ ਡਿਪਲੋਮੈਟਿਕ ਚੈਨਲਸ ਟੂ ਡਿਫਿਊਜ਼ ਇੰਡੀਆ ਚਾਈਨਾ ਫੇਸ ਆਫ। ਹੁਣ ਚਾਈਨਾ ਤਾਂ ਅਸਰਟ ਕਰ ਰਿਹਾ ਕਿ ਬਈ ਤੁਸੀਂ ਡਿਸਪਿਊਟਡ ਟੈਰੀਟਰੀ ਦੇ ਸਟੇਟਸ ਨੂੰ ਖਤਮ ਕਰਕੇ ਜਿਹੜਾ ਵਾਇਲੇਟ ਕੀਤਾ UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨਸ ਨੂੰ, ਉਹਨੂੰ ਰੀਸਟੋਰ ਕਰੋ, ਜਿਵੇਂ ਉਹਨਾਂ ਦੇ ਡਿਪਲੋਮੈਟ ਨੇ ਵੀ ਇਹ ਕਿਹਾ। ਹੁਣ ਜਿੱਥੇ ਜਿਹੜਾ ਹੈ ਇਹਦਾ ਮਤਲਬ ਇਹ ਹੈ ਕਿ ਸੌਦੇਬਾਜ਼ੀ ਪੱਕੀ ਹੋ ਗਈ ਹੋਈ ਹੈ। ਇਹਨਾਂ ਨੂੰ ਲੱਗਦਾ ਹੈ ਕਿ ਵੀ ਹੁਣ ਜੋ ਮਿਲਦਾ ਹੈ ਉਹੀ ਲੈ ਕੇ ਜਿਹੜਾ ਹੈ ਕੁਰਸੀ ਸੰਭੋ। ਔਰ ਇਹ ਮੈਂਬਰ ਪਾਰਲੀਮੈਂਟ ਵੀ ਹੈ ਫਾਰੂਕ ਅਬਦੁੱਲਾ, ਔਰ ਜ਼ਾਹਰ ਹੈ ਕਿ ਇਸ ਵੇਲੇ ਮੇਨ ਕੰਟੈਂਡਰ ਹੈ। ਉਹਨੇ ਕਿਹਾ sober diplomatic channels should be employed to de-escalate brimming tensions on line of control. War is no solution. It will only aggravate the predicaments of the people living in Southeast Asia. World is confronting the worst ever challenge in the face of COVID-19. Rather than headlocking themselves on border disagreements, both the countries should engage in a profitable dialogue and congregate their efforts to bring long-lasting peace to the entire region. ਇਹ ਲੋਕਾਂ ਦਾ ਲੀਡਰ ਹੈ। ਕਸ਼ਮੀਰ ਦਾ ਮੈਂਸ਼ਨ ਤੱਕ ਨਹੀਂ ਹੈ। ਲੋਕਾਂ ਦੀਆਂ ਤਕਲੀਫਾਂ ਦਾ ਇਹਨੂੰ COVID-19 ਦਾ ਫਿਕਰ ਪਿਆ ਹੈ, ਇਹਨੂੰ ਈਸਟ ਏਸ਼ੀਆ ਦਾ ਫਿਕਰ ਪਿਆ ਹੈ ਕਿ ਵੀ ਤੂੰ ਆਪਣੀ ਗੱਲ ਕਰ ਕਿ ਭਾਈ ਇਹ ਜਿਹੜੇ ਚਾਈਨਾ ਨੇ ਇਵੇਂ ਜੇ ਕੀਤਾ, ਜੇ ਭਾਰਤ ਨਾ ਤੋੜਦਾ ਇਸ ਨੂੰ, ਡਿਸਪਿਊਟਡ ਔਰ UN ਦੇ ਰੈਜ਼ੋਲੂਸ਼ਨ ਇੰਪਲੀਮੈਂਟ ਕੀਤੇ ਜਾਂਦੇ ਤੇ ਇਹ ਸਿਚੁਏਸ਼ਨ ਨਹੀਂ ਸੀ ਹੋਣੀ। ਇਹ ਹੁੰਦੇ ਨੇ ਜਿਹੜੇ ਆਪਣੇ ਲੋਕਾਂ ਦੇ ਗੱਦਾਰ ਹੁੰਦੇ ਨੇ। ਇਹੀ ਹਾਲ ਉੱਥੇ ਅਮਰਿੰਦਰ ਸਿੰਘ ਜਿਹੜਾ ਉਹ ਇਹ ਕਹਿ ਰਿਹਾ ਜੀ ਇੱਕ ਦੇ ਬਦਲੇ 5 ਮਾਰੋ। ਮਤਲਬ ਹੁਣ ਇਹ ਹੈ ਕਿ ਵੀ ਉਹਨਾਂ ਨੂੰ ਹਿੰਦੂ ਤਵੀਆਂ ਨੂੰ ਦੱਸ ਰਹੇ ਨੇ ਵੀ ਅਸੀਂ ਤੁਹਾਡੇ ਕੁੱਤੇ, ਅਸੀਂ ਤੁਹਾਡੀ ਬਿਡਿੰਗ ਦੇ ਉੱਤੇ ਕੁਝ ਵੀ ਕਰਨ ਲਈ ਤਿਆਰ ਹੈ। ਅਸੀਂ ਆਪਣੇ ਲੋਕਾਂ ਨੂੰ ਮੂਰਖ ਹੀ ਬਣਾ ਰਹੇ ਹਾਂ, ਅਸੀਂ ਲੋਕਾਂ ਦੇ ਨਾਲ ਨਹੀਂ ਖਲੋਤੇ ਹੋਏ। ਔਰ ਜਦੋਂ ਇਹ ਫਾਰੂਕ ਅਬਦੁੱਲਾ ਇਸ ਕਿਸਮ ਦੀਆਂ ਜਿਹੜੀਆਂ ਹਿੰਦੂ ਤਵੀਆਂ ਨੂੰ ਲੁਭਾਉਣ ਵਾਲੀਆਂ ਗੱਲਾਂ ਕਰ ਰਿਹਾ, ਉਦੋਂ ਮੈਂ ਸਮਝਦਾ ਵੀ ਯੂਨਾਈਟਿਡ ਨੇਸ਼ਨਸ ਦੇ ਚੀਫ ਦੀ ਜਿਹੜੀ ਸਟੇਟਮੈਂਟ ਅੱਜ ਕੈਰੀ ਹੋਈ ਹੈ ਸਾਰੇ ਪਾਸੇ, ਮਿਸਟਰ ਐਂਟੋਨੀਓ ਗੁਟਰੈਸ ਜਿਹੜੇ ਕਾਫੀ ਮੰਜੇ ਹੋਏ ਨੇ। ਮੈਂ ਪਹਿਲਾਂ ਤਾਂ ਉਹਨਾਂ ਦਾ ਬਹੁਤਾ ਨੋਟਿਸ ਨਹੀਂ ਸੀ ਲੈਂਦਾ, ਬਟ ਲੇਟਲੀ ਜਦੋਂ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਚਾਈਨਾ ਅਮਰੀਕਾ ਕ੍ਰਾਈਸਿਸ ਦੇ ਉੱਤੇ ਗੱਲ ਕੀਤੀ, ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਖੁਦ ਗਏ, ਪਾਕਿਸਤਾਨ ਦੀ ਤਾਰੀਫ ਕੀਤੀ, ਦਰਬਾਰ ਸਾਹਿਬ ਅੰਮ੍ਰਿਤਸਰ ਗਏ, ਬੁੱਧਿਜ਼ਮ ਚ ਬਿਲੀਵ ਕਰਨ ਵਾਲਾ। ਔਰ ਅੱਜ ਐਨ ਜਦੋਂ ਕਿ ਜਿਹੜਾ ਕਸ਼ਮੀਰ ਦੇ ਵਿੱਚ ਆਵਾਜ਼ ਹੋਣੀ ਚਾਹੀਦੀ ਸੀ ਲੋਕਾਂ ਦੀ, ਉਹ ਬਿਟਰੇ ਕਰ ਰਿਹਾ। ਔਰ ਇਹ ਹੈਡਿੰਗ ਹੈ ਇਸ ਖਬਰ ਦਾ, ਯੂਨਾਈਟਿਡ ਨੇਸ਼ਨ ਚੀਫ ਆਸਕਸ ਇੰਡੀਆ ਟੂ ਪ੍ਰੋਟੈਕਟ ਚਿਲਡਰਨ ਆਫ ਕਸ਼ਮੀਰ। ਇਹ UN ਦਾ ਚੀਫ ਇੰਡੀਆ ਨੂੰ ਕਹਿ ਰਿਹਾ ਕਿ ਕਸ਼ਮੀਰੀ ਬੱਚਿਆਂ ਦੇ ਨੂੰ ਜਿਹੜਾ ਉਹ ਪ੍ਰੋਟੈਕਟ ਕਰੋ। ਔਰ ਉਹਦੇ 'ਚ ਇਹ ਹੈ ਕਿ UN ਚੀਫ ਐਂਟੋਨੀਓ ਗੁਟਰੈਸ has expressed concern
over the child casualties taking place in Jammu and Kashmir region in a military operation. कि जो तुसी कर रहे हो तो 12-12 13-13 साल के मुंडे भी चुक के मार रहे हैं कि भाई, और ये रिपोर्ट उन्होंने मंडे रिलीज की है. He called upon the Indian government to take preventive measures to protect the children by ending the usage of pellet guns, while also showing concern over the detention of children, including their arrest during night raids, internment at army camps, torture in detention, and detention without charge or due process. उन्होंने कहा कि भी इस वेले ये सामने है कि भी 68 के करीब बच्चों का जिहड़ी रिपोर्ट बाहर आई है चिल्ड्रन एंड आर्म कन्फ्लिक्ट वाली रिपोर्ट के थले, और यूएन ने पहले ही वेरीफाई किया है कि भी 25,000 ग्रेव वायलेशंस अगेंस्ट चिल्ड्रन हुई ने. और जम्मू एंड कश्मीर के हवाले नाल उन्होंने कहा कि ऑलरेडी यूएन वेरीफाइड किलिंग ऑफ 8 चिल्ड्रन and maiming of 7 during joint operations of CRPF और ये सारे पुराने एक्शंस को रेफर किया है. और ये जड़ी रिपोर्ट है यूएन स्पेशल रिप्रेजेंटेटिव ऑफ यूएन सेक्रेटरी जनरल फॉर चिल्ड्रन उन्होंने राही ये आया है. और उन्होंने कहा कि वायलेंस हैज टू बी हाल्टेड, इस सारे नु तुसी रोको. सो ਅਸੀਂ समझते हैं कि भाई ये बिल्कुल जड़ी है जून 16 2020 की खबर है, ज़ाहिर है 2 दिन पहला, और एंड च उन्होंने यही कहा कि भाई ये the exposure to detention centers, police lockups, courts, and particularly to the ongoing situation changes has made these children suffer in isolation and in trauma. So ਅਸੀਂ ਇਹ ਦੇਖਦੇ ਹਾਂ ਬੇਸ਼ੱਕ United Nations एक gutless, toothless, spineless organization है, पर even इस मौके दे उत्ते भी इस किस्म की आवाज चुकनी एक घट्टो घट जिहड़ियां स्ट्रगल कर रही कौमां हुंदियां ने उन्होंने थोड़ा बहुत हौसला तो जरूर मिलता है चों कि भाई साडी कुर्बानी बेअर्थ नहीं जा रही, किते ना किते आवाज चुकी जा रही है. सो असी हमेशा ही हुण क्योंकि असी स्टूडियो चो प्रोग्राम नहीं कर पा रहे हैं कोविड-19 की वजह करके, लेकिन साडे दर्शकां नूं जिहड़े हुण नवे जुड़े ने उन्हां नूं मैं दस दियां कि असी 5 अगस्त तो फौरन बाद एक सैगमेंट कश्मीरियां दे नां और पूरा बैकड्रॉप दे विच उन्हां दा सैट तैयार करके करते रहे हैं कि भाई अज इनवा दिन लॉकअप का, अज इनवा लॉकडाउन का, जिनवा लॉकडाउन का. तो असी हमेशा ही महसूस करते हैं कि कश्मीरियां का दर्द साडा दर्द है, कश्मीरियां की पीड़ साडी पीड़ है. और जदों कश्मीरी बहादरी दे नाल अपनी आज़ादी दे लई जूझ रहे ने, ये साडे लई भी बहुत वड्डी मोटिवेशन है खालिस्तान की स्ट्रगल लई. और मैं क्लोज करन तो पहला जिवें साडा एक सैगमेंट रूहानियत नाल संबंधित हुंदा है, स्पिरिचुअलिटी दी गल हुंदी है, और असी गुरु ग्रंथ साहिब जिहड़ी सिख स्क्रिप्चर है, सिखां दा एटर्नल गुरु, शब्द गुरु असी कहंदे हैं, उन्हां दे विच बाबा फरीद गंज शक्कर दी बाणी भी है. जदों अलामा इकबाल अपने कलाम च कहंदे ने कि ये वो धरती है जिस नूं चिश्ती और गुरु नानक ने प्यार दे नाल सिंजिया. सो ज़ाहिर है असीं कल एक सैगमेंट कीता सी कि किवें उन्हां दा मीडिया जिहड़ा वो चिश्ती अजमेर शरीफ उन्हां नूं नेगेट कर रहे ने. और उहदे कल मैं जिक्र भी कीता सी कि बेनज़ीर भुट्टो भी जिहड़े अजमेर शरीफ गए, और मैं कहा सी भी शायद जिहड़े ने प्रेजिडेंट मुशर्रफ भी गए, लेकिन बाद जदों मैं फैक्ट चैक कीता क्योंकि मैनूं सी कि उन्हां दी ट्रिप है, फिर सामने आया कि प्रेजिडेंट मुशर्रफ ने जाना सी क्योंकि आगरा समिट दे लई गए सी, लेकिन क्योंकि जिस किस्म का वाजपेयी और अडवाणी दी उस टीम ने बिहेव किया, गलबात टुट गई क्योंकि उन्होंने आगरा समिट तो बाद अजमेर शरीफ के दर्शनां लई जाना सी, उन्हां दे आइटनरी का हिस्सा सी, पर वो फिर सीधा ही आगरे तो वापस मुड़ गए सी, वो गए नहीं सी. लेकिन उस तो पहला जियाउल हक जो भारत दे विच गए ने उदों ये दरगाह अजमेर शरीफ भी गए. सो वो बाबा चिश्ती होए अजमेर शरीफ दे, निजामुद्दीन औलिया होन, बाबा फरीद गंज शक्कर होन, पाक पतन, ये उही प्यार दा थॉट है जिन्हां नूं अलामा इकबाल ने ये गुरु नानक साहब दे कलाम चों उन्हां दी बाणी मुहब्बत दा मैसेज है. ते ज़ाहिर है कि ये
बाबा चिश्ती जिहड़े ने उन्हां दा भी मुहब्बत दा पैगाम है। और असी बाबा फरीद गंज शक्कर दी बाणी जिहड़ी गुरु ग्रंथ साहब च उस ते विचार करदे हैं। और अज दी विचार लई असी 2 श्लोक बाबा फरीद जी दे, क्योंकि ये जिहड़े रूहानियत दियां सिक्ख्यावां देण वाले, रूहानियत दा रस्ता दस्सण वाले ने, ये सिर्फ अगली दरगाह दी गल ही नहीं है। साडे डे टू डे लाइफ दे विच भी किवें ह्यूमिलिटी होनी चाहिदी है, निमरता होनी चाहिदी है, आजिज़ी होनी चाहिदी है, मेहमान नवाजी होनी चाहिदी है और गैरत होनी चाहिए। जदों असी किसी अगे हथ अड्डदे ते ज़ाहिर है साडी गैरत नहीं रहिंदी। जे जिहनूं असी कहंदे हैं कि भाई जे जो जिहड़ा भी है मंगण गया सो मरण गया, मंगण मूल ना जा, कि भाई जो तुसी मंगण ते चले गए फिर तो तुसी मर गए। और यही जिन्हों अलामा इकबाल ने कहा कि भाई पानी पानी कर गई मुझको कलंदर की ये बात, कि जब तू झुका गैर के आगे ना तन तेरा ना मन। कि कलंदर सियाणे दी गल ने मैनू पानी पानी कर दिता है कि जदों तू किसी गैर दे अगे झुकिया ते ना तन तेरा रहा ना मन तेरा रहा। ते बाबा फरीद फरमांदे ने, फरीदा राती वड्डियां धुख धुख उठण पास, तिग तिना दा जीविया जिना वडाणी आस। बाबा फरीद कहंदे ने कि भाई ये इवें ही है, किसे दी आस दे उत्ते जोना, किसे दी तवक्को करना, किसे दा आसरा तकना रब तो बिना। रब दे अगे तां असीं रो सकते हैं, रब तो तां जो बारक आंगी हो सब कुछ मंगा। जिवें बच्चा मापिओ ते बच्चे दा हक हुंदा मापिओ अगे रोए भी मंगे भी, पूरी होए मंग ना होए तां मंगण दा तां हक हुंदा है। सो साडी भी रब दे अगे तो दुआ जां अरदास तां मंगना ही हुंदा है, होर की हुंदा। ते ना ते ओ तां ओहदी मर्जी है, क्योंकि मालक है, ओ प्यो है, मां है, ओहदी मर्जी है। सो इत्थे भी बाबा फरीद ये कहंदे ने, पहला तां तिग तिना दा जीविया, कि उन्हां दी जिंदगी नूं फटकार है। त्रिग जिहड़ा हुंदा है तिकार तो आया लफज है कि ये जिहड़े वडाणी दूजे दी आस, तिग तिना दा जीविया जिन्हां वडाणी आस। उन्होंने कहा भी ये फरीदा राती वड्डियां धुख धुख उठण पास, कि हुण सियाल दे विच असीं देखदे हां कि रातां लंबियां हुंदियां ने, गर्मियां दे विच दिन वड्डे हुंदे ने, ते कई बारी तुसी 5-6 घंटे नींद पूरी भी तुहाडी हो गई हुई है, फिर हुण अजे हनेरा ही है तो तुसी पासे मार रहे हुंदे हो। तो इवें हुंदा है, बाबा फरीद कहंदे ने कि जिवें सियालां दीयां लंबियां रातां दे विच पासे मारना इवें ही है जिवें तुहाडीआं पसलियां दे उत्ते साइड दे उत्ते किसे ने अंगारे रखे हुए ने, धुख रहे ने। फरीदा राती वड्डियां धुख धुख उड्डण पास, कि भाई हे फरीद, बाबा फरीद कहंदे ने अपने आप को एड्रेस करके कि लंबियां रातां च जिस तरह पासे मार मार के जिवें धुखदे हुंदे ने, इवें ही है। ते इवें ही उन्हां लोकां दा हाल हुंदा है, उन्हां दे ज़हन दा। तिग तिना दा जीविया जिन्हां वडाणी आस, जिहड़ी दूसरे दी आस ते जिउंदे ने। और एक तां इह है कि किसे दे ना आस रखो। दूसरा सलोक यह है कि जिहड़ा तुहाडे घर आया, जिहड़ा तुहाडा मेहमान है, और ज़ाहिर है पंजाब दा कल्चर जिहड़ा है ਉਹਦੇ ਚ ਅਸੀਂ ਇਸ ਦੇ ਵਿੱਚ ਦੁਨੀਆ 'ਚ ਕੋਈ ਸਾਨੀ ਨਹੀਂ ਹੈ ਪੰਜਾਬੀ ਕਲਚਰ ਦਾ ਮਹਿਮਾਨ ਨਵਾਜ਼ੀ 'ਚ, ਜਿਹਨੂੰ ਅਸੀਂ ਸੇਵਾ ਲਫ਼ਜ਼ ਕਹਿੰਦੇ ਹਾਂ। ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆ, ਹੀੜਾ ਜਲੈ ਮਜੀਠ ਜਿਉ ਉੱਪਰ ਅੰਗਾਰਾ। ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਾ, कि भाई जे मेरे सज्जन कोई मैनू मिलण आए ने, उन्हां तो मैं कुछ लुका के रखा, फिर मेरा हाल इवें ही होए जिवें कि थल्ले अंगियारे बल रहे होण और अंगार दे उत्ते जिहड़ा वो बलदे कोड़ियां दे उत्ते जिवें मजीठ सड़ रहा होए, इवें मेरा अंदर सड़े। सो ज़ाहिर है कि भाई असीं, और ये साडी ह्यूमिलिटी हुंदी है कि असीं जो साडे कोल हुंदा है उस तों भी वधिया करन दी कोशिश करदे हैं, पर नाल असीं हथ जोड़ के कहंदे हैं कि भाई ये साडा रुखा मिस्सा कबूल करो, कि असीं कोई सेवा नहीं कर सकदे। खाना जो बेस्ट हुंदा है ਉਹਨੂੰ ਅਸੀਂ ਮਹਿਮਾਨ ਨੂੰ ਦੇ ਰਹੇ ਹੁੰਦੇ। तो ये मेहमान नवाजी दे उत्ते है
ਕਿ ਭਾਈ ਇੱਕ ਮੁਥਾਜੀ ਵਾਲੇ ਨੇ ਕਿ ਤੁਸੀਂ ਮੁਥਾਜ ਨਾ ਹੋਵੋ ਕਿਸੇ ਦੇ, ਪਰ ਨਾਲ ਦੀ ਨਾਲ ਇਹ ਵੀ ਸਿੱਖਿਆ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਕਿ ਜਿਹੜੇ ਮੇਰੇ ਮਿੱਤਰ ਆਏ ਨੇ, ਸੱਜਣ ਆਏ ਨੇ, ਉਹਨਾਂ ਤੋਂ ਮੈਂ ਕੁਰਬਾਨ ਜਾਵਾਂ, ਉਹਨਾਂ ਤੋਂ ਕੁਝ ਲੁਕੋ ਕੇ ਨਾ ਰੱਖਾਂ। ਹੇੜਾ ਜਰਾ ਮਜੀਠ ਜਿਉਂ ਉੱਪਰ ਅੰਗਾਰਾ, ਕਿ ਜਿਵੇਂ ਅੰਗਾਰਿਆਂ ਦੇ ਉੱਤੇ ਮਜੀਠ ਸੜਦਾ ਤੇ ਮੈਂ ਜੇ ਕੁਝ ਲੁਕਾ ਕੇ ਰੱਖਾਂ ਤੇ ਫਿਰ ਮੈਂ ਇਵੇਂ ਹੀ ਸੜ ਜਾ। ਸੋ ਇਹ ਬਾਬਾ ਫਰੀਦ ਦਾ ਕਲਾਮ ਸਾਡੇ ਲਈ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@TV4TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।